ਗੁਰੂ ਰੂਪ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਫਤਿਹ ਦਾ ਜਵਾਬ ਫਤਿਹ ਵਿੱਚ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਸੰਗਤਾਂ ਦੇ ਨਾਲ ਕੁਝ ਥੋੜੇ ਜਿਹੇ 2 ਮਿੰਟ ਵਿਚਾਰ ਸਾਂਝੇ ਕਰਨ ਦਾ ਹੁਕਮ ਹੋਇਆ। ਮੈਂ ਕੋਈ ਬਹੁਤ ਵਧੀਆ ਬੁਲਾਰਾ ਤਾਂ ਨਹੀਂ, ਪਰ ਸਿੱਖ ਕੌਮ ਦੀ ਸੇਵਾ ਕਰਦੇ, ਐਕਟਿਵਿਜ਼ਮ ਕਰਦੇ, ਜੋ ਕੁਛ ਦੇਖ ਰਹੇ ਹਾਂ, ਸਿੱਖਿਆ, ਉਹਦੇ ਵਿੱਚੋਂ 2 ਮਿੰਟ ਤੁਹਾਡੇ ਲੈਣੇ ਨੇ। ਬਹੁਤਾ ਸਮਾਂ ਨਹੀਂ ਲੈਣਾ, ਕਿਉਂਕਿ ਇੱਥੇ ਸਾਡੇ ਬਹੁਤ ਵੱਡੇ ਵਿਦਵਾਨ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਅਫੇਅਰ ਸੈਂਟਰ ਤੋਂ ਆਏ ਹੋਏ ਨੇ। ਉਹਨਾਂ ਨੇ ਤੁਹਾਡੇ ਰੂਬਰੂ ਹੋਣਾ। ਭਾਈ ਸਾਹਿਬ ਕੀਰਤਨ ਵਿੱਚ ਸ਼ਬਦ ਗਾਇਨ ਕਰ ਰਹੇ ਸਨ। ਜੇ ਗੁਰ ਝਿੜਕੇ ਤਾਂ ਮੀਠਾ ਲਾਗੇ, ਬਖਸ਼ੇ ਤਾਂ ਗੁਰ ਵਡਿਆਈ। ਇਸ ਸ਼ਬਦ ਦੀਆਂ 2 ਪੰਕਤੀਆਂ ਦੇ ਵਿੱਚ ਹੀ ਬਹੁਤ ਕੁਝ ਛਿਪਿਆ ਹੋਇਆ, ਜਿਸ ਨੂੰ ਆਪਾਂ ਧਿਆਨ ਨਾਲ ਸੁਣਦੇ ਹਾਂ, ਸਰਵਣ ਕਰਦੇ ਹਾਂ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਲੋਕ ਪਰਲੋਕ ਦੇ ਰਾਜ ਦੀ ਆਪਾਂ ਗੱਲ ਕਰ ਰਹੇ ਹਾਂ, ਇਸ ਦੁਨੀਆ ਦੇ ਰਾਜ, ਆਪਣੇ ਦੁਨਿਆਵੀ ਸੁੱਖ ਸਹੂਲਤਾਂ, ਤੇ ਜਿਵੇਂ ਆਪਣੇ ਇੱਥੇ ਸਾਈਨ ਵੀ ਲੱਗੇ ਆ, ਬਾਹਰ ਨਿਸ਼ਾਨ ਵੀ ਲੱਗੇ ਆ, ਖਾਲਿਸਤਾਨ ਸਿੱਖ ਕੌਮ ਦੀ ਆਜ਼ਾਦੀ ਦੇ ਨਿਸ਼ਾਨ, ਉਸ ਦੀ ਪ੍ਰਾਪਤੀ ਦੇ ਲਈ ਜੇ ਗੁਰ ਝਿੜਕੇ ਤਾਂ ਮੀਠਾ ਲਾਗੇ। ਝਿੜਕਦਾ ਕੌਣ ਹੁੰਦਾ? ਜਿਹੜਾ ਆਪਾਂ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੋਵੇ। ਬੇਗਾਨਾ ਬੰਦਾ ਆਪਾਂ ਨੂੰ ਕਦੇ ਨਹੀਂ ਝਿੜਕਦਾ, ਤੇ ਸਭ ਤੋਂ ਵੱਧ ਪਿਆਰ ਗੁਰੂ ਨਾਲੋਂ ਸਾਨੂੰ ਕੌਣ ਕਰੂਗਾ? ਇਸੇ ਝਿੜਕ ਦੇ ਵਿੱਚ ਹੀ ਸਾਡਾ ਰਾਜ ਭਾਗ ਛਿਪਿਆ ਹੋਇਆ। ਇਹ ਜੋ ਗੁਰਬਾਣੀ ਆਪਾਂ ਆਥਣ ਸਵੇਰ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕਰਦੇ ਹਾਂ, ਉਸ ਬਾਣੀ ਨੂੰ ਇਕੱਲਾ ਆਪਾਂ ਪੜ੍ਹਨਾ ਨਹੀਂ, ਉਸ ਨੂੰ ਸੁਣਨਾ ਨਹੀਂ, ਉਸ ਨੂੰ ਮੰਨਣਾ ਵੀ ਹੈ। ਸਮਝਣਾ ਤੇ ਫਿਰ ਮੰਨਣਾ। ਉਸ ਗੁਰਬਾਣੀ ਨੂੰ ਆਪਾਂ ਜਿਉਣਾ ਹੈ। ਉਸ ਦੇ ਵਿੱਚੋਂ ਹੀ ਸਾਨੂੰ ਸਭ ਪ੍ਰਾਪਤੀਆਂ ਹੋਣੀਆਂ। ਇਸ ਤੋਂ ਸਾਡੇ ਵਿੱਚ ਜੋ ਕੁਝ ਕਮੀਆਂ ਆ ਰਹੀਆਂ ਨੇ, ਕਿਉਂਕਿ ਸਿੱਖ ਨੇ ਬਾਣੀ ਪੜ੍ਹਨੀਆਂ ਨਾਲ ਇਤਿਹਾਸ ਪੜ੍ਹਨਾ, ਇਤਿਹਾਸ ਸਰਵਣ ਕਰਨਾ। ਜੇ ਕਿਤੇ ਸਾਤੋਂ ਕੋਈ ਗਲਤੀਆਂ ਹੋਈਆਂ ਨੇ ਪਾਸਟ ਦੇ ਵਿੱਚ, ਉਸ ਤੋਂ ਅਸੀਂ ਸਿੱਖਣਾ। ਸਿੱਖਣ ਦਾ ਮਤਲਬ ਆ ਉਹਨਾਂ ਗਲਤੀਆਂ ਨੂੰ ਅਸੀਂ ਅੱਗੇ ਤੋਂ ਨਾ ਹੁਣ ਅਵੋਇਡ ਕਰਨਾ। ਜਿਹੜਾ ਆਪਾਂ ਪ੍ਰਚਾਰ ਕਰਦੇ ਹਾਂ, ਸਟੇਜਾਂ ਤੋਂ ਬੁਲਾਰਿਆਂ ਨੇ ਬੋਲਣਾ, ਆਪਣੇ ਕਥਾ ਕੀਰਤਨ ਹੋਣਾ, ਇਹ ਇੱਕ ਪ੍ਰਚਾਰ ਦਾ ਢੰਗ ਵਾ। ਦੂਸਰਾ ਜਿਹੜਾ ਅਸਲੀ ਪ੍ਰਚਾਰ ਹੁੰਦਾ, ਉਹ ਸਾਡੇ ਜੀਵਨ ਤੋਂ ਹੁੰਦਾ। ਜਦੋਂ ਅਸੀਂ ਦੁਨੀਆ ਦੇ ਵਿੱਚ ਵਿਚਰਦੇ ਹਾਂ, ਜੋ ਕਰਮ ਕਰਦੇ ਹਾਂ, ਜੋ ਕਿਰਤ ਕਰਦੇ ਹਾਂ, ਜਿਸ ਤਰ੍ਹਾਂ ਦੂਸਰਿਆਂ ਦੇ ਨਾਲ ਵਿਵਹਾਰ ਕਰਦੇ ਹਾਂ, ਉਸ ਨੂੰ ਦੇਖ ਕੇ ਲੋਕ ਪ੍ਰਭਾਵਿਤ ਹੁੰਦੇ ਨੇ। ਉਹ ਕਹਿੰਦੇ ਨੇ, ਦੇਖੋ ਜੀ, ਆਹ ਸਿੱਖ ਕੰਮ ਕਰ ਰਹੇ ਨੇ। ਚਾਹੇ ਭਾਈ ਰਵੀ ਸਿੰਘ ਹੁਣੀ ਸੇਵਾ ਕਰ ਰਹੇ ਨੇ, ਜੁਝਾਰੂ ਲੜੇ ਨੇ, ਸ਼ਹਾਦਤਾਂ ਪ੍ਰਾਪਤ ਕੀਤੀਆਂ। ਗੁਰੂ ਸਾਹਿਬ ਇੱਕ ਲੰਬਾ ਚੌੜਾ ਇਤਿਹਾਸ ਆ। ਉਹ ਕੀ ਆ? ਉਹ ਇੱਕ ਕਰਮਾਂ ਦਾ ਇਤਿਹਾਸ ਆ। ਉਹ ਸਿਰਫ ਬੋਲਣ ਦਾ, ਜਾਂ ਹੁਣ ਮੈਂ ਜਿਸ ਤਰ੍ਹਾਂ ਸਟੇਜ ਤੋਂ ਬੋਲ ਰਿਹਾ, ਇਹ ਇਤਿਹਾਸ ਨਹੀਂ ਲਿਖਿਆ ਜਾਂਦਾ। ਇਹ ਸਿਰਫ ਇੱਕ ਟਾਈਮਲੀ ਮੈਨਰ ਦੇ ਵਿੱਚ ਪ੍ਰਚਾਰ ਹੁੰਦਾ। ਪਰ ਜਿਸ ਤਰ੍ਹਾਂ ਚੇਂਜ ਆਉਣੀ ਆ, ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦਾ ਜੋ ਨਿਸ਼ਾਨਾ ਸੀ, ਉਹ ਸਾਡੇ ਕਰਮਾਂ ਨਾਲ ਆਉਣਾ, ਸਾਰਾ ਕੁਛ ਹੋਣਾ। ਫਰਜ਼ ਕਰ ਲਓ, ਅੱਜ ਸਾਨੂੰ ਕੋਈ ਇਲਾਹੀ, ਕੋਈ ਐਸੀ ਕਰਾਮਾਤ ਹੁੰਦੀ ਆ, ਗੁਰੂ ਸਾਹਿਬ ਅਕਾਲ ਪੁਰਖ ਸਾਨੂੰ ਬਖਸ਼ਿਸ਼ ਕਰਨ ਵੀ ਤੁਸੀਂ ਆਪਣਾ ਰਾਜ ਭਾਗ ਜਿੰਨਾ ਕਹੋ ਮੈਂ ਤੁਹਾਨੂੰ ਦਿੰਦਾ। ਪਰ ਕੀ ਅਸੀਂ ਉਸ ਰਾਜ ਭਾਗ ਨੂੰ ਸਾਂਭਣ ਦੇ ਲਈ ਤਿਆਰ ਹਾਂ?
ਇਹ ਇੱਕ ਵੱਡਾ ਸਵਾਲ ਪੈਦਾ ਹੋ ਜਾਂਦਾ। ਗੁਰਬਾਣੀ ਦੀ ਇੱਕ ਤੁਕ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਓ। ਭਾਂਡਾ, ਜੇ ਅੰਮ੍ਰਿਤ ਰੂਪੀ ਦੁੱਧ ਕਿਸੇ ਆਪਾਂ ਭਾਂਡੇ ਦੇ ਵਿੱਚ ਪਾਉਣਾ, ਤਾਂ ਭਾਂਡਾ ਆਪਾਂ ਨੂੰ ਪਹਿਲਾਂ ਸਾਫ਼ ਕਰਨਾ, ਸੁਕਾਉਣਾ ਪੈਣਾ, ਫਿਰ ਉਹਦੇ ਵਿੱਚ ਦੁੱਧ ਪਾਇਆ ਜਾਊਗਾ। ਇਸ ਤਰ੍ਹਾਂ ਗੁਰੂ ਦੀ ਰਹਿਮਤ ਜੇ ਆਪਾਂ ਪ੍ਰਾਪਤ ਕਰਨੀ ਆ, ਆਪਾਂ ਨੂੰ ਆਪਣੇ ਸਰੀਰ ਰੂਪੀ ਭਾਂਡੇ ਨੇ, ਇਹਨਾਂ ਨੂੰ ਰੋਜ਼ ਸਾਫ਼ ਕਰਨਾ ਪੈਣਾ, ਸੁਕਾਉਣਾ ਪੈਣਾ, ਫਿਰ ਗੁਰੂ ਮੂਹਰੇ ਅਰਦਾਸ ਕਰਨੀ ਆ, ਤਾਂ ਸਾਨੂੰ ਪ੍ਰਾਪਤ। ਜੇ ਫਿਰ ਕਹੀਏ ਵੀ ਮੇਰੀ ਕੀਤੀ ਹੋ ਜੂ, ਉਹ ਵੀ ਗਲਤ ਆ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਓ। ਉਦੋਂ ਅੱਗੇ ਤਾਂ ਕਹਿੰਦੀ ਆ, ਭਾਂਡਾ ਅਤ ਮਲੀਨ ਧੋਤਾ ਅੱਛਾ ਨਾ ਹੋਏ ਸੀ। ਭਾਂਡਾ ਅੱਛਾ ਸੋਏ ਜੋ ਤੁਧ ਭਾਵ ਸੀ। ਸਾਰਾ ਕੁਛ ਆਪ ਆਪਣਾ ਕਰਕੇ ਉਦੋਂ ਅੱਗੇ ਫਿਰ ਗੁਰੂ ਅੱਗੇ ਬੇਨਤੀ ਕਰਨੀ ਆ ਵੀ ਮੇਰੀ ਤਾਂ ਲਿਮਟ ਇੱਥੇ ਤੱਕ ਆ, ਇਦੋਂ ਅੱਗੇ ਤੇਰੀ ਵਡਿਆਈ, ਤੇਰੀ ਕਿਰਪਾ। ਉਸ ਕਿਰਪਾ ਦੇ ਧਾਰਨੀ ਬਣਨਾ। ਜਿਵੇਂ ਮੈਂ ਛੋਟੀ ਜੀ ਗੱਲ ਕਹਿ ਕੇ ਸਮਾਪਤੀ ਕਰਾਂਗਾ, ਕਿਉਂਕਿ ਵੀਰ ਹਰਦੀਪ ਸਿੰਘ ਦੀਆਂ ਫੋਟੋਆਂ ਲੱਗੀਆਂ ਨੇ ਬਾਹਰ, ਉਸ ਨਾਲ ਲੰਬੇ ਸਮੇਂ ਤੋਂ ਪਿਆਰ ਆ। ਕੁਛ ਵੀਰ ਇੱਥੇ ਵੀ ਬੈਠੇ ਨੇ, ਸ਼ਹੀਦ ਪਰਿਵਾਰ ਨੇ। ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਿਆਂ ਦੇ ਬ੍ਰਦਰ ਬੈਠੇ ਨੇ। ਭਾਈ ਗੁਰਦੀਪ ਸਿੰਘ ਦੀਪਾ ਮਰੇਲਕੋਟਲੇ ਲਾਗੇ ਪਿੰਡ ਆ ਵੀਰ ਉਹਨਾਂ ਦਾ, ਉਹ ਬੈਠੇ ਨੇ, ਉਹਨਾਂ ਦੇ ਬ੍ਰਦਰ ਬੈਠੇ ਨੇ ਸ਼ਹੀਦਾਂ ਦੇ। ਬਹੁਤ ਕੁਰਬਾਨੀਆਂ ਨੇ। ਹਰਦੀਪ ਸਿੰਘ ਦੀ ਮੈਂ ਗੱਲ ਕਰਨ ਲੱਗਿਆ, ਜਦੋਂ ਭਾਈ ਰਾਜੋਆਣਾ ਦੀ ਫਾਂਸੀ ਦੀ ਗੱਲ ਚੱਲੀ ਸੀ, ਉਸ ਤੋਂ ਪਹਿਲਾਂ ਦੇ ਅਸੀਂ ਇਕੱਠੇ ਸੇਵਾ ਕਰ ਰਹੇ ਹਾਂ। ਬਹੁਤ ਵੀਰ ਨੇ ਤਤਪਰੀ ਨਾਲ ਸੇਵਾ ਕੀਤੀ, ਤੇ ਬਾਕੀ ਉਸ ਅਕਾਲ ਪੁਰਖ ਦੀ ਰਹਿਮਤ ਆ। ਗੁਰੂ ਸਾਹਿਬ ਨੇ ਉਸ ਦੀ ਸ਼ਹਾਦਤ ਨੂੰ ਪ੍ਰਵਾਨ ਕੀਤਾ, ਤੇ ਦੁਨੀਆ ਦੇ ਵਿੱਚ ਉਸ ਲੈਵਲ ਤੇ ਗੱਲ ਗਈ ਜਿੱਥੇ ਨਹੀਂ ਜਾ ਸਕੀ ਸੀ। ਇਹ ਬੰਦਾ ਆਪਣਾ ਕਰਮ ਕਰ ਸਕਦਾ, ਉਸ ਤੋਂ ਅੱਗੇ ਗੁਰੂ ਦੇ ਹੱਥ ਵਡਿਆਈ ਆ, ਉਹਨੇ ਕਿਸ ਨੂੰ ਕਿੰਨੀ ਦੇਣੀ ਆ। ਪਰ ਇੰਨੀ ਬੇਨਤੀ ਕਰਾਂਗਾ, ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਵੀਰ, ਸਾਡੇ ਰੈਫਰੈਂਡਮ ਵਾਲੇ ਵੀਰ ਵੀ ਬੈਠੇ ਨੇ। ਭਾਈ ਆਪਣੇ ਅਮਰਤਪਾਲ ਸਿੰਘ ਖਾਲਸਾ ਵਹੀਰ ਵਾਲਿਆਂ ਦੇ ਸਾਥੀ ਜਾਂ ਨੇੜੇ ਦੇ ਵੀਰ ਵੀ ਬੈਠੇ ਨੇ। ਭਾਈ ਦਲਜੀਤ ਸਿੰਘ ਬਿੱਟੂ ਗਰੁੱਪ ਦੇ ਸਿੰਘ ਵੀ ਬੈਠੇ ਨੇ। ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨੇੜਲੇ ਸਾਥੀ ਵੀ ਬੈਠੇ ਨੇ। ਬੇਨਤੀ ਇਹੀ ਆ, ਆਪਾਂ ਇਕੱਠੇ ਹੋ ਕੇ ਚੱਲੀਏ, ਵਿੱਚ ਦੁਨੀਆ ਰਹੀਏ, ਕੁਛ ਸੁਣੀਏ ਕੁਛ ਕਹੀਏ, ਇੱਕ ਦੂਜੇ ਨੂੰ ਸਮਝਾ ਕੇ ਪਿਆਰ ਨਾਲ ਰੋਕ ਟੋਕ ਕੇ, ਜਿਸ ਤਰ੍ਹਾਂ ਕਿਤੇ ਝੜਕਣਾ ਵੀ ਪੈ ਜਾਂਦਾ ਤਾਂ ਝੜਕ ਕੇ ਵੀ ਗਲਤੀਆਂ ਹੋਣ ਤੋਂ ਬਚਾਈਏ, ਤੇ ਗੁਰੂ ਦਾ ਓਟ ਆਸਰਾ ਲੈ ਕੇ ਆਪਣੀ ਮੰਜ਼ਿਲ ਖਾਲਿਸਤਾਨ ਵੱਲ ਚੱਲੀਏ। ਇੰਨਾ ਕਹਿ ਕੇ ਖਿਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਣੇ ਕੋਲ ਗੁਰਦੇਵ ਸਿੰਘ ਆ ਗਏ ਨੇ, ਤੇ ਇਹਨਾਂ ਨੂੰ ਬੇਨਤੀ ਕਰਦਾ ਇਹ ਆਪ ਜੀ ਨਾਲ ਦੋ ਸ਼ਬਦ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਕੌਮ ਕਿਸ ਸਥਿਤੀ ਵਿੱਚ ਦੀ ਵਿਚਰ ਰਹੀ ਹੈ। ਸਾਡੇ ਲਈ ਲੜੋ ਜਾਂ ਮਰੋ ਦੀ ਸਥਿਤੀ ਬਣੀ ਪਈ ਹੈ। ਮੈਂ ਮੀਡੀਆ ਦੇ ਨਾਲ ਜੁੜਿਆ ਹੋਇਆ ਹਾਂ, ਮੈਂ ਮੀਡੀਆ ਬਾਰੇ ਗੱਲ ਕਰਾਂਗਾ, ਪਰ ਜਿਸ ਦਸਮ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਸਾਨੂੰ ਸਿੱਖਾਂ ਨੂੰ ਇਹ ਬਖਸ਼ਿਸ਼ਾਂ ਕੀਤੀਆਂ ਸਨ, ਚਾਰ ਮੋਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ।
ਉਹਨਾਂ ਸਾਨੂੰ ਆਪਣੇ ਪੁੱਤਰ ਪੁੱਤਰੀਆਂ ਬਣਾਇਆ ਤੇ ਸਾਡੇ ਜ਼ਿੰਮੇਵਾਰੀ ਹੈ ਕਿ ਗੁਰਮਤਿ ਤੇ ਇਤਿਹਾਸ ਨੂੰ ਸਮਝਦਿਆਂ ਹੋਇਆਂ ਅਸੀਂ ਆਪਣੇ ਫਰਜ਼ ਅਦਾ ਕਰੀਏ। ਇਸ ਵੇਲੇ ਲੜਾਈ ਕੌਮ ਦੀ ਆਜ਼ਾਦੀ ਦੀ ਹੈ। ਬਹੁਤੇ ਯੋਧੇ, ਬਹੁਤੀਆਂ ਸੰਗਤਾਂ ਉਹ ਬੈਠੀਆਂ ਹਨ ਇਸ ਵੇਲੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਵਿੱਚ, ਜੋ ਅਸੀਂ ਆਪਣਾ ਖੁੱਸਿਆ ਹੋਇਆ ਰਾਜ ਮੁੜ ਪ੍ਰਾਪਤ ਕਰਨ ਲਈ ਜਦੋਜਹਿਦ ਕਰ ਰਹੇ ਹਾਂ। ਇੱਕ ਯੁੱਗ ਸੀ ਅਸੀਂ ਹਥਿਆਰਾਂ ਨਾਲ ਲੜਾਈ ਲੜੀ, ਪਰ ਅੱਜ ਯੁੱਗ ਹੈ ਨੈਰੇਟਿਵ ਬਿਲਡ ਕਰਨ ਦਾ। ਅੱਜ ਮੀਡੀਆ ਤੇ ਬੈਠ ਕੇ ਲੜਾਈਆਂ ਲੜੀਆਂ ਜਾ ਰਹੀਆਂ ਨੇ। ਜੇ ਮੋਦੀ ਹੁਣਾਂ ਨੇ ਤਕਰੀਬਨ 800 ਚੈਨਲ ਆਪਦੇ ਕੰਟਰੋਲ ਵਿੱਚ ਕੀਤਾ ਹੋਇਆ ਹੈ, ਇਸੇ ਕਰਕੇ ਕਿ ਉਹ ਆਪ ਦਾ ਨੈਰੇਟਿਵ ਬਿਲਡ ਕਰਦੇ ਨੇ। ਸੋਸ਼ਲ ਮੀਡੀਆ ਤੇ ਉਹ ਆਪ ਦਾ ਨੈਰੇਟਿਵ ਬਿਲਡ ਕਰਦੇ ਨੇ, ਜਿਹਦੇ ਵਿੱਚ ਸਾਡੇ ਸਿੱਖ ਵੀ ਸ਼ਿਕਾਰ ਹੁੰਦੇ ਨੇ। ਮੈਂ ਅਮਰੀਕਾ ਤੋਂ ਹਾਂ, ਉੱਥੇ ਮੇਨਲੀ 2 ਚੈਨਲ ਨੇ, ਇੱਕ CNN, ਇੱਕ ਫੌਕਸ। ਉਹ ਇੱਕ ਪਾਰਟੀ ਦੀ ਨੈਰੇਟਿਵ ਬਿਲਡ ਕਰਦਾ ਹੈ, CNN ਉਹ ਦੂਸਰੀ ਪਾਰਟੀ ਦਾ। ਅੱਜ ਇਸ ਚੀਜ਼ ਨੂੰ ਨਿਭਾਉਣ ਲਈ ਜੋ 12 ਸਾਲ ਪਹਿਲਾਂ TV ਚੈਨਲ TV 84.TV ਗੁਰੂ ਦੀ ਰਹਿਮਤ ਨਾਲ ਸ਼ੁਰੂ ਹੋਇਆ ਸੀ, ਜਦੋਂ ਕਿਸੇ ਨਾਲ ਵੀ ਗੱਲ ਕੀਤੀ ਜਾਂਦੀ ਸੀ ਵੀ ਅਸੀਂ ਇੱਕ ਆਪਦਾ TV ਚੈਨਲ ਬਣਾਉਣਾ ਹੈ ਜਿੱਥੋਂ ਪੰਥਕ ਗੱਲ, ਨਿਰੋਲ ਪੰਥਕ ਗੱਲ ਕਰ ਸਕੀਏ, ਤਾਂ ਹਰ ਕੋਈ ਕਹਿੰਦਾ ਹੈ ਵੀ ਘੱਟੋ ਘੱਟ 2 ਮਿਲੀਅਨ ਦਾ ਖਰਚਾ ਹੈ। ਪਰ ਗੁਰੂ ਦੀ ਕਿਰਪਾ ਸਦਕਾ ਸਾਨੂੰ ਇਹ ਅਪਰਚੁਨਿਟੀ ਪ੍ਰਾਪਤ ਹੋਈ। ਤੇ ਸਭ ਤੋਂ ਖੁਸ਼ੀ ਵਾਲੀ ਗੱਲ ਕਿ ਸਾਡੇ ਪਾਸ ਉਹ ਵਿਦਵਾਨ ਡਾਕਟਰ ਅਮਰਜੀਤ ਸਿੰਘ ਕਰਕੇ ਸਾਨੂੰ ਉਹ ਸੇਵਾਵਾਂ ਦੇਣ ਲਈ ਬੈਠੇ ਨੇ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਅਰਦਾਸ ਕਰਕੇ ਕੌਮ ਦੇ ਲੇਖੇ ਲਾ ਦਿੱਤਾ ਹੈ ਤੇ ਕਰ ਰਹੇ ਹਨ, ਲਾ ਰਹੇ ਨੇ। ਅੱਜ ਸਾਡੇ ਕੋਈ 400 ਪੰਜਾਬੀ ਚੈਨਲ ਚੱਲਦੇ ਨੇ। ਜੰਤਰੀ ਮੰਤਰੀ ਤੰਤਰੀ ਜੇ ਤੇ ਦਿਖਾਏ ਜਾਂਦੇ ਨੇ ਤੇ ਪੈਸੇ ਵੀ ਸਿੱਖਾਂ ਦੇ ਲੁੱਟੇ ਜਾਂਦੇ ਨੇ ਉੱਤੇ। 6 ਮਹੀਨੇ ਬਾਅਦ TV 84 ਨੂੰ ਵੀ ਇਹ ਆਫਰ ਆਈ ਸੀ ਵੀ ਸਾਨੂੰ 1 ਘੰਟਾ ਦੇ ਦਿਓ, ਅਸੀਂ ਤੁਹਾਨੂੰ $15,000 ਮਹੀਨੇ ਦਾ ਦੇਵਾਂਗੇ, ਪਰ ਉਹ ਸਾਡੇ ਸਿਧਾਂਤ ਦੇ ਅਨੁਕੂਲ ਨਹੀਂ। ਇਹ TV ਚੈਨਲ ਕਿਰਤੀ ਸਿੱਖਾਂ ਦੀ ਕਿਰਤ ਦੇ ਨਾਲ ਚਲਾਇਆ ਜਾਂਦਾ ਹੈ। ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹਨ, ਕੋਈ ਤਨਖਾਹ ਨਹੀਂ ਹੈ ਸਾਡੀ। ਮੈਂ ਵੀ ਸੇਵਾਦਾਰ ਹਾਂ, ਗੁਰੂ ਦੀ ਕਿਰਪਾ ਨਾਲ ਆਪਦਾ ਰੋਟੀ ਰੋਜੀ ਦਾ ਸਾਧਨ ਹੈ। ਡਾਕਟਰ ਸਾਹਿਬ ਕੋਈ ਪੇ ਨਹੀਂ ਲੈਂਦੇ। ਸਾਡੇ ਸਾਹਮਣੇ ਇੱਕੋ ਹੈ ਕਿ ਕੌਮ ਦੇ ਗਲੋਂ ਗੁਲਾਮੀ ਦਾ ਜੂਆ ਕਿਸ ਤਰ੍ਹਾਂ ਲਾਉਣਾ ਹੈ, ਤੇ ਉਹ ਕਿੱਦਾਂ ਅੱਜ ਨੈਰੇਟਿਵ ਕਿਵੇਂ ਬਿਲਡਿਆ ਕਰੇ। ਪਹਿਲੀ ਗੱਲ ਤਾਂ ਸਾਡੇ ਕੋਲ ਉਸ ਲੈਵਲ ਦੇ ਵਿਦਵਾਨ ਚਾਹੀਦੇ ਹਨ ਨੈਰੇਟਿਵ ਬਿਲਡ ਕਰਨ ਲਈ। ਅਨਫੋਰਚੂਨੇਟਲੀ ਸਾਡੀ ਕੌਮ ਦਾ ਇਹ ਹਾਲ ਹੈ ਕਿ ਅਸੀਂ ਆਪਦੇ ਚੰਗੇ ਚੰਗੇ ਵਿਦਵਾਨ ਰੋਲ ਕੇ ਮਾਰੇ। ਜਿੱਦਣ ਉਹ ਤੁਰ ਜਾਂਦੇ ਨੇ ਜਹਾਨ ਤੋਂ, ਫਿਰ ਅਖੰਡ ਪਾਠ ਜਲੇਬੀਆਂ ਦੇ ਲੰਗਰ ਬਹੁਤ ਲਾਉਂਦੇ ਹਾਂ, ਪਰ ਜੀਂਦਿਆਂ ਜੀ ਉਹਨਾਂ ਤੋਂ ਕੁਝ ਲੈ ਨਹੀਂ ਸਕੇ। ਸਰਦਾਰ ਕਪੂਰ ਸਿੰਘ ਕਰਕੇ ਬੜੇ ਹੋਰ ਵਿਦਵਾਨ ਨੇ। ਸੋ ਸਾਡਾ ਮਕਸਦ ਹੈ ਕੌਮ 'ਚ ਅਵੇਅਰਨੈਸ ਕਿਵੇਂ ਲਿਆਂਦੀ ਹੈ। TV 84 ਜੋ ਦੁਨੀਆ ਦੇ ਵਿੱਚ ਕਿਤੇ ਵੀ ਘਟਨਾ ਘਟਦੀ ਹੈ ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਸਾਰੀ ਦਿਹਾੜੀ ਦਾ ਨਿਚੋੜ ਕੱਢ ਕੇ ਡਾਕਟਰ ਸਾਹਿਬ ਸੱਚੋ ਸੱਚ ਪ੍ਰੋਗਰਾਮ ਉੱਤੇ ਜੋ ਨਿਊਯਾਰਕ ਟਾਈਮ ਦੇ ਹਿਸਾਬ ਨਾਲ 7:30 to 9 ਹੁੰਦਾ ਹੈ, ਉਹ ਪੰਥ ਦੀ ਕਚਹਿਰੀ 'ਚ ਰੱਖਦੇ ਹਨ। ਸਾਨੂੰ ਕੀ ਕਰਨਾ ਚਾਹੀਦਾ ਹੈ, ਕਿਸ ਪਾਸੇ ਕੌਮ ਨੂੰ ਜਾਣਾ ਚਾਹੀਦਾ ਹੈ, ਜੋ ਘਟਨਾ ਹੋਈ ਇਹ ਤੋਂ ਕੌਮ ਨੂੰ ਕਿਵੇਂ ਅਵੇਅਰ ਹੋਣ ਦੀ ਲੋੜ ਹੈ। ਸੋ ਗੁਰੂ ਕੀ ਸੰਗਤ, ਇਹ ਸਾਡਾ ਸਭ ਦਾ ਫਰਜ਼ ਹੈ। ਇਸ ਵੇਲੇ ਬੈਠ ਕੇ ਗੱਲਾਂ ਕਰਨ ਦਾ ਸਮਾਂ ਨਹੀਂ, ਕੁਝ ਕਰਨ ਦਾ ਸਮਾਂ ਹੈ। ਗੁਰੂ ਨੇ ਹਰ ਸਿੱਖ ਨੂੰ ਕੋਈ ਨਾ ਕੋਈ ਸਮਰੱਥਾ ਬਖਸ਼ੀ ਹੈ। ਕੋਈ ਕਲਮ ਨਾਲ, ਕੋਈ ਪੈਸੇ ਨਾਲ, ਕੋਈ ਕਿਸੇ ਤਰ੍ਹਾਂ ਵੀ ਸੇਵਾ ਕਰ ਸਕਦਾ ਹੈ। ਜਿੰਨੀਆਂ ਵੀ ਆਰਗੇਨਾਈਜੇਸ਼ਨਾਂ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਦੀਆਂ ਹਨ, ਫਾਈਨੈਂਸ਼ੀਅਲੀ ਬਹੁਤ ਵੱਡੀ ਲੋੜ ਹੁੰਦੀ ਹੈ। ਤੁਸੀਂ ਉਹਨਾਂ ਦੀ ਫਾਈਨੈਂਸ਼ੀਅਲੀ ਲੋੜਾਂ ਪੂਰੀਆਂ ਕਰ ਸਕਦੇ ਹੋ। TV 84 ਦਾ ਖਰਚਾ ਆਲਮੋਸਟ $30,000 to $35,000 ਸਾਡਾ ਹੈ। ਸਾਡੇ ਕੋਲ 5 ਬੰਦਿਆਂ ਦੀ 5 ਤੋਂ 6 ਬੰਦਿਆਂ ਦੀ ਟੀਮ ਇੰਡੀਆ ਹੈ, ਜੋ ਨਿਊਜ਼ ਤੇ ਉਸ ਤੋਂ ਵੱਖਰੇ ਵੱਖਰੇ ਟੌਪਿਕ ਕਵਰ ਕਰਦੇ ਹਾਂ।
ਕੈਨੇਡਾ ਦੇ ਵਿੱਚ ਭਾਈ ਸੁਖਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ, ਮਨਦੀਪ ਸਿੰਘ ਹੁਣੀ ਇਹ ਮੌਂਟਰੀਅਲ ਤੋਂ ਨੇ, ਤੇ ਪੂਰੀ ਕੰਪਲੀਟ ਟੀਮ ਇੱਕ ਸਾਡੇ ਕੋਲ ਨਿਊਯਾਰਕ ਦੇ ਵਿੱਚ ਹੈ। ਸਟੂਡੀਓ ਦਾ ਖਰਚਾ, ਸਭ ਚੀਜ਼ਾਂ ਦੇ ਖਰਚੇ ਹਨ। ਸੋ ਮੈਂ ਤੁਹਾਨੂੰ ਬੇਨਤੀ ਵੀ ਕਰਾਂਗਾ ਕਿ TV 84 ਪਹਿਲੀ ਗੱਲ ਤੇ ਸਭ ਤੋਂ ਇਹਨੂੰ ਸੁਣੋ, ਇਹਨੂੰ ਡਾਊਨਲੋਡ ਕਰੋ YouTube ਤੇ। ਇੰਡੀਆ ਗੌਰਮੈਂਟ ਨੇ ਤਾਂ ਸਾਨੂੰ ਬਲੌਕ ਕੀਤਾ ਹੋਇਆ ਹੈ ਟੋਟਲੀ। FaceTime ਜਿਹੜਾ ਆ ਉਹ ਬਿਲਕੁਲ ਬੰਦ ਕਰ ਦਿੱਤਾ ਹੈ, ਪਰ YouTube ਦੇ ਜੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਆਪ ਸੁਣੋ ਤੇ ਅੱਗੇ ਹੋਰਾਂ ਨੂੰ ਸੁਣਾਓ, ਅੱਗੇ ਭੇਜਿਓ ਉਹਨੂੰ, ਕਿਉਂਕਿ ਫਾਇਰਵਾਲ ਲਾਈ ਹੋਈ ਆ। ਜਦੋਂ ਤੁਸੀਂ ਆਪਾਂ ਮੈਸੇਜ ਅੱਗੇ ਭੇਜਦੇ ਆ ਤਾਂ ਫਾਇਰਵਾਲ ਜਿਹੜੀ ਆ ਉਹ ਵਰਕ ਨਹੀਂ ਕਰਦੀ। ਸੋ ਬੇਨਤੀ ਸਭ ਤੋਂ ਜ਼ਰੂਰੀ ਹੈ ਕਿ ਸੁਣੋ ਕੌਮ ਦੇ ਨਾਲ ਕੀ ਹੋ ਰਿਹਾ। ਅਵੇਅਰਨੈਸ ਸਭ ਤੋਂ ਜ਼ਰੂਰੀ ਹੈ। ਜਿੰਨੀ ਦੇਰ ਕੌਮ 'ਚ ਅਵੇਅਰਨੈਸ ਨਹੀਂ ਆਉਂਦੀ ਉਨੀ ਤੱਕ ਅਸੀਂ ਲੜਾਈ ਨਹੀਂ ਲੜ ਸਕਦੇ। ਸੋ ਬੇਨਤੀ ਹੈ, ਸਾਡੇ ਕੋਲ ਡਾਕਟਰ ਸਾਹਿਬ ਅੱਜ ਆਏ ਹੋਏ ਨੇ, ਇਹਨਾਂ ਦੇ ਵਿਚਾਰ ਸੁਣਨੇ ਹਨ, ਪਰ ਮੈਂ ਨਿਮਰਤਾ ਸਹਿਤ ਗੁਰੂ ਕੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਤੁਹਾਡੇ ਤੋਂ ਹੀ ਆਸ ਰੱਖਦੇ ਹਾਂ ਕਿ ਤੁਸੀਂ ਸਾਨੂੰ ਫਾਈਨੈਂਸ਼ੀਅਲੀ ਵੀ ਮਦਦ ਕਰੋ, ਆਪਦੀ ਇਨਪੁੱਟ ਵੀ ਦੇਵੋ। ਜੇ ਕੋਈ ਸਿੱਖ ਅੱਛਾ ਪ੍ਰੋਗਰਾਮ, ਅੱਛਾ ਕੋਈ ਚੀਜ਼ ਕਰ ਸਕਦਾ ਹੈ ਤਾਂ ਪਲੀਜ਼ ਸਾਡੇ ਨਾਲ ਕੰਟੈਕਟ ਕਰੋ। ਅਸੀਂ ਉਹਨੂੰ ਉੱਥੋਂ ਰਿਲੀਜ਼ ਕਰਾਂਗੇ। ਅਸੀਂ ਉਹਨੂੰ ਜਿਸ ਤਰ੍ਹਾਂ ਵੀ ਅਸੀਂ ਮਦਦ ਕਰ ਸਕਦੇ ਹਾਂ ਜ਼ਰੂਰ ਕਰਾਂਗੇ, ਪਰ ਇਸ ਵੇਲੇ ਕੰਮ ਕਰਨ ਦੀ ਲੋੜ ਹੈ। ਇਹ ਨਾ ਹੋ ਕੇ ਵਕਤ ਵਿਹਾ ਕੇ ਗੱਲਾਂ ਹੁੰਦੀਆਂ ਨੇ, ਵਕਤ ਸਮੇਂ 'ਤੇ ਕੰਮ ਹੁੰਦੇ ਨੇ। ਸੋ ਆਪਾਂ ਰਲ ਮਿਲ ਕੇ ਆਪਦੇ ਉਸ ਖੁੱਸੇ ਹੋਏ ਰਾਜ ਨੂੰ ਮੁੜ ਪ੍ਰਾਪਤ ਕਰ ਲਈ, ਜਿੱਥੇ ਅਸੀਂ ਮਾਣ ਮਤਾ ਇਤਿਹਾਸ ਸਿਰਜੀਏ। ਆਓ ਰਲ ਮਿਲ ਕੇ ਸਭ ਹਿੰਮਤ ਕਰੀਏ। ਸੋ ਆਪ ਸਭ ਦਾ ਸ਼ੁਕਰਾਨਾ। ਗੁਰਦੁਆਰਾ ਕਮੇਟੀ, ਅੰਮ੍ਰਿਤਸਰ ਅਕਾਲੀ ਦਲ, ਫੈਡਰੇਸ਼ਨ, ਜਿੰਨੀਆਂ ਵੀ ਜਿੱਥੇ ਦੀਆਂ ਗੁਰੂ ਕੀਆਂ ਸੰਗਤਾਂ ਨੇ, ਆਪ ਦਾ ਕੋਟਾਨ ਕੋਟ ਸ਼ੁਕਰ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਦਰਸ਼ਨ ਦਿਦਾਰੇ ਕਰਾਏ ਹਨ ਆਪ ਸੰਗਤ ਦੇ। ਪਰ ਬੇਨਤੀ ਫਿਰ ਮੇਰੀ ਆ, ਮੇਰੀਆਂ ਭੈਣਾਂ ਨੂੰ, ਮੇਰੀਆਂ ਬੱਚੀਆਂ ਨੂੰ, ਮੇਰੇ ਭਰਾਵਾਂ ਨੂੰ, ਮੇਰੇ ਵੀਰਾਂ ਨੂੰ, ਭਾਈ ਸਮਾਂ ਹੈ ਕੁਝ ਕਰਨ ਦਾ, ਕਰੀਏ। ਆਪਾਂ ਕਿਰਤ ਕਰਨਾ ਹੋ ਕੇ ਜਾਈਏ ਕਿਤੇ। ਜਿਸ ਗੁਰੂ ਨੇ ਸਾਨੂੰ ਸਭ ਕੁਝ ਸਰਬੰਸ ਵਾਰ ਕੇ ਦਿੱਤਾ, ਜੇ ਅਸੀਂ ਉਹਦੇ ਦੱਸੇ ਹੋਏ ਮਾਰਗ 'ਤੇ ਨਹੀਂ ਚੱਲਾਂਗੇ ਤਾਂ ਮੈਂ ਇਹ ਮਹਿਸੂਸ ਕਰਦਾ ਕਿ ਮੈਂ ਕਿਰਤਕਣ ਹੋਵਾਂਗਾ। ਤੇ ਜੇ ਕਿਰਤਕਣ ਦੀ ਡੈਫੀਨੇਸ਼ਨ ਆਪਾਂ ਭਾਈ ਗੁਰਦਾਸ ਜੀ ਤੋਂ ਭਾਰੀ ਭੋਏ ਕਿਰਤਕਣ ਮੰਨਦੇ ਹੋ, ਫਿਰ ਕਿਰਤਕਣ ਕਿਹੋ ਜਿਹਾ ਹੁੰਦਾ ਹੈ। ਆਓ ਆਪਾਂ ਕਿਰਤਕਣ ਹੋ ਕੇ ਨਾ ਕਿਤੇ ਤੁਰੀਏ, ਗੁਰੂ ਵੱਲ ਨੂੰ ਮੁੱਖ ਲੈ ਕੇ ਜਾਈਏ। ਇਹ ਦੁਨਿਆਵੀ ਕੰਮ ਸਾਰੇ ਪਰਿਵਾਰ ਪਾਲਦੇ ਆ, ਇਹ ਵੀ ਚੱਲਣੇ ਨੇ। ਸਾਡੀ ਦੋ ਤਰ੍ਹਾਂ ਦੀ ਰਹਿਣੀ ਹੈ, ਇੱਕ ਨਿੱਜੀ ਰਹਿਣੀ, ਇੱਕ ਪੰਥਕ ਰਹਿਣੀ। ਨਿੱਜੀ ਰਹਿਣੀ 'ਚ ਅਸੀਂ ਪਰਿਵਾਰ ਪਾਲਣੇ ਨੇ, ਪੰਥਕ ਰਹਿਣੀ 'ਚ ਆਪਾਂ ਪੰਥ ਦੀ ਸੇਵਾ ਕਰਨੀ ਹੈ। ਆਓ ਸਾਈਡ ਬਾਈ ਸਾਈਡ ਇਹ ਸਭ ਕੁਝ ਕਰੀਏ। ਗੁਰੂ ਕਿਰਪਾ ਗੁਰੂ ਕੀ ਸੰਗਤ ਤੇ ਕਰੇ। ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਕਿਸੇ ਵੀ ਭੁੱਲ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਵੀਰ ਜੀ। ਤੇ 2 ਮਿੰਟ ਸਾਡੇ ਕੋਲ ਮਨਜੀਤ ਸਿੰਘ ਕੈਲੀਗਰੀ ਆਏ ਆ, ਇਹ ਵੀ 2 ਮਿੰਟ ਲੈਣ। ਤੇ ਡਾਕਟਰ ਜੀ ਨੂੰ ਬੇਨਤੀ ਕਰਾਂ, ਤੁਸੀਂ ਡਾਕਟਰ ਜੀ ਆ ਜਾਓ ਇੱਥੇ, ਆਪਾਂ ਨਾਲ ਲੱਗਦਾ ਸ਼ੁਰੂ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦੀਵਾਨ ਨਵੰਬਰ 1984 ਦਾ ਜਿਹੜਾ ਸਾਡਾ ਕਤਲੇਆਮ ਹੋਇਆ ਉਹਦੇ ਸੰਬੰਧ ਵਿੱਚ ਹੈ। ਮੈਂ ਆਪ ਜੀ ਤੇ ਡਾਕਟਰ ਸਾਹਿਬ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਰੁਕਾਂਗਾ। ਸਿਰਫ ਮੇਰੇ ਵਿਚਾਰ ਜਿਹੜੇ ਨਵੰਬਰ 84 ਤੇ ਕੇਂਦਰਿਤ ਹੋਣਗੇ, ਪਰ ਉਹਦੇ ਪਿੱਛੇ ਦੇਖਣਾ ਪਏਗਾ ਕਿ ਇਹ ਕੁਝ ਕਿਉਂ ਹੋਇਆ। ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਪੰਡਤ ਦਾ ਹੱਥ ਫੜ ਕੇ ਮਨਾ ਕੀਤਾ ਕਿ ਪੰਡਤ ਜੀ ਇਹ ਜਨੇਊ ਜਿਹੜਾ ਮੈਨੂੰ ਨਹੀਂ ਚਾਹੀਦਾ, ਇਹ ਜੇ ਕੋਈ ਜਨੇਊ ਤੇ ਤੁਹਾਡੇ ਕੋਲ ਹੈ, ਦਇਆ, ਕਪਾ, ਸੰਤੋਖ, ਸੂਤ, ਜਤ, ਗੰਢੀ, ਸੱਤ ਵਟ, ਇਹ ਜਨੇਊ ਕਾ ਜੀ ਕਾ ਹੈ ਤਾਂ ਪਾਂਡੇ ਕਾ। ਜੇ ਤਾਂ ਕੋਈ ਇਹੋ ਜਿਹਾ ਤੇਰੇ ਕੋਲ ਪੰਡਤ ਜੀ ਜਨੇਊ ਹੈਗਾ ਜਿਹੜਾ ਤੇਰੇ ਆਤਮਾ ਦੇ ਕੰਮ ਆਵੇ, ਫਿਰ ਤਾਂ ਪਾ ਦਿਓ, ਨਹੀਂ ਤਾਂ ਇਹ ਧਾਗੇ ਵਾਲਾ ਤਾਂ ਇੱਥੇ ਹੀ ਸੜ ਜਾਣਾ ਤੇ ਮੇਰੇ ਕਿਸੇ ਕੰਮ ਨਹੀਂ ਆਉਣਾ, ਇਹਦੀ ਮੈਨੂੰ ਕੋਈ ਲੋੜ ਨਹੀਂ। ਉਸ ਦਿਨ ਤੋਂ ਜਿਹੜੀ ਸੋਚ ਮਨੁੱਖਤਾ ਨੂੰ ਸਦੀਆਂ ਤੋਂ ਗੁਲਾਮ ਬਣਾ ਕੇ ਸ਼ੋਸ਼ਣ ਕਰ ਰਹੀ ਸੀ, ਜਿਹੜੇ ਲੋਕਾਂ ਨੇ, ਜਿਹੜੇ ਆਮ ਜਨਤਾ ਨੇ ਕਦੇ ਉਸ ਸੋਚ ਦਾ ਵਿਰੋਧ ਨਹੀਂ ਸੀ ਕੀਤਾ, ਤੇ ਇੱਕ 9 ਸਾਲ ਦਾ ਬੱਚਾ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਉਹਨੂੰ ਚੈਲੰਜ ਕਰ ਰਿਹਾ, ਤੇ ਉਸ
ਸੋਚ ਨੂੰ ਇਹ ਗੱਲ ਹਜਮ ਨਹੀਂ ਹੋਈ। ਉਸ ਦਿਨ ਤੋਂ ਲੈ ਕੇ ਉਹ ਸੋਚ ਜਿਹੜੀ ਆ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਖਿਲਾਫ ਲਾਮਬੰਦ ਹੋ ਰਹੀ ਸੀ ਤੇ ਗੋਂਦਾਂ ਗੁੰਦ ਰਹੀ ਸੀ। ਉਸੇ ਵਿਚਾਰਧਾਰਾ ਦੇ ਤਹਿਤ ਕਿੰਨੀ ਵਾਰੀ ਸਿੱਖਾਂ ਦਾ ਕਤਲਾਮ ਹੋਇਆ। ਇੱਕ ਦਿਨ ਦੇ ਵਿੱਚ ਅੱਧੀ ਕੌਮ ਵੀ ਸ਼ਹੀਦ ਕਰ ਦਿੱਤੀ ਗਈ। ਪਰ ਉਸ ਸਭ ਦੇ ਬਾਵਜੂਦ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਹ ਬੂਟਾ ਲਾਇਆ ਸੀ, 239 ਸਾਲ ਦਾ ਸਮਾਂ ਲਾ ਕੇ, ਜਿਹਨੂੰ ਗੁਰੂ ਸਾਹਿਬਾਨ ਨੇ ਆਪਣੇ ਖੂਨ ਦੇ ਨਾਲ ਸਿੰਜਿਆ, ਉਹ ਦਸਮ ਪਾਤਸ਼ਾਹ ਤੋਂ ਬਾਅਦ ਫਲੀ ਭੂਤ ਹੋ ਕੇ ਉਹਨੇ ਜ਼ਾਲਮ ਨੂੰ ਹਰ ਪਾਸੇ, ਜਿਹੜਾ ਵੀ ਜ਼ਾਲਮ ਚੜ ਕੇ ਆਇਆ, ਜਿਹੜੀ ਵਿਚਾਰਧਾਰਾ ਨੇ ਵੀ ਮਨੁੱਖਤਾ ਦਾ ਘਾਣ ਕੀਤਾ, ਉਹਨੂੰ ਚੈਲੰਜ ਕੀਤਾ। ਤੇ ਉਸੇ ਲੜੀ ਦੇ ਤਹਿਤ, ਜਿਸ ਤਰ੍ਹਾਂ ਜੇ ਅਸੀਂ ਅੱਗੇ ਅੱਜ ਆ ਜਾਈਏ, ਮੈਂ ਸਮਾਂ ਜ਼ਿਆਦਾ ਨਾ ਲਵਾਂ, ਫਿਰ ਇਤਿਹਾਸ ਸਾਰਾ ਜੇ ਅਸੀਂ ਪੜ੍ਹਦੇ ਹਾਂ ਤਾਂ ਉਤੋਂ ਇਹ ਗੱਲ ਦਾ ਅਹਿਸਾਸ ਹੁੰਦਾ ਕਿ ਉਹ ਵਿਚਾਰਧਾਰਾ ਇੱਥੇ ਜਿਹੜਾ 84 ਦਾ ਵੀ ਘੱਲੂਘਾਰਾ ਵਾਪਰਿਆ, ਉਹ ਦੋ ਵਿਚਾਰਧਾਰਾਵਾਂ ਦਾ ਟਕਰਾਅ ਸੀ। ਇੱਕ ਪਾਸੇ ਉਹ ਵਿਚਾਰਧਾਰਾ ਜਿਹੜੀ ਸਦੀਆਂ ਤੋਂ ਮਨੁੱਖਤਾ ਦਾ ਘਾਣ ਕਰ ਰਹੀ ਹੈ, ਮਨੁੱਖਤਾ ਨੂੰ ਜਿਹੜੇ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਸੀ। ਦੂਸਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਜਿਹੜੀ ਲਤਾੜਿਆਂ, ਗਰੀਬਾਂ, ਨਿਮਾਣਿਆਂ ਦਾ ਆਸਰਾ ਬਣ ਕੇ ਹਮੇਸ਼ਾ ਢਾਲ ਬਣ ਕੇ ਖੜੀ ਹੋਈ ਹੈ। ਜਿਹੜਾ 84 ਦਾ ਨਵੰਬਰ 84 ਦਾ ਸਪੈਸ਼ਲੀ ਜਿਹੜਾ ਵਿਤਰਾਂਤ ਹੈ, ਉਹਦੇ ਵਿੱਚ ਵੀ ਉਹ ਵਿਚਾਰਧਾਰਾ ਕੰਮ ਕਰਦੀ ਸੀ। ਕੋਈ ਨਾ ਕੋਈ ਬਹਾਨਾ ਲੱਭਿਆ ਜਾ ਰਿਹਾ ਸੀ। ਜਿਹੜਾ ਇੰਦਰਾ ਦਾ ਕਤਲ ਤਾਂ ਇੱਕ ਬਹਾਨਾ ਬਣਾਇਆ ਗਿਆ, ਬਹਾਨਾ ਲੱਭਿਆ ਜਾ ਰਿਹਾ ਸੀ ਭਈ ਸਿੱਖਾਂ ਨੂੰ ਕਦੋਂ ਕਿੱਦਾਂ ਸਬਕ ਸਿਖਾਇਆ ਜਾਵੇ। ਜੇ ਉਹ ਵਿਉਂਤਬੰਦੀ ਨਾ ਹੁੰਦੀ ਤਾਂ ਇੱਕ ਜਿਹੜੀਆਂ ਭੀੜਾਂ ਨੇ ਸਿੱਖਾਂ ਦਾ ਸ਼ਿਕਾਰ ਕੀਤਾ, ਜਿਹੜੀਆਂ ਭੀੜਾਂ ਨੇ ਸਿੱਖ ਬੀਬੀਆਂ ਨੂੰ ਸ਼ਰੇਆਮ ਗਲੀਆਂ ਦੇ ਵਿੱਚ ਹਿੰਦੁਸਤਾਨ ਦੀ ਰਾਜਧਾਨੀ ਦੇ ਵਿੱਚ ਬੇਪਤ ਕੀਤਾ, ਉਹ ਇੱਕੋ ਤਰੀਕਾ ਨਹੀਂ ਸੀ ਵਰਤਿਆ ਜਾ ਸਕਦਾ। ਇੱਕੋ ਤਰ੍ਹਾਂ ਦੇ ਸੋਟੇ, ਲੋਹੇ ਦੀਆਂ ਰਾਡਾਂ ਤੇ ਪੈਟਰੋਲ, ਡੀਜ਼ਲ ਤੇ ਕੈਮੀਕਲ ਜਿਹੜੇ ਮਿਕਸ ਕਰਕੇ ਸਿੱਖਾਂ ਦੀਆਂ ਜਾਇਦਾਦਾਂ ਨੂੰ ਲੂਣ ਦੇ ਲਈ ਵਰਤੀਆਂ ਗਈਆਂ, ਉਹ ਸਾਰਾ ਕੁਝ ਨਹੀਂ ਸੀ ਹੋ ਸਕਦਾ। ਇਹ ਸਾਰਾ ਕੁਝ ਸਾਬਤ ਕਰਦਾ ਕਿ ਸਰਕਾਰੀ ਤੌਰ ਤੇ ਇਹ ਪ੍ਰੀ ਪ੍ਰੋਗਰਾਮ ਸੀਗਾ ਜਿਹੜਾ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਮੌਕੇ ਦੀ ਹਕੂਮਤ ਨੇ ਵਰਤਿਆ। ਤੇ ਇੱਕ ਸਾਨੂੰ ਹੋਰ ਭੁਲੇਖਾ ਤੇ ਫਿਰ ਕਾਂਗਰਸ ਸੀ ਜਾਂ ਕੋਈ ਸੀ, ਪਰ ਉਹ ਮੈਂ ਫਿਰ ਦੁਬਾਰਾ ਦੁਹਰਾਉਣਾ ਭਈ ਕੋਈ ਕਾਂਗਰਸ, ਕੋਈ ਬੀਜੇਪੀ, ਕੋਈ ਜਿਹੜੀ ਮਰਜ਼ੀ ਉੱਥੇ ਸਰਕਾਰ ਆ ਜਾਵੇ, ਜਿਹੜੀ ਬ੍ਰਾਹਮਣਿਕਲ ਸੋਚ ਹੈ ਉਹ ਸਿੱਖਾਂ ਦੀ, ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੀ ਵਿਰੋਧੀ ਹੈ। ਉਸ ਵਿਚਾਰਧਾਰਾ ਦੇ ਤਹਿਤ ਸਾਡਾ ਕਤਲਾਮ ਹੋਇਆ। ਉਸ ਵਿਚਾਰਧਾਰਾ ਨੇ ਅੱਜ ਤੱਕ 40 ਸਾਲ ਬੀਤਣ ਦੇ ਬਾਅਦ ਵੀ ਤੁਹਾਨੂੰ ਇਨਸਾਫ ਨਹੀਂ ਦਿੱਤਾ। ਵਾਰ-ਵਾਰ ਕਮਿਸ਼ਨ ਬਣਾ ਕੇ, ਵਾਰ-ਵਾਰ ਤੁਹਾਨੂੰ ਵੋਟਾਂ ਦੇ ਸਮੇਂ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਸਾਨੂੰ ਨਾਅਰੇ ਲਾ ਕੇ 40 ਸਾਲਾਂ ਸਾਡੇ ਆਪਣਿਆਂ ਨੇ ਵੀ ਤੇ ਬੇਗਾਨਿਆਂ ਨੇ ਵੀ ਸਾਡੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਸਾਨੂੰ ਇੱਥੇ ਤੱਕ ਲਿਆਂਦਾ। ਤੇ ਇੱਕ ਹੋਰ ਗੱਲ, ਵੈਸੇ ਜਿਹੜੇ ਜਿੰਨੇ ਵੀ ਦਾਨਿਸ਼ਮੰਦ ਲੋਕ ਮਹਿਸੂਸ ਕਰਦੇ ਆ ਭਈ ਕਦੇ ਵੀ ਕਾਤਲ ਨੇ ਇਨਸਾਫ ਨਹੀਂ ਦਿੱਤਾ ਸੀ, ਕਾਤਲ ਕੋਲੋਂ ਇਨਸਾਫ ਦੀ ਭਾਲ ਕਰਦੇ ਰਹੇ ਅੱਜ ਤੱਕ, ਜਿਹਦਾ ਕਰਕੇ 40 ਸਾਲਾਂ ਵਿੱਚ ਅਸੀਂ ਹੋਰ ਵੀ ਖੁਆਰੀ ਦਾ ਮੂੰਹ ਦੇਖਿਆ। ਤੇ ਇਸੇ ਲੜੀ ਦੇ ਤਹਿਤ ਜਿਹੜੇ ਵਿਚਾਰਵਾਨ ਕੁਛ ਕਬੀਰਾਂ ਭੈਣਾਂ ਨੇ ਇਸ ਲੜੀ ਦੇ ਤਹਿਤ ਮੈਂ ਜ਼ਿਕਰ ਕਰਦਾ ਵੀ 1999 ਤੋਂ ਜਿਹੜਾ ਇਹ ਸਿੱਖ ਕਤਲੇਆਮ ਸੀ, 15 ਸਾਲ ਬੀਤ ਗਏ ਸੀ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਉਸ ਕਤਲੇਆਮ ਦੇ ਖਿਲਾਫ ਕੈਂਪੇਨ ਅਗੇਂਸਟ ਜੈਨੋਸਾਈਡ ਚਲਾਈ ਸਰੀ ਤੋਂ, ਜਿਹਦੇ ਤਹਿਤ ਅਸੀਂ ਖੂਨਦਾਨ ਕਰਕੇ, ਕਿਉਂਕਿ ਅਸੀਂ ਆਪਣੇ ਬੰਦਿਆਂ, ਭੈਣਾਂ ਭਰਾਵਾਂ ਦਾ ਖੂਨ ਡੁੱਲਦਾ ਦੇਖਿਆ, ਸੜਦਾ ਦੇਖਿਆ ਸੀ। ਤੇ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਮੁਤਾਬਕ ਜਿਹੜੀ ਉਸ ਖੂਨ ਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਲਈ ਵਰਤਣਾ ਸ਼ੁਰੂ ਕੀਤਾ। ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਕੈਂਪੇਨ ਚੱਲੀ, ਉਹਦੇ ਤਹਿਤ ਆਪਾਂ ਹੁਣ ਤਾਈਂ ਕੈਨੇਡਾ ਦੇ ਵਿੱਚ 2 ਲੱਖ ਤੋਂ ਉੱਪਰ ਜਾਨਾਂ ਬਚਾ ਚੁੱਕੇ। ਉਹਦਾ ਸਲੋਗਨ ਹੈਗਾ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ,
ਤੇ ਕੈਂਪੇਨ ਅਗੇਂਸਟ ਜੈਨੋਸਾਈਡ। 99 ਤੱਕ ਸਾਡੇ ਮੂੰਹਾਂ ਦੇ ਵਿੱਚ ਵੀ ਇਹ ਗੱਲ ਪਾਈ ਗਈ ਸੀ ਉਹ ਦੰਗੇ ਆ, ਤੇ ਅਸੀਂ ਵੀ ਅਣਘੋਲਪੁਣੇ ਦੇ ਵਿੱਚ ਉਹਨੂੰ ਦੰਗੇ ਦੰਗੇ ਕਹਿ ਕੇ ਪ੍ਰਚਾਰਦੇ ਰਹੇ ਤੇ ਮੰਨਦੇ ਰਹੇ, ਪਰ ਉਹ ਤੁਹਾਡਾ ਕਤਲੇਆਮ ਸੀ। ਅਕਾਰਡਿੰਗ ਟੂ UN ਦੀ ਜਿਹੜੀ ਡੈਫੀਨੇਸ਼ਨ ਆਫ ਜੈਨੋਸਾਈਡ ਹੈ ਉਹਦੇ ਮੁਤਾਬਕ ਤੁਹਾਡਾ ਕਤਲੇਆਮ ਸੀ ਸ਼ਰੇਆਮ। ਤੇ ਉਸ ਜਿਹੜੀ ਲਹਿਰ ਦੇ ਤਹਿਤ ਹਰੇਕ ਸਾਲ ਨਵੰਬਰ ਦੇ ਪਹਿਲੇ ਹਫ਼ਤੇ ਆਪਾਂ ਖੂਨਦਾਨ ਕੈਂਪ ਸਾਰੇ ਕੈਨੇਡਾ ਵਿੱਚ ਆਰਗੇਨਾਈਜ਼ ਕਰਦੇ ਹਾਂ, ਤੇ ਸਾਡੀ ਕੋਸ਼ਿਸ਼ ਹੈ ਨਵੰਬਰ ਦਾ ਪਹਿਲਾ ਹਫ਼ਤਾ ਸਿੱਖ ਕਤਲੇਆਮ ਯਾਦਗਾਰੀ ਹਫ਼ਤੇ ਦੇ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਸੈਟਅਪ ਕਰਨਾ, ਤੇ ਉਹ ਆਪਾਂ ਕਿਸੇ ਹੱਦ ਤਾਈਂ ਕਾਮਯਾਬ ਹਾਂ। ਇੱਥੇ ਕੈਨੇਡਾ ਵਿੱਚ 28 ਸ਼ਹਿਰਾਂ ਦੇ ਵਿੱਚ ਇਹ ਕੈਂਪੇਨ ਚੱਲਦੀ ਆ ਤੇ ਹੋਰ ਮੁਲਕਾਂ ਦੇ ਵਿੱਚ ਵੀ ਚੱਲਦੀ ਹੈ। ਤੇ ਅਸੀਂ ਅੱਜ ਜਿੱਥੇ ਖੜੇ ਆ, ਜਿਸ ਸੰਬੰਧ ਵਿੱਚ ਦੀਵਾਨ ਅੱਜ ਦਾ ਸਮਰਪਿਤ ਹੈ, ਜਿਹੜੇ ਵੀਰਾਂ ਭੈਣ ਸਾਡੇ ਨਿਰਦੋਸ਼ ਮਾਰੇ ਗਏ ਵੀਰਾਂ ਭੈਣਾਂ ਨੂੰ, ਉਹਨਾਂ ਸਾਰਿਆਂ ਨੂੰ ਸਾਡੀ ਸ਼ਰਧਾਂਜਲੀ ਇਹ ਹੋਏਗੀ ਕਿ ਅਸੀਂ ਆਪਸੀ ਜਿਹੜੇ ਕੋਈ ਵਿਤਕਰੇ ਉਹ ਭੁਲਾ ਕੇ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲੇਵਲ ਆਏ, ਹਰ ਨਾਮੇ ਕੇ ਹੋਵੋ ਜੋਰੀ, ਗੁਰਸਿੱਖ ਬੈਸੋ ਸਫਾਂ ਵਿਛਾਏ। ਸਾਡਾ ਕੌਮੀ ਘਰ ਵੀ ਤਾਂ ਹੀ ਸੰਭਵ ਹੈ ਜੇ ਅਸੀਂ ਇੱਕ ਬਣ ਕੇ ਇਕੱਠੇ ਹੋ ਕੇ ਚੱਲਾਂਗੇ, ਇਕੱਠੇ ਹੋ ਕੇ ਕੋਈ ਪ੍ਰੋਗਰਾਮ ਦੇਵਾਂਗੇ, ਉਹਦੇ ਤੇ ਅਮਲ ਕਰਾਂਗੇ, ਤਾਂ ਹੀ ਪੋਸੀਬਲ ਹੈ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਦਾ, ਆ ਜਾਓ ਡਾਕਟਰ ਸਾਹਿਬ ਜੀ। ਮਲਕੀ ਸਿੰਘ ਜੀ, ਤੁਸੀਂ ਬਾਅਦ 'ਚ ਧੰਨਵਾਦ ਕਰਦੇ ਹੋ। ਹੁਣ ਡਾਕਟਰ ਸਾਹਿਬ ਨੂੰ ਟਾਈਮ ਦੇਈਏ, ਕਿਉਂਕਿ ਆਪਾਂ ਲੇਟ ਹੋ ਗਏ ਆਲਰੇਡੀ, ਕਿਉਂਕਿ ਟਾਈਮ ਕਹਿ ਲਓ 2-2 ਮਿੰਟ ਕਰਦੇ ਹਾਂ, ਟਾਈਮ ਬਹੁਤ ਲੱਗ ਜਾਂਦਾ, ਤੇ ਆਪਾਂ ਜਿਹੜਾ ਅਸਲੀ ਲਾਹਾ ਲੈਣਾ ਉਹ ਲਾਹਾ ਲੈ ਸਕੀਏ। ਤੇ ਡਾਕਟਰ ਸਾਹਿਬ, ਸੰਗਤ ਜੀ ਦੇਖੋ, ਜੇ ਉਦੋਂ ਨੁਕਸਾਨ ਹੋਇਆ ਨਾ ਸਾਡਾ, ਤਾਂ ਗਲਤੀਆਂ ਸਾਡੀ ਵੀ, ਅਸੀਂ ਗੁਰੂ ਨੂੰ ਛੱਡ ਕੇ ਸਾਸਨ ਜੀ ਕਿੱਥੇ ਸੁੱਖ ਪਾ ਸਕਦੇ ਹਾਂ। ਜਦੋਂ ਗੁਰੂ ਦੇ ਆਸ਼ੇ ਤੇ ਅਸੀਂ ਨਹੀਂ ਤੁਰਾਂਗੇ ਤਾਂ ਸਾਡਾ ਹਰ ਵੇਲੇ ਨੁਕਸਾਨ ਹੋਣਾ। ਗੁਰੂ ਰਹਿਮਤ ਕਰਨ, ਅਸੀਂ ਕਹਿ ਲਓ ਗੁਰੂ ਦੇ ਆਸ਼ੇ ਤੇ ਤੁਰਨ ਦੀ ਕੋਸ਼ਿਸ਼ ਕਰੀਏ। ਡਾਕਟਰ ਸਾਹਿਬ ਆਪ ਜੀ ਸਮੂਹ ਪਹਿਲੋਂ ਵਾਬੇ ਪਾਇਆ ਬਖਸ਼ਦਾ, ਪਿੱਛੋਂ ਦੇ ਫਿਰ ਘਾੜ ਕਮਾਈ, ਰੇਤ ਅੱਖ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰ ਸਿਉ ਬਣ ਆਈ, ਬਾਬਾ ਪੈਂਦਾ ਸੱਚਖੰਡ, ਨੌ ਨਾਮ ਗਰੀਬੀ ਪਾਈ, ਬਾਬਾ ਦੇਖੈ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ, ਚੜਿਆ ਸੋਧਣ ਧਰਤ ਲੁਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਐਲਬਰਟਾ ਦੀ ਮੈਨੇਜਮੈਂਟ ਕਮੇਟੀ, ਸਮੂਹ ਸਿੱਖ ਸੰਗਤਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਐਡਮਿੰਟਨ ਤੇ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਦਾ ਇਹ ਵਿਸ਼ੇਸ਼ ਦੀਵਾਨ, ਜਿੱਥੇ ਜਗਤ ਗੁਰੂ ਪ੍ਰੋਫਿਟ ਆਫ ਹਿਊਮਨ ਕਾਈਂਡ ਗੁਰੂ ਨਾਨਕ ਸਾਹਿਬ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਉੱਥੇ ਸਾਡੀਆਂ ਅੱਖਾਂ ਦੇ ਸਾਹਮਣੇ 40 ਵਰ੍ਹੇ ਪਹਿਲਾਂ ਦਿੱਲੀ ਤੋਂ ਲੈ ਕੇ ਤ੍ਰਿਵੇਂਦਰਮ ਤੱਕ ਭਾਰਤ ਦੀ ਆਲਮੋਸਟ ਹਰ ਸਟੇਟ ਵਿੱਚ 30,000 ਤੋਂ ਜ਼ਿਆਦਾ ਸਿੱਖਾਂ ਦੀ ਨਸਲਕੁਸ਼ੀ, ਇਹ ਫਿਗਰ ਲਗਭਗ 9 ਅਮਰੀਕਾ ਦੀਆਂ ਸਟੇਟਾਂ ਨੇ ਮਤੇ ਕੀਤੇ ਨੇ ਜੈਨੋਸਾਈਡ ਤੇ 30,000 ਦੀ ਫਿਗਰ ਉਹਨਾਂ ਨੇ ਦਿੱਤੀ ਹੈ। ਉਹਨਾਂ ਸਾਡੇ ਵੀਰਾਂ ਭੈਣਾਂ ਦੇ ਜਿਨ੍ਹਾਂ ਦਾ ਸਿਰਫ ਕਸੂਰ ਇਹ ਸੀ ਕਿ ਉਹ ਗੁਰੂ ਨਾਨਕ ਨਾਮ ਲੇਵਾ, ਕਿਸੇ ਦੇ ਹੱਥ 'ਚ ਕੜਾ ਹੈ, ਕਿਸੇ ਦੇ ਟਰੱਕ ਤੇ ਖੰਡੇ ਦਾ ਨਿਸ਼ਾਨ ਹੈ, ਮਾਰਨ ਵਾਲਿਆਂ ਨੇ ਇਹ ਨਹੀਂ ਦੇਖਿਆ ਕਿ ਪੱਗ ਨਾਮਧਾਰੀਆਂ ਵਾਲੀ ਹੈ ਕਿ ਨੀਂਹਧਾਰੀਆਂ ਵਾਲੀ ਹੈ ਕਿ ਨਰਕਧਾਰੀਆਂ ਵਾਲੀ ਹੈ ਕਿ ਆਮ ਹੈ। ਉਹਨਾਂ ਦੇ ਲਈ ਹਰ ਸਿੱਖੀ ਦੇ ਚਿੰਨ੍ਹ ਵਾਲਾ
ਸਿੱਖ ਇਹ ਨਸਲਕੁਸ਼ੀ ਦੀਆਂ ਡੈਫੀਨੇਸ਼ਨਸ ਦੇ ਵਿੱਚ ਇੱਕ ਹਿੱਸਾ ਹੁੰਦਾ ਹੈ ਕਿ ਕਿਵੇਂ ਕਲੈਕਟਿਵ ਹੇਟਰੇਡ ਕ੍ਰੀਏਟ ਕੀਤੀ ਜਾਂਦੀ ਹੈ, ਕਿਵੇਂ ਫਿਰ ਉਸ ਦੇ ਲਈ ਇੱਕ ਮੁਹਿੰਮ ਵਿੱਢੀ ਜਾਂਦੀ ਹੈ, ਕਿਵੇਂ ਉਸ ਨੂੰ ਕਾਰਾਮਦ ਕਰਨ ਦੇ ਲਈ ਟੀਮਾਂ ਬਣਾਈਆਂ ਜਾਂਦੀਆਂ ਨੇ, ਕਿਵੇਂ ਐਗਜ਼ੀਕਿਊਟ ਕੀਤਾ ਜਾਂਦਾ ਹੈ, ਤੇ ਫਾਈਨਲ ਸਟੇਜ ਉਹਦੀ ਡਿਨਾਇਲ ਹੁੰਦਾ ਹੈ ਕਿ ਕਿਵੇਂ ਉਸ ਨੂੰ ਡਿਨਾਈ ਕੀਤਾ ਜਾਂਦਾ, ਮੁਕਰਿਆ ਜਾਂਦਾ ਹੈ। ਪਰ ਜਿਸ ਕੌਮ ਦੇ ਨਾਲ ਇਹ ਵਾਪਰਿਆ 40 ਵਰ੍ਹੇ ਬਹੁਤਾ ਵਕਤ ਨਹੀਂ ਹੁੰਦਾ, ਭਾਵੇਂ 20 ਸਾਲ ਦੀ ਜਨਰੇਸ਼ਨ ਹੁੰਦੀ ਹੈ, ਅਸੀਂ 2 ਜਨਰੇਸ਼ਨ ਪਹਿਲਾਂ ਦੀ ਗੱਲ ਕਰ ਰਹੇ ਹਾਂ, ਪਰ ਇਸ ਦੀਵਾਨ ਦੇ ਵਿੱਚ ਬਹੁਤ ਸਾਰੇ ਉਹ ਚਿਹਰੇ ਨੇ ਜਿਨ੍ਹਾਂ ਨਾਲ ਇਹਨਾਂ ਲਗਭਗ 4 ਦਹਾਕਿਆਂ ਦੇ ਵਿੱਚ ਹੀ ਕੰਮ ਕਰਨ ਦਾ ਮੌਕਾ ਵੀ ਮਿਲਿਆ। ਐਡਮਿੰਟਨ ਦੇ ਨਾਲ ਬਹੁਤ ਸਾਰੀਆਂ ਮੇਰੀਆਂ ਯਾਦਾਂ ਵੀ ਜੁੜੀਆਂ ਹੋਈਆਂ ਨੇ। 1990 ਦੇ ਵਿੱਚ ਜਦੋਂ ਖਾਲਿਸਤਾਨ ਅਫੇਅਰ ਸੈਂਟਰ ਅਸੀਂ ਐਸਟੈਬਲਿਸ਼ ਕੀਤਾ ਤੇ ਪਹਿਲੀ ਸਭ ਤੋਂ ਵੱਡੀ ਪ੍ਰੈਸ ਕਾਨਫਰੰਸ ਐਡਮਿੰਟਨ ਦੇ ਵਿੱਚ ਕੀਤੀ ਸੀ, ਜਿਹਦੇ ਵਿੱਚ ਬਹੁਤ ਸਾਰਾ ਜਿਹੜਾ ਇੱਥੋਂ ਦਾ ਤੁਹਾਡਾ ਕੈਨੇਡੀਅਨ ਮੀਡੀਆ ਹੈ, ਤੁਹਾਡੇ ਹੋਰ ਗਰੁੱਪ ਵੀ ਉਸ ਸ਼ਮੂਲੀਅਤ ਉਹਨਾਂ ਨੇ ਕੀਤੀ ਸੀ। ਉਹ ਮੇਰੇ ਲਈ ਆਪਣੇ ਕਰੀਅਰ ਦੀ, ਜੇ ਪੰਥਕ ਕਰੀਅਰ ਕਹਿਣਾ ਹੋਵੇ, ਇੱਕ ਬਹੁਤ ਵੱਡੀ ਇਵੈਂਟ ਸੀ। ਔਰ ਇਸ ਦੇ ਨਾਲ ਅਸੀਂ ਜਦੋਂ ਇਹ ਦੋਨਾਂ ਘਟਨਾਵਾਂ ਦਾ ਬੇਸ਼ੱਕ ਅੱਜ ਵਿਸ਼ੇਸ਼ ਜ਼ਿਕਰ ਹੈ, ਪਰ ਕੁੱਲ ਮਿਲਾ ਕੇ ਇਸ ਵੇਲੇ ਹਰ ਸਿੱਖ ਗੁਰੂ ਨਾਨਕ ਨਾਮ ਲੇਵਾ ਕਿ ਇਸ ਦੇ ਜੀਵਨ 'ਚ ਕਿੰਨੀ ਖੁਸ਼ਬੂ ਹੈ ਸਿੱਖੀ ਦੀ, ਕਿੰਨਾ ਸਿੱਖੀ ਤੋਂ ਦੂਰ ਹੈ। ਪਰ ਮੈਂ ਸਮਝਦਾ ਕਿ ਜਿਸ ਬੱਚੇ ਬੱਚੀ ਦੇ ਲਈ ਮਾਂ-ਬਾਪ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦਾ ਸਹਾਰਾ ਲੈ ਕੇ ਗੁਰਬਾਣੀ ਦੇ ਸ਼ਬਦ ਰਾਹੀਂ ਨਾਂ ਸਿੰਘ ਤੇ ਕੌਰ ਰੱਖਿਆ, ਜਾਂ ਉਹ ਜਿਨ੍ਹਾਂ ਨੇ ਜੀਵਨ ਦੇ ਵਿੱਚ ਕਿਸੇ ਹੋਰ ਪਾਸਿਓਂ ਆ ਕੇ ਸਿੱਖੀ ਦੇ ਰਸਤੇ ਨੂੰ ਅਖਤਿਆਰ ਕੀਤਾ, ਉਹ ਗੁਰੂ ਨਾਨਕ ਦਾ ਬੇਟਾ ਬੇਟੀ ਹੈ। ਅਸੀਂ ਸਾਰੇ ਇਨਸਾਨ ਹੈ, ਗਲਤੀਆਂ ਦੇ ਪੁਤਲੇ ਹੈ, ਗੁਨਾਹਗਾਰ ਹੈ। ਔਰ ਇਸੇ ਲਈ ਜਦੋਂ ਅਸੀਂ ਰੂਹਾਨੀ ਦੁਨੀਆ ਦੀ ਗੱਲ ਕਰਦੇ ਹਾਂ, ਇਹ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਕਿ ਕੌਣ ਉਸ ਦੇ ਨੇੜੇ ਹੈ, ਕਿਹੜਾ ਵਿੱਥ ਤੇ ਹੈ। ਔਰ ਇਹ ਮੌਕਾ ਹੈ ਜਦੋਂ ਕੌਮਾਂ ਦੀ ਸਰਵਾਈਵਲ ਦੀ ਲੜਾਈ ਹੁੰਦੀ ਹੈ, ਤੇ ਫਿਰ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਕੌਮ ਇੱਕ ਇਕੱਠੇ ਭਾਵਨਾ ਦੇ ਨਾਲ ਇਸ ਗੱਲ ਨੂੰ ਸਮਝਦੇ ਹੈ ਕਿ ਸਾਡੀ ਡੈਸਟਨੀ, ਸਾਡੀ ਹੋਣੀ ਟੁਗੈਦਰ ਹੈ, ਬੀ ਔਰ ਨਾਟ ਟੂ ਬੀ। ਫਿਰ ਅਸੀਂ ਟੁਗੈਦਰਨੈਸ ਦੇ ਨਾਲ ਹੀ ਸਟ੍ਰੈਟਜੀ ਬਣਾਉਂਦੇ ਹਾਂ, ਵਿਉਂਤਬੰਦੀ ਬਣਾਉਂਦੇ ਹਾਂ। ਜਿਹੜੇ ਮਤਭੇਦ ਹੁੰਦੇ ਨੇ ਜਾਂ ਵਿਚਾਰਧਾਰਕ ਕੋਈ ਵਖਰੇਵੇਂ ਹੁੰਦੇ ਨੇ ਜਾਂ ਨਿੱਜੀ ਵਖਰੇਵੇਂ ਵੀ ਹੁੰਦੇ ਨੇ, ਉਹਨਾਂ ਨੂੰ ਅਸੀਂ ਇੱਕ ਪਾਸੇ ਰੱਖ ਦਿੰਦੇ ਹਾਂ। ਉਦੋਂ ਸਾਡੇ ਸਾਹਮਣੇ ਚੈਲੰਜ ਇਹੀ ਹੁੰਦਾ ਹੈ ਕਿ ਅਸੀਂ ਕੌਮ ਦੀ ਹੋਣੀ ਨੂੰ ਸਿਰਜਣਾ ਹੈ। ਸਾਡੀ ਜਨਰੇਸ਼ਨ ਦੇ ਕੋਲ, ਕਿਉਂਕਿ ਅੱਜ ਜਦੋਂ ਅਸੀਂ ਦੁਨੀਆ ਨੂੰ ਇੱਕ ਗਲੋਬਲ ਵਿਲੇਜ ਕਹਿੰਦੇ, ਲਗਭਗ 8 ਬਿਲੀਅਨ ਲੋਕ ਇਸ ਪਲੈਨਟ ਤੇ ਰਹਿੰਦੇ ਨੇ ਔਰ ਲਗਭਗ 193 ਦੇਸ਼ ਰੈਗੂਲਰ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ। ਉਹਨਾਂ ਦੇ ਵਿੱਚ ਸਿੱਖ ਨੇਸ਼ਨ, ਸਿੱਖ ਕੌਮ, ਸਿੱਖ ਧਰਮ, ਸਿੱਖ ਤਹਿਜ਼ੀਬ, ਸਿਵਲਾਈਜੇਸ਼ਨ। ਕੱਲ ਵੀ ਸਿੰਘਾਂ ਦੇ ਨਾਲ ਵਿਚਾਰ ਦੇ ਦੌਰਾਨ ਮੈਂ ਇਹ ਕਿਹਾ ਸੀ ਕਿ ਅਸੀਂ ਮਹਿਜ਼ ਇੱਕ ਧਰਮ ਤੱਕ ਮਹਦੂਦ ਨਹੀਂ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਥਾਟ ਪ੍ਰੋਸੈਸ ਦੀ ਗੱਲ ਕਰਾਂਗੇ ਵੇਰਵੇ ਦੇ ਨਾਲ, ਤੇ ਫਿਰ ਸਾਨੂੰ ਇਹ ਸਮਝਣ 'ਚ ਵੀ ਮਦਦ ਮਿਲੇਗੀ ਕਿ ਗੁਰੂ ਸਾਹਿਬਾਨ ਨੇ ਉਸ ਧਰਤੀ ਦੇ ਉੱਤੇ, ਜਿਸ ਧਰਤੀ ਤੋਂ ਅਸੀਂ ਆਏ ਹਾਂ, ਜੇ ਦੋਵੇਂ ਪੰਜਾਬਾਂ ਨੂੰ ਇੱਕ ਨਜ਼ਰ ਨਾਲ ਦੇਖੀਏ ਤੇ ਦਰਿਆਏ ਇੰਡਸ ਤੋਂ ਲੈ ਕੇ ਜਮਨਾ ਤੱਕ ਇਹ ਜਿਹੜੀ ਤਹਿਜ਼ੀਬ, ਜਿਸ ਦੇ ਡਿਫਰੈਂਟ ਨਾਂ ਵੀ ਰਹੇ, ਕਦੇ ਸਪਤ ਸਿੰਧੂ ਸੀ, ਕਦੇ ਪੰਚਨਦ, ਭਾਵੇਂ ਅੱਜ 5 ਦਰਿਆ ਜਿੱਥੇ ਮਿਲਦੇ ਨੇ ਉਹਦੇ ਨਾਲ ਜੁੜਿਆ ਹੋਇਆ ਹੈ। 10ਵੇਂ ਪਾਤਸ਼ਾਹ ਨੇ ਜਦੋਂ ਰੈਫਰ ਕੀਤਾ ਤੇ ਉਹਨਾਂ ਨੇ ਕਿਹਾ ਮਦਰ ਦੇਸ਼ ਹਮ ਕੋ ਲੈ ਆਏ। ਕਿਸੇ ਪੀਰੀਅਡ ਇਸ ਇਲਾਕੇ ਨੂੰ ਮਦਰ ਦੇਸ਼ ਵੀ ਕਹਿੰਦੇ ਰਹੇ ਔਰ ਮੁਗਲਿਆ ਪੀਰੀਅਡ ਦੇ ਵਿੱਚ, ਮੋਸਟ ਲਾਈਕਲੀ ਅਕਬਰ ਦੇ ਪੀਰੀਅਡ ਦੇ ਵਿੱਚ, ਇਸ ਦਾ ਨਾਮ ਪਰਸ਼ੀਅਨਾਈਜ਼ਡ ਹੋਇਆ। ਫਾਰਸੀ ਦਾ ਪੰਜ-ਆਬ, 5 ਦਰਿਆਵਾਂ ਦੀ ਧਰਤੀ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ। ਔਰ ਜਦੋਂ ਦੁਨੀਆ ਦੀਆਂ ਅੱਡ-ਅੱਡ ਸਭਿਅਤਾਵਾਂ ਦੀ ਰਿਸਰਚ ਹੋਈ ਤੇ ਇਹ ਵੀ ਬ੍ਰਿਟਿਸ਼ ਦੇ ਖਾਤੇ 'ਚ ਜਾਂਦਾ ਹੈ ਕਿ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਅਸੀਂ ਕਹਿੰਦੇ ਹਾਂ, ਸਿੰਧੂ ਘਾਟੀ ਦੀ ਸਭਿਅਤਾ, ਇਹ ਲਾਰਕਾਨਾ ਅੱਜ ਪਾਕਿਸਤਾਨੀ ਸਿੰਧ ਸੂਬੇ ਦੇ ਵਿੱਚ ਹੈ। ਹੜੱਪਾ ਤੋਂ ਲੈ ਕੇ ਸਾਡੇ ਈਸਟ ਪੰਜਾਬ ਤੱਕ ਇਹ ਇੱਕ ਵੱਡੀ ਸਿਵਲਾਈਜੇਸ਼ਨ, ਲਗਭਗ 5-6 ਹਜ਼ਾਰ ਸਾਲ ਪਹਿਲਾਂ ਵੈਲ ਡਿਵੈਲਪਡ ਸਿਵਲਾਈਜੇਸ਼ਨ। ਜਦੋਂ ਦੁਨੀਆ ਦੇ ਅੱਡ-ਅੱਡ ਖਿੱਤਿਆਂ 'ਚ ਚਾਈਨੀਜ਼ ਸਿਵਲਾਈਜੇਸ਼ਨ ਸੀ,
ਅਸੀਂ ਮਿਡਲ ਈਸਟ ਦੀ ਬਗਦਾਦ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ, ਸਾਊਥ ਅਮਰੀਕਾ ਦੇ ਵਿੱਚ ਮਾਇਆਨ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ। ਹੁਣ ਇਸ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਜੇ 5000 ਸਾਲ ਦੀ ਹਿਸਟਰੀ 'ਚ 555 ਵਰੇ ਕੱਢ ਲਈਏ, 555 ਵਰੇ ਪਹਿਲਾਂ ਤੁਸੀਂ ਨਜ਼ਰ ਮਾਰੋ ਤੇ ਤੁਹਾਨੂੰ ਕੋਈ ਨਾਇਕ ਨਹੀਂ ਮਿਲਦਾ, ਤੁਹਾਨੂੰ ਕੋਈ ਐਸੀ ਪਰਸਨੈਲਿਟੀ ਨਹੀਂ ਮਿਲਦੀ ਜਿਹਨੂੰ ਤੁਸੀਂ ਨੇਮ ਕਰੋ। ਪੋਰਸ ਦਾ ਨਾਂ ਜੋੜ ਦਿੱਤਾ ਜਾਂਦਾ ਹੈ ਸਿਕੰਦਰ ਦੇ ਹਮਲੇ ਵੇਲੇ, ਪਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਕਦੇ ਵੀ ਪੰਜਾਬ ਦੀ ਕਿਸੇ ਮਾਂ ਨੇ ਆਪਣੇ ਪੁੱਤ ਦਾ ਨਾਂ ਪੋਰਸ ਨਹੀਂ ਰੱਖਿਆ। ਜੇ ਸੱਚਮੁੱਚ ਹੀ ਕੋਈ ਐਸਾ ਹੀਰੋ ਹੁੰਦਾ, ਪਰ ਬਹੁਤ ਵਾਰੀ ਹਿਸਟਰੀ ਉਹ ਬਣਾਉਂਦੇ ਨੇ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ, ਉਹੀ ਕ੍ਰੀਏਟ ਕਰਦੇ ਨੇ। ਔਰ ਇਸ ਦੇ ਲਈ ਮੈਂ ਅਕਸਰ ਜਦੋਂ ਇੱਕ ਸਿਵਲਾਈਜੇਸ਼ਨ ਦੂਸਰੀ ਨੂੰ ਕਿਲ ਕਰਦੀ ਹੈ ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਸਿਵਲਾਈਜੇਸ਼ਨ ਦੀ ਹਰ ਚੀਜ਼ ਨੂੰ ਮਿਟਾ ਦਿੱਤਾ ਜਾਏ, ਕਲੈਕਟਿਵ ਹਿਸਟਰੀ ਨੂੰ ਮਿਟਾ ਦਿੱਤਾ ਜਾਏ, ਉਹਨਾਂ ਦੇ ਸਿਵਲਾਈਜੇਸ਼ਨਲ ਜੇ ਕੋਈ ਐਲੀਮੈਂਟ ਹੈ ਉਹਨੂੰ ਖਤਮ ਕਰ ਦਿੱਤਾ ਜਾਏ, ਉਹਦੀਆਂ ਕਿਤਾਬਾਂ ਡਿਸਟਰੋਏ ਕਰ ਦਿੱਤੀਆਂ ਜਾਣ। ਔਰ ਮਿਲਾਨ ਕੁੰਦਰਾ ਇੱਕ ਫ੍ਰੀਲੈਂਸਰ ਜਿਹੜਾ ਹੈ ਉਹ ਥਿੰਕਰ ਹੋਇਆ, ਜਿਸ ਦੀ ਕੋਟ ਅਕਸਰ ਕੋਟ ਹੁੰਦੀ ਹੈ ਕਿ ਫਸਟ ਸਟੈਪ towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. Thus, the real struggle is of memory against forgetting. ਸਾਦਾ ਪੰਜਾਬੀ ਚ ਕਿ ਜਦੋਂ ਵੀ ਕੋਈ ਇਹ ਨਿਰਣਾ ਕਰਦਾ ਹੈ ਕਿ ਇਹਨਾਂ ਲੋਕਾਂ ਨੂੰ ਲਿਕੁਇਡੇਟ ਕਰਨਾ ਹੈ, ਖਤਮ ਕਰਨਾ ਹੈ, ਤੇ ਉਹ ਇਵੇਂ ਸ਼ੁਰੂ ਕਰਦਾ ਹੈ, ਉਸ ਦੀਆਂ ਕਿਤਾਬਾਂ ਡਿਸਟਰੋਏ ਕਰਦਾ ਹੈ, ਉਸ ਦਾ ਇਤਿਹਾਸ ਡਿਸਟਰੋਏ ਕਰਦਾ ਹੈ, ਉਸ ਦੀ ਤਹਿਜ਼ੀਬ ਡਿਸਟਰੋਏ ਕਰਦਾ ਹੈ। ਫਿਰ ਉਹ ਆਪਣੇ ਇਤਿਹਾਸਕਾਰ ਲਾਉਂਦਾ ਹੈ। ਅੱਜ ਤੁਸੀਂ ਹਿੰਦੂਤਵਾਦ ਦੀ ਤਾਕਤ ਵਾਲਿਆਂ ਕੋਲ ਦੇਖੋ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਾਂ ਸੈਂਟਰਲ ਯੂਨੀਵਰਸਿਟੀਜ਼ ਤੋਂ ਲੈ ਕੇ CBSE ਤੋਂ ਲੈ ਕੇ ਸਟੇਟਾਂ ਦਾ, ਹਾਲਾਂਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਐਜੂਕੇਸ਼ਨ ਸਟੇਟ ਸਬਜੈਕਟ ਹੈ, ਪਰ ਕਦੇ ਤੁਸੀਂ ਜਦੋਂ ਪੰਜਾਬ ਵਿਜ਼ਿਟ ਕਰਦੇ ਹੋ ਜਾਂ ਦਿੱਲੀ ਜਾਂ ਦੂਸਰੀਆਂ ਥਾਵਾਂ ਤੇ ਜਿੱਥੇ ਸਾਡੇ ਵੀਰ ਰਹਿੰਦੇ ਨੇ, ਕਦੇ ਜਿਹੜੇ ਉਹ ਪੜ੍ਹਨ ਵਾਲੇ ਬੱਚੇ ਨੇ ਉਹਨਾਂ ਕਿਤਾਬਾਂ ਨੂੰ ਚੁੱਕ ਕੇ ਦੇਖੋ, ਉਹ ਕਿਹੜਾ ਸਿਵਲਾਈਜੇਸ਼ਨਲ ਇਤਿਹਾਸ ਪੜ੍ਹ ਰਹੇ ਨੇ, ਉਹਨਾਂ ਨੂੰ ਕੀ ਪੜ੍ਹਾਇਆ ਜਾ ਰਿਹਾ ਹੈ, ਉਹਨਾਂ ਨੂੰ ਤੁਹਾਡਾ ਪ੍ਰਾਈਡ ਜੋ ਕੁਝ ਅਸੀਂ ਕੀਤਾ ਇਹਨਾਂ 555 ਵਰਿਆਂ ਇਹ ਕੋਈ ਸੌਖਾ ਨਹੀਂ ਹੈ। ਲੇਕਿਨ ਜਿਨ੍ਹਾਂ ਦੇ ਕੋਲ ਪਾਵਰ ਹੈ ਉਹਨਾਂ ਨੇ ਇਤਿਹਾਸ ਵੀ ਨਵਾਂ ਸਿਰਜਣਾ ਹੈ, ਉਹਨਾਂ ਨੇ ਸੱਭਿਅਤਾ ਵੀ, ਉਹ ਭਾਵੇਂ ਸੌਫਟ ਪਾਵਰ ਬਾਲੀਵੁੱਡ ਦੇ ਹਵਾਲੇ ਨਾਲ ਹੈ ਜਾਂ ਅੱਜ ਉਹਨਾਂ ਦੇ ਜਿਹੜੇ ਉਹਨਾਂ ਨੇ ਆਈਕਨ ਆਪਣੇ ਖੜੇ ਕਰ ਦਿੱਤੇ ਨੇ, ਕੋਈ ਸਾਵਰਕਰ ਖੜਾ ਕਰ ਦਿੱਤਾ ਹੈ, ਕੋਈ ਤਾਂਤਿਆ ਟੋਪੇ ਖੜਾ ਕਰ ਦਿੱਤਾ ਹੈ, ਕੋਈ ਹੋਰ ਖੜਾ ਕਰ ਦਿੱਤਾ, ਕਿਉਂਕਿ ਉਹਨਾਂ ਦੇ ਕੋਲ ਪਾਵਰ ਹੈ, ਜਿਹਨੂੰ ਮਰਜ਼ੀ ਉਹ ਹੀਰੋ ਬਣਾ ਦੇਣ, ਜਿਹਨੂੰ ਮਰਜ਼ੀ ਜ਼ੀਰੋ ਕਰਾ ਦੇਣ। ਔਰ ਦੂਸਰਾ ਪਾਰਟ ਜਿਹੜਾ ਮਿਲਾਨ ਕੁੰਦਰਾ ਨੇ ਕੰਕਲੂਡ ਕੀਤਾ ਹੈ ਕਿ ਅਸਲ ਸਟਰਗਲ ਜਿਹੜੀ ਹੈ ਉਹ ਮੈਮਰੀ ਅਗੇਂਸਟ ਫਾਰਗੇਟਿੰਗ ਹੈ। ਉਹ ਇਹ ਵੀ ਯਤਨ ਕਰਨਗੇ ਕਿ ਤੁਸੀਂ ਭੁੱਲ ਜਾਓ, ਆਗੇ ਦੇਖੋ, ਮੂਵ ਫਾਰਵਰਡ। ਇਹ ਤੁਹਾਨੂੰ ਨਾਰੇ ਸੁਣਨ ਨੂੰ ਮਿਲਣਗੇ। ਤੇ ਕੋਈ ਭਲਾ ਬੰਦਾ ਪੁੱਛ ਰਿਹਾ ਸੀ ਕਿ ਭਾਈ ਰਾਮ ਤੇ ਰਾਵਣ ਜੀ ਦਾ, ਜਾਂ ਰਾਮ ਜੀ ਤੇ ਰਾਵਣ ਜੀ ਦਾ ਅਸੀਂ ਉਹ ਦੇਖਦੇ ਹਾਂ ਸਾਰਾ, ਵੀ ਤੁਸੀਂ ਤਾਂ ਹਰ ਸਾਲ ਰਾਵਣ ਵੀ ਫੂਕਦੇ ਹੋ, ਉਹਦੇ ਭਰਾਵਾਂ ਨੂੰ ਵੀ ਨਹੀਂ ਤੁਸੀਂ ਮਾਫ ਕੀਤਾ, ਮੇਘਨਾਥ ਔਰ ਦੂਜਿਆਂ ਨੂੰ ਕਿੰਨੇ ਹਜ਼ਾਰਾਂ ਸਾਲ ਹੋ ਗਏ, ਭਾਵੇਂ ਰਾਵਣ ਤੋਂ ਬਦਤਰ ਨਸਲ ਦੇ ਲੋਕ ਅੱਜ ਤੁਹਾਡੇ ਰਾਜ 'ਚ ਵਿਚਰਦੇ ਨੇ, ਤੇ ਤੁਸੀਂ ਸਾਨੂੰ ਇਹ ਐਡਵਾਈਸ ਕਰਦੇ ਹੋ ਕਿ ਭਾਈ ਭੁੱਲ ਜਾਈਏ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਨੇ ਆਪਣੇ ਸ਼ਹੀਦਾਂ ਨੂੰ, ਆਪਣੇ ਨਾਲ ਵਾਪਰੇ ਵਰਤਾਂਤ ਨੂੰ, ਆਪਣੇ ਨਾਇਕਾਂ ਨੂੰ, ਫਿਰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ, ਉਹ ਇਤਿਹਾਸ ਦੇ ਘੱਟੇ ਵਿੱਚ ਗਵਾਚ ਜਾਂਦੀਆਂ ਨੇ। ਇਹ ਗੱਲ ਮੇਰੀ ਕਹੀ ਹੋਈ ਨਹੀਂ ਹੈ, ਇਸ ਸਰ ਕਪੂਰ ਸਿੰਘ ਜਿਹਨਾਂ ਦਾ ਜ਼ਿਕਰ ਵੀਰ ਗੁਰਦੇਵ ਸਿੰਘ ਹੋਰਾਂ ਨੇ ਕੀਤਾ ਹੈ, ਉਹਨਾਂ ਦਾ ਕਹਿਣਾ ਹੈ ਕਿ ਵੀ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੁਦਰਤ ਦੇ ਨੇਮ, ਕੁਦਰਤ ਦਾ ਸਿਸਟਮ ਸਭ ਲਈ ਇੱਕੋ ਜਿਹਾ ਹੁੰਦਾ ਹੈ। ਸੂਰਜ ਦੀ ਰੋਸ਼ਨੀ ਹਰ ਇੱਕ ਦੇ ਲਈ ਇੱਕੋ ਜਿਹੀ ਹੈ। ਔਰ ਇਸ ਸਭ ਦੇ ਚਲਦਿਆਂ ਜੇ ਅਸੀਂ ਸਮੇਂ ਦੇ ਹਾਣ ਦੇ ਨਹੀਂ ਹੋਵਾਂਗੇ ਤੇ ਫਿਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵੱਡੀਆਂ ਵੱਡੀਆਂ ਤਾਕਤਾਂ ਜਿਹੜੀਆਂ ਇਸ ਪਲੈਨਟ ਦੇ ਉੱਤੇ ਕਦੇ ਦੰਦ ਲਾਉਂਦੀਆਂ ਫਿਰਦੀਆਂ ਸੀ, ਜੇ ਉਹ ਆਪਣੇ ਉਸ ਨਿਸ਼ਾਨੇ ਤੋਂ ਉਹਨਾਂ ਨੇ ਗੁਰੇਜ਼ ਕੀਤਾ ਜਾਂ ਡਿੱਗੀਆਂ ਤਾਂ ਫਿਰ ਤਬਾਹ ਹੋਈਆਂ। ਤੇ ਇਹ ਗੱਲ ਸਾਨੂੰ ਵੀ ਯਾਦ ਰੱਖਣੀ ਹੋਏਗੀ। ਅਸੀਂ ਇਸ ਲਈ ਨਹੀਂ ਯਾਦ ਕਰਨਾ ਚਾਹੁੰਦੇ ਆਪਣੇ ਸ਼ਹੀਦਾਂ ਨੂੰ ਜਾਂ ਆਪਣੇ ਬੇਗੁਨਾਹ ਉਹਨਾਂ ਲੋਕਾਂ ਨੂੰ
ਜਦੋਂ ਅਸੀਂ ਸੋਹਣੇ ਸੋਹਣੇ ਘਰਾਂ 'ਚ ਰਹਿੰਦੇ ਹਾਂ, ਗੁਰੂ ਨੇ ਸਾਨੂੰ ਬਖਸ਼ੇ ਨੇ, ਇਹ ਗੁਰੂ ਦੀ ਰਹਿਮਤ ਹੈ। ਗੁਰੂ ਨੇ ਕਿਹਾ ਹੋਇਆ ਹੈ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾ। ਮੋਤੀਆਂ ਦੇ ਕਾਰਨ ਸਟੱਡਡ ਵਿਦ ਦਾ ਜੂਸ, ਅਗਰ, ਚੰਦਨ, ਕੇਸਰ, ਇਹਨਾਂ ਸਾਰਿਆਂ ਦੀਆਂ ਖੁਸ਼ਬੂਆਂ, ਪਰ ਉਹਦੇ ਥੱਲੇ ਬੈਠ ਕੇ ਕਿਤੇ ਰੱਬ ਦਾ ਨਾਂ ਨਾ ਭੁੱਲੇ। ਜਦੋਂ ਰੱਬ ਦਾ ਨਾਂ ਯਾਦ ਹੈ, ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਸਾਡੀ ਅਰਦਾਸ, ਕਦੇ ਅਰਦਾਸ ਤੱਕ ਅਸੀਂ ਇੰਨੇ ਥੱਕ ਚੁੱਕੇ ਹੁੰਦੇ ਹਾਂ ਕਿ ਪ੍ਰਸ਼ਾਦ ਵੱਲ ਧਿਆਨ ਹੁੰਦਾ ਹੈ, ਪਰ ਜਿਨ੍ਹਾਂ ਨੇ ਸਾਡੀ ਅਰਦਾਸ ਬਜ਼ੁਰਗਾਂ ਨੇ ਇਹਨਾਂ 5 ਸਦੀਆਂ ਦੇ ਵਿੱਚ ਡਿਵੈਲਪ ਕੀਤੀ, ਉਹਦਾ 2/3 ਇਤਿਹਾਸ ਹੈ, 2/3 ਹਿਸਟਰੀ ਹੈ। 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਨ ਤੋਂ ਬਾਅਦ ਅਸੀਂ ਹਿਸਟਰੀ ਦਾ ਚੈਪਟਰ ਖੋਲ ਲੈਂਦੇ ਹਾਂ। ਹੁਣ ਕੋਈ ਪੁੱਛ ਸਕਦਾ ਹੈ ਵੀ ਅਰਦਾਸ ਦਾ ਅਕਾਲ ਪੁਰਖ ਵਾਚਕ ਹੈ, ਅਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ ਰਹੇ ਹਾਂ, ਤੇ ਇਹ ਸਾਰਾ ਇਤਿਹਾਸ ਕਿਉਂ ਰਿਮਾਈਂਡ ਕਰਵਾਇਆ ਜਾਂਦਾ ਹੈ? ਤਾਂ ਕਿ ਜਿਹੜਾ ਉਸ ਅਰਦਾਸ ਦੇ ਵਿੱਚ ਜੁੜਿਆ ਹੋਇਆ ਸਿੱਖ ਬੱਚਾ ਬੱਚੀ ਹੈ, ਉਸ ਨੂੰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਉਹਦੇ ਸਿਰ ਤੇ ਦਸਤਾਰ ਹੈ, ਜਿਹੜਾ ਉਹਦੇ ਨਾਂ ਦੇ ਨਾਲ ਸਿੰਘ ਤੇ ਕੌਰ ਲੱਗਾ ਹੋਇਆ ਹੈ, ਇਹਦੇ ਲਈ ਬੰਦ ਕਟਵਾਏ ਹੋਏ ਨੇ, ਖੋਪੜੀਆਂ ਲੁਹਾਈਆਂ ਹੋਈਆਂ ਨੇ, ਚਰਖੀਆਂ ਤੇ ਚੜੇ ਹੋਏ ਨੇ, ਆਰਿਆਂ ਨਾਲ ਚਰਾਏ ਗਏ ਨੇ, ਔਰ ਉਸ ਦੇ ਵਿੱਚ ਕੋਈ, ਔਰ ਇਹ ਕਿੰਨੀ ਸਿਆਣਪ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇਤ ਸੀ। ਪਹਿਲਾ ਇਹ ਜੁਮਲਾ ਹੀ ਦੱਸ ਦਿੰਦਾ ਹੈ ਕਿ ਕੁਰਬਾਨੀਆਂ ਦੇ ਇਸ ਪਿੜ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਸਪੁੱਤਰ ਵੀ ਤੇ ਸਪੁੱਤਰੀਆਂ ਕਿਉਂ ਨਾ ਸਿੰਘਣੀਆਂ ਕੁਰਬਾਨੀ ਕਰਦੀਆਂ। ਕਦੇ ਗੈਰ ਸਿੱਖ ਸਕਾਲਰਸ ਨਾਲ ਗੱਲ ਕਰੋ, ਇੱਕ ਇੰਟਰਫੇਥ ਮੀਟਿੰਗ ਦੇ ਵੇਲੇ ਇੱਕ ਇਸਲਾਮਿਕ ਸਕਾਲਰ ਕਹਿਣ ਲੱਗੇ ਕਿ ਜੀ ਦੇਖੋ, ਬੇਸ਼ੱਕ ਸਾਡਾ ਆਪਣਾ ਕਨਸੈਪਟ ਹੈ ਜੰਨਤ ਦਾ ਵੀ, ਔਰ ਅਸੀਂ ਆਪਣੇ ਬਿਨਾਂ ਆਪਣੇ ਬਰਾਬਰ ਕਿਸੇ ਨੂੰ ਨਹੀਂ ਮੰਨਦੇ, ਪਰ ਇਹ ਗੱਲ ਮੰਨਣੀ ਪਏਗੀ ਕਿ ਜੋ ਵਿਮਨ ਨੂੰ ਰਾਈਟਸ ਸਿੱਖ ਗੁਰੂ ਸਾਹਿਬਾਨ ਨੇ ਦਿੱਤੇ, ਉਹਨਾਂ ਨੇ ਕਿਹਾ ਜੀ ਸਭ ਤੋਂ ਵੱਡੀ ਗੱਲ ਤਾਂ ਤਲਵਾਰ ਦਿੱਤੀ, ਕਿਰਪਾਨ ਦਿੱਤੀ। ਜਦੋਂ ਅੰਮ੍ਰਿਤ ਛਕਣਾ, ਕੌਰ ਪ੍ਰਿੰਸ ਜਿਹਦੇ ਕੋਲ ਕਿਰਪਾਨ ਹੈ ਉਹ ਅਬਲਾ ਨਹੀਂ ਹੈ। ਸਿੱਖ ਤਹਿਜ਼ੀਬ ਨੇ ਲਫ਼ਜ਼ਾਂ ਦੇ ਅਰਥ ਬਦਲ ਦਿੱਤੇ, ਅਬਲਾ ਹੈ ਜਿਹਦੇ ਕੋਲ ਬਲ ਨਹੀਂ ਹੈ। ਪਰ ਇੱਥੇ ਗੁਰੂ ਕੀਆਂ ਸ਼ਹਿਜ਼ਾਦੀਆਂ ਨੇ, ਗੁਰੂ ਕੀਆਂ ਕੌਰਾਂ ਨੇ, ਉਹਨਾਂ ਨੇ ਉਹ ਇਤਿਹਾਸ ਰਚਿਆ। ਜੇ ਤੁਸੀਂ ਉਹ ਸਾਰੇ ਦੌਰ ਨੂੰ ਦੇਖੋ ਤੇ ਕੱਲਾ ਮਾਤਾ ਖੀਵੀ ਜੀ ਦੇ ਲੰਗਰ ਤੱਕ ਮਹਿਦੂਦ ਨਹੀਂ ਹੈ। ਇਸ ਇਤਿਹਾਸ ਨੇ ਮਾਈ ਭਾਗੂ ਵਰਗੇ ਕਰੈਕਟਰ, ਇਸ ਇਤਿਹਾਸ ਨੇ ਰਾਣੀ ਸਦਾ ਕੌਰ ਵਰਗੇ ਕਰੈਕਟਰ, ਤੇ ਅੱਜ ਦੀ ਸਟਰਗਲ ਚ ਜਾਂ 31 ਅਕਤੂਬਰ ਗੁਜ਼ਰਿਆ, ਸ਼ਹੀਦ ਬਿਆਨ ਸਿੰਘ, ਸਤਵੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ ਦਾ ਅਸੀਂ ਜ਼ਿਕਰ ਕਰਦੇ, ਬੀਬੀ ਅਲੋਕਾਰ ਸੁਹਾਗਣ ਜਿਹਦੇ ਨਾਲ ਲਫ਼ਜ਼ ਲੱਗਾ ਬੀਬੀ ਸੁਰਿੰਦਰ ਕੌਰ, ਜਿਨ੍ਹਾਂ ਦੀ ਮੰਗਣੀ ਹੋਈ ਸੀ ਸਤਵੰਤ ਸਿੰਘ ਨਾਲ, ਅਰਦਾਸ ਹੋਈ ਸੀ ਮੰਗਣੀ ਦੀ, ਤੇ ਜਦੋਂ ਉਹਨਾਂ ਨੇ ਇੰਨਾ ਵੱਡਾ ਕਾਰਨਾਮਾ ਕੀਤਾ, ਜ਼ਾਹਰ ਹੈ ਕਿ ਉਹਨਾਂ ਨੇ ਸ਼ਹੀਦੀ ਜਾਮ ਪੀਣਾ ਸੀ। ਸਮੁੱਚੇ ਪਰਿਵਾਰ ਨੇ ਉਸ ਵੇਲੇ ਦੇ ਦਬਦਬੀ ਟਕਸਾਲ ਔਰ ਦੂਜੇ ਸਾਰਿਆਂ ਨੇ ਉਹਨਾਂ ਨੂੰ, ਬੀਬੀ ਜੀ ਨੂੰ ਕਿਹਾ ਕਿ ਤੁਸੀਂ ਆਪਣਾ ਆਨੰਦ ਕਿਤੇ ਹੋਰ ਪੜ੍ਹਾ ਲਓ, ਕਿਉਂਕਿ ਸਤਵੰਤ ਸਿੰਘ ਨੇ ਤਾਂ ਫਾਂਸੀ ਚੜ੍ਹ ਜਾਣਾ। ਉਹਨੇ ਕਿਹਾ ਨਹੀਂ, ਮੇਰੀ ਅਰਦਾਸ ਸਤਵੰਤ ਨਾਲ ਹੋਈ ਹੈ। ਭਾਈ ਸਤਵੰਤ ਸਿੰਘ ਦੀ ਤਸਵੀਰ ਦੇ ਨਾਲ ਉਹਨਾਂ ਨੇ ਲਾਵਾਂ ਲਈਆਂ, ਔਰ ਉਹਨਾਂ ਨੂੰ ਅਲੋਕਾਰ ਸੁਹਾਗਣ ਕੁਝ ਸਮੇਂ ਪਹਿਲਾਂ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਉਹ ਚੜ੍ਹਾਈ ਕਰ ਗਏ। ਮੈਂ ਇਹ ਇਸ ਲਈ ਰਿਮਾਈਂਡ ਕਰਵਾਉਣਾ ਚਾਹੁੰਦਾ ਕਿ ਇਹ ਜਿਹੜਾ ਇਤਿਹਾਸ ਕਰੰਟ ਇਹਨਾਂ 4 ਦਹਾਕਿਆਂ ਦੇ ਵਿੱਚ, ਇੱਕ ਪਾਸੇ ਜ਼ੁਲਮ ਦਾ ਇਤਿਹਾਸ ਹੈ, ਉਹ ਤੁਹਾਡੇ ਇਸ ਪੀਰੀਅਡ ਨੂੰ ਕਾਲਾ ਦੌਰ ਕਹਿਣਗੇ, ਉਹ ਤੁਹਾਨੂੰ ਕਹਿਣਗੇ ਕਿ ਜੀ ਅੱਤਵਾਦੀਆਂ ਦਾ ਦੌਰ, ਦੂਸਰਿਆਂ ਦਾ। ਇਹ ਨੈਰੇਟਿਵ ਦੀ ਗੱਲ, ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ, ਨੈਰੇਟਿਵ ਇਵੇਂ ਹੀ ਹੁੰਦਾ ਹੈ ਕਿ ਇੱਕ ਦਾ ਫਰੀडम ਫਾਈਟਰ, ਦੂਸਰੇ ਦਾ ਟੈਰਰਿਸਟ ਹੁੰਦਾ ਹੈ। ਅਮਰੀਕਾ ਇਸ ਵੇਲੇ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਹੈ। ਕਦੇ ਤੁਸੀਂ ਜਾਰਜ ਵਾਸ਼ਿੰਗਟਨ, ਗੈਰੀ ਐਡਮਸ, ਥਾਮਸ ਜੈਫਰਸਨ, ਬੈਂਜਾਮਿਨ ਫਰੈਂਕਲਿਨ, ਜਿਹੜੇ ਫਾਊਂਡਿੰਗ ਫਾਦਰ ਨੇ ਇਸ ਮੁਲਕ ਦੇ, ਇਹ ਸਾਰੇ ਟੈਰਰਿਸਟ ਡਿਕਲੇਅਰਡ ਸੀ ਇੰਗਲੈਂਡ ਦੇ ਉਸ ਪੀਰੀਅਡ। ਜਾਰਜ ਵਾਸ਼ਿੰਗਟਨ ਤੋਂ ਵੱਡਾ ਜਿਹੜਾ ਫਾਦਰ ਹੈ ਨੇਸ਼ਨ ਦਾ, ਉਸ ਤੋਂ ਵੱਡਾ ਕੋਈ ਟੈਰਰਿਸਟ ਨਹੀਂ ਸੀ। ਹੁਣ ਇਹ ਇਵੇਂ ਹੀ ਹੁੰਦਾ ਹੈ, ਜਦੋਂ ਤੁਸੀਂ ਲੜਦੇ ਹੋ, ਇੱਕ ਦਾ ਫਰੀडम ਫਾਈਟਰ, ਕਿਉਂਕਿ ਜਿਹਦੇ ਖਿਲਾਫ ਲੜਨਾ ਉਹਨੇ ਉਸ ਨੂੰ ਨੈਗੇਟਿਵਿਟੀ ਦੇ ਵਿੱਚ ਪ੍ਰੈਜ਼ੈਂਟ ਕਰਨਾ ਹੈ। ਔਰ ਇਹੀ ਗੱਲ ਜਦੋਂ ਅਸੀਂ ਸੱਚ, ਹੱਕ, ਇਨਸਾਫ ਦੇ ਹਵਾਲੇ ਨਾਲ ਕਰਦੇ, ਤੇ ਫਿਰ ਇੰਡਸ ਵੈਲੀ ਸਿਵਲਾਈਜੇਸ਼ਨ 5000 ਸਾਲ ਦੀ ਦੇ ਵਿੱਚ ਇਹ 555 ਵਰੇ ਕਿਉਂ ਅਹਿਮੀਅਤ ਰੱਖਦੇ? ਉਸ ਤੋਂ ਪਹਿਲਾਂ ਦੇ ਹੀਰੋ ਕਿਉਂ ਨਹੀਂ ਹੈ ਕੋਈ? ਕਿਉਂ ਨਹੀਂ ਕੋਈ ਤੁਹਾਡੀ ਕਲੈਕਟਿਵ ਮੈਮਰੀ 'ਚ ਕਿਸੇ ਪੰਜਾਬ ਵਿੱਚ ਇੰਡਸ ਵੈਲੀ ਸਿਵਲ ਹੀਰੋ ਗਾਇਬ ਨਹੀਂ ਹੁੰਦੇ ਕਲੈਕਟਿਵ ਮੈਮਰੀ 'ਚੋਂ। ਕਬੀਲੇ ਆਪਣੇ ਸਰਦਾਰਾਂ ਨੂੰ ਭੁੱਲਦੇ ਨਹੀਂ ਨੇ।
ਇਸ ਲਈ ਕਿ ਇਸ 5000 ਸਾਲ ਦੀ ਸਿਵਲਾਈਜੇਸ਼ਨਲ ਇਸ ਵਾਕ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ 555 ਵਰੇ ਪਹਿਲਾਂ ਜਦੋਂ ਗੁਰੂ ਨਾਨਕ ਉਸ ਧਰਤੀ ਤੇ ਆਏ ਤੇ ਇੱਕ ਨਵੀਂ ਸਿਵਲਾਈਜੇਸ਼ਨ ਦਾ ਜਨਮ ਹੋਇਆ। ਭਾਈ ਗੁਰਦਾਸ ਜੀ ਸਾਡੇ ਬਹੁਤ ਵੱਡੇ ਸਕਾਲਰ ਨੇ। ਤੁਸੀਂ ਇਹ ਸ਼ਬਦ ਅਕਸਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪੜ੍ਹਦੇ ਹੋ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੁਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ, ਸਿੰਘ ਬੁੱਕੇ, ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪੜ ਸੋਆ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਦਮਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਮੁਖੀ ਗੁਰੂ, ਜਿਸ ਨੂੰ ਫਿਰ ਭਾਈ ਸਾਹਿਬ ਨੇ ਕਿਹਾ ਜ਼ਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਸਾਹਿਬ ਜਗਤ ਗੁਰੂ ਨੇ, ਪ੍ਰੋਫਿਟ ਆਫ ਦਾ ਹਿਊਮਨ ਕਾਈਂਡ ਨੇ। ਹਰ ਮਜ਼ਹਬ ਦੇ ਕੋਲ ਆਪਣੇ ਪ੍ਰੋਫਿਟ ਨੇ, ਆਪਣੇ ਅਵਤਾਰ ਨੇ, ਆਪਣੇ ਪਵਿੱਤਰ ਉਹਨਾਂ ਦੇ ਰੂਹਾਂ ਨੇ। ਉਹਨਾਂ ਦੇ ਅੱਗੇ ਵੀ ਅਸੀਂ ਜਿਹੜਾ ਸਤਿਕਾਰ ਨਾਲ ਝੁਕਦੇ, ਪਰ ਇੱਧਰ ਗੁਰੂ ਨਾਨਕ ਜਗਤ ਗੁਰੂ ਨੇ, ਕਿਉਂਕਿ ਗੁਰੂ ਨਾਨਕ ਜਦੋਂ ਇਸ ਧਰਤੀ ਦੇ ਉੱਤੇ ਆਉਂਦੇ ਨੇ ਉਹ ਉਸ ਸੂਰਜ ਵਾਂਗ ਨੇ ਜਿਹਦੇ ਸਾਹਮਣੇ ਹਨੇਰਾ ਦੌੜ ਜਾਂਦਾ। ਗੁਰੂ ਨਾਨਕ ਉਸ ਸਿੰਘ ਵਾਂਗ ਨੇ। ਬਹੁਤ ਵਾਰ ਸ਼ਬਦਾਂ ਦਾ ਇਸਤੇਮਾਲ ਬੜਾ ਇੰਪੋਰਟੈਂਟ ਹੈ। ਜੇ ਭਾਈ ਗੁਰਦਾਸ ਸਿੰਘ ਬੁੱਕੇ ਜਾਂ ਬੁੱਕਿਆ ਸਿੰਘ ਉਜਾੜ ਵਿੱਚ, ਇਹ ਵੀ ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਦੇ ਸਿੰਘ ਹੈ। ਤੇ ਸਿੰਘ ਸੋਵਰਨ ਹੈ, ਜੰਗਲ ਦਾ ਬਾਦਸ਼ਾਹ ਸ਼ੇਰ ਹੈ, ਅਸਮਾਨਾਂ ਦਾ ਬਾਦਸ਼ਾਹ ਬਾਜ ਹੈ, ਪਾਣੀ ਦਾ ਬਾਦਸ਼ਾਹ ਮਗਰਮੱਛ ਹੈ। ਇਹ ਤਿੰਨੋਂ ਹੀ ਸੋਵਰਨ ਨੇ। ਤੇ ਇਹ ਸਿੰਘ, ਬਾਜ, ਨਿਹੰਗ, ਨਿਹੰਗ ਪਰਸ਼ੀਅਨ ਲਫ਼ਜ਼ ਹੈ ਜ਼ਬਾਨ ਦਾ, ਜਿਸ ਦਾ ਮਤਲਬ ਹੈ ਕ੍ਰੋਕੋਡਾਇਲ, ਮਗਰਮੱਛ। ਬੇਸ਼ੱਕ ਪੰਜਾਬੀ ਦੇ ਵਿੱਚ ਅਸੀਂ ਜਿਹੜਾ ਹਰ ਚੀਜ਼ ਤੋਂ ਮੁਕਤ ਹੋਏ, ਨਿਰਭਉ ਹੋਏ ਸੇ ਭੈ ਨਿਹੰਗਾ, ਗੁਰੂ ਗ੍ਰੰਥ ਸਾਹਿਬ ਨਿਰਭਉ ਦੀ ਸੈਂਚ ਵੀ ਇਸਤੇਮਾਲ ਕਰਦੇ ਆ, ਪਰ ਪਰਸ਼ੀਅਨ ਲਫ਼ਜ਼ ਹੈ ਮਗਰਮੱਛ। ਹੁਣ ਇਹ ਜਿਹੜੇ ਸਾਰੇ ਲਫ਼ਜ਼ਾਂ ਦੀ ਚੋਣ ਹੈ, ਇਹ ਇਸ ਲਈ ਹੈ ਕਿ ਉਸ ਧਰਤੀ ਦੇ ਉੱਤੇ ਉਹ ਇਨਸਾਨ ਸਿਰਜਿਆ, ਇੱਕ ਤਹਿਜ਼ੀਬ ਨੇ। ਗੁਰੂ ਨਾਨਕ ਸਾਹਿਬ ਚਲੇ ਗਏ, ਜੋਤੀ ਜੋਤ ਸਮਾ ਗਏ ਨੇ, ਭਾਈ ਲਹਿਣਾ 'ਚ ਬੈਠ ਗਏ, ਗੁਰੂ ਅੰਗਦ ਬਣ ਗਏ। ਗੁਰੂ ਅੰਗਦ ਚਲੇ ਗਏ, ਜੋਤੀ ਜੋਤ ਸਮਾ ਗਏ ਨਹੀਂ, ਗੁਰੂ ਅਮਰਦਾਸ ਜੀ 'ਚ ਬੈਠ ਗਏ। 10 ਗੁਰੂ ਸਾਹਿਬਾਨ 1469 ਤੋਂ 1699 ਖਾਲਸਾ ਪੰਥ ਦੀ ਸਾਜਨਾ ਤੱਕ, ਤੇ 1708 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ। ਇਹੀ ਦਿਨ ਚੱਲ ਰਹੇ ਨੇ ਅਕਤੂਬਰ ਨਵੰਬਰ ਦੇ। ਤੇ ਗੁਰੂ ਕਲਗੀਧਰ ਪਾਤਸ਼ਾਹ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ 'ਚ ਬੈਠ ਗਏ। ਗੁਰੂ ਗ੍ਰੰਥ ਸਾਹਿਬ ਇਟਰਨਲ ਨੇ, ਸ਼ਬਦਾ ਅਵਤਾਰ ਨੇ। ਸ਼ਬਦ ਕਦੇ ਮਰਦਾ ਨਹੀਂ, ਨਾ ਸਾਡੇ ਮੂੰਹ 'ਚੋਂ ਕੱਢਿਆ ਹੋਇਆ। ਤੁਸੀਂ ਦੇਖੋ ਕਿੰਨੇ ਭਲੇ ਤੁਸੀਂ ਕਿਸੇ ਨੇ ਕੀਤੇ ਹੋਣ, ਇੱਕ ਅੱਧਾ ਮਾੜਾ ਸ਼ਬਦ ਜੇ ਤੁਸੀਂ ਉਹਦੇ ਲਈ ਇਸਤੇਮਾਲ ਕੀਤਾ ਹੋਏ, ਉਹ 50 ਸਾਲ ਬਾਅਦ ਵੀ ਉਹਦਾ ਰਿਵੈਂਜ ਲੈ ਰਿਹਾ ਹੁੰਦਾ ਵੀ ਤੂੰ ਫਲਾਣੇ ਮੌਕੇ, ਕਿਉਂਕਿ ਸ਼ਬਦ ਮਰਦਾ ਨਹੀਂ, ਚੰਗਾ ਵੀ ਨਹੀਂ ਮਰਦਾ। ਇਹ ਇਨਸਾਨੀ ਫਿਤਰਤ ਦੀ ਕਮਜ਼ੋਰੀ ਹੈ ਕਿ ਮਾੜਾ ਸ਼ਬਦ ਸਾਨੂੰ ਯਾਦ ਰਹਿੰਦਾ, ਚੰਗੇ ਅਸੀਂ ਭੁਲਾ ਦਿੰਦੇ ਹਾਂ। ਹੁਣ ਇਹ ਜਿਹੜਾ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਉਸ ਧਰਤੀ ਦੇ ਉੱਤੇ ਕੀ ਕੀਤਾ, ਐਸਾ ਕੀ ਸੀ ਜਿਹੜਾ ਬਾਕੀਆਂ 'ਚ ਨਹੀਂ ਸੀ। ਉਸ ਵੇਲੇ ਤੱਕ 2 ਸਿਵਲਾਈਜੇਸ਼ਨਸ ਮਜ਼ਹਬਾਂ ਦੀਆਂ, ਇੱਕ ਸੈਂਟਰਲ ਏਸ਼ੀਆ ਦੀ ਜਿੱਥੇ 4 ਵੱਡੇ ਧਰਮ ਪੈਦਾ ਹੋਏ, ਜਿਨ੍ਹਾਂ ਨੂੰ ਅਸੀਂ ਸੈਮੈਟਿਕ ਧਰਮ ਕਹਿੰਦੇ ਹਾਂ, ਜਿਨ੍ਹਾਂ ਦੇ ਵਿੱਚ ਜ਼ੋਰੈਸਟਰੀਅਨਿਜ਼ਮ ਹੈ, ਜੂਡਾਇਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ। ਲਗਭਗ 3-4 ਹਜ਼ਾਰ ਸਾਲ ਪਹਿਲਾਂ ਦਾ ਜੂਡਾਇਜ਼ਮ ਹੈ, ਉਸ ਦੇ ਨਾਲ ਹੀ ਜ਼ੋਰੈਸਟਰੀਅਨਿਜ਼ਮ ਜੁੜ ਜਾਂਦਾ ਹੈ। ਫਿਰ ਕ੍ਰਿਸਚੀਅਨਿਟੀ ਜਿਹੜਾ ਸਾਡਾ ਇਹ ਵਰਾ ਚੱਲ ਰਿਹਾ ਹੈ, ਇਹ ਕ੍ਰਿਸਚੀਅਨਿਟੀ ਦੇ ਨਾਲ ਜੁੜਿਆ ਹੋਇਆ ਹੈ। ਫਿਰ ਇਸਲਾਮ ਹੈ ਜਿਹੜਾ 1450 ਸਾਲ ਪੁਰਾਣੇ। ਹੁਣ ਉਹਨਾਂ ਦੇ ਵੀ ਪੈਗੰਬਰ ਨੇ, ਉਹਨਾਂ ਦੇ ਸਾਂਝੇ ਪੈਗੰਬਰ ਨੇ। ਅਬਰਾਹਮ, ਜਿਹਨੂੰ ਫਾਦਰ ਆਫ ਆਲ ਸੈਮਿਟਿਕ ਰਿਲੀਜਨਸ ਕਹਿੰਦੇ ਨੇ, ਇਸਲਾਮ 'ਚ ਉਹਨਾਂ ਨੂੰ ਹਜ਼ਰਤ ਇਬਰਾਹੀਮ ਕਹਿੰਦੇ ਨੇ। ਡੇਵਿਡ ਜਿਹੜੇ ਯਹੂਦੀਆਂ ਦੇ ਪੈਗੰਬਰ ਨੇ, ਇਸਲਾਮ 'ਚ ਹਜ਼ਰਤ ਦਾਊਦ ਨੇ। ਹੁਣ ਇਸ ਸਾਰੇ ਨੂੰ ਤੁਸੀਂ ਦੇਖੋਗੇ ਇਵੇਂ ਹੀ ਮਦਰ ਮੈਰੀ, ਜੀਸਸ ਦੀ ਮਦਰ, ਇਸਲਾਮ ਦੇ ਵਿੱਚ ਮਰੀਅਮ ਹੈ, ਜੋ ਇਹਨਾਂ ਦੇ ਕਾਮਨ ਪ੍ਰੋਫਿਟ ਨੇ। ਇੱਕ ਰੱਬ ਦੀ ਗੱਲ ਵੀ ਇਹਨਾਂ ਨੇ ਕੀਤੀ ਹੈ। ਇਸੇ ਤਰ੍ਹਾਂ ਈਸਟ ਦੇ ਵਿੱਚ ਧਰਮਾਂ ਦਾ ਗਰੁੱਪ ਹੈ
ਜਿਹੜਾ ਰਿਗਵੇਦ ਦੇ ਨਾਲ 3500 ਸਾਲ ਪੁਰਾਣਾ ਰਿਗਵੇਦ ਹੈ, ਸ਼ੁਰੂਆਤ ਹੁੰਦੀ ਹੈ, ਬੁੱਧਿਜ਼ਮ ਹੈ, ਜੈਨਿਜ਼ਮ ਹੈ, ਔਰ ਫਿਰ ਗੁਰੂ ਨਾਨਕ ਸਾਹਿਬ ਦੀ ਆਮਦ। ਪਰ ਇਨ ਬਿਟਵੀਨ ਬੁੱਧ ਧਰਮ ਦੇ ਖਾਤਮੇ ਦੇ ਨਾਲ ਇੱਕ ਨਵਾਂ ਧਰਮ ਜਿਸ ਨੇ ਨਾਰਥ ਇੰਡੀਆ ਨੂੰ ਉਸ ਪੀਰੀਅਡ ਸਵੀਪ ਕਰ ਦਿੱਤਾ ਸੀ, ਯੋਗ ਮਤ ਸੀ। ਯੋਗ ਮਤ ਕੁਝ ਸਿਧਾਂਤ ਬੁੱਧ ਮਤ ਦੇ, ਕੁਝ ਹਿੰਦੂ ਸੰਨਿਆਸ ਮਤ ਦੇ, ਔਰ ਗੋਰਖਨਾਥ ਮਛੰਦਰਨਾਥ ਜੋ ਤੁਸੀਂ ਸਿੱਧ ਗੋਸ਼ਟ ਬਾਣੀ ਪੜ੍ਹੋ ਜਾਂ ਜਪਜੀ ਸਾਹਿਬ ਦੀਆਂ ਜਦੋਂ ਅਸੀਂ 4 ਪੌੜੀਆਂ ਮੁੰਦਾ ਸੰਤੋਖ ਭੁਗਤ ਗਿਆਨ ਏਕਾ ਮਾਈ ਆਸਨ ਰੋਏ ਰੋਏ ਭੰਡਾਰ ਪੜ੍ਹਦੇ ਹੋ ਤੇ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਯੋਗ ਮਤ ਕਿੰਨਾ ਪਾਵਰਫੁਲ ਸੀ। ਹੁਣ ਉਸ ਸਾਰੇ ਦੇ ਵਿੱਚ ਗੁਰੂ ਨਾਨਕ ਦੇ ਥਾਟ ਨੇ ਕਿਵੇਂ ਤਬਦੀਲੀ ਲਿਆਂਦੀ ਔਰ ਇਹ ਤਿੰਨੋਂ ਥਾਟ ਕਿਵੇਂ ਡਾਈਵਰਸ ਡਾਇਰੈਕਸ਼ਨਾਂ 'ਚ ਸੀ। ਸਾਨੂੰ ਕਿਸੇ ਹੋਰ ਕਹਾਣੀ ਨੂੰ ਪੜ੍ਹਨ ਜਾਂ ਸੁਣਨ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਦਾ ਆਪਣਾ ਸ਼ਬਦ ਹੈ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੈ, ਅੰਧ ਤੀਨੋਂ ਉਜਾੜੇ ਕਾ ਬਲ। ਇਹ ਇੱਕ ਇਸ ਕੋਟ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਤਿੰਨਾਂ ਦੀ ਹਕੀਕਤ ਬਿਆਨ ਕਰ ਦਿੱਤੀ ਕਿ ਇਹ ਤੁਰਦੇ ਤੁਰਦੇ ਕਿੱਥੇ ਪਹੁੰਚ ਗਏ ਨੇ। ਕਾਦੀ, ਇਹ ਅਰਬੀ ਦੇ ਵਿੱਚ ਕਾਜ਼ੀ ਨੂੰ ਕਾਦੀ ਕਿਹਾ ਜਾਂਦਾ ਹੈ, ਉਹ ਇਸਲਾਮਿਕ ਜੂਰਿਸਪ੍ਰੂਡੈਂਸ ਨੂੰ ਇੰਟਰਪ੍ਰੀਟ ਕਰਦਾ ਹੈ। ਕਾਜ਼ੀ ਕੋਰਟਸ ਹੁੰਦੀਆਂ ਸੀ, ਸਿੱਖ ਰਾਜ ਦੇ ਵੇਲੇ ਵੀ ਸੀ, ਮੁਗਲਿਆ ਵੇਲੇ ਵੀ ਸੀ। ਕਾਜ਼ੀ ਫੈਸਲਾ ਨਿਆਂ ਕਰਨ ਵਾਲਾ ਹੈ, ਪਰ ਗੁਰੂ ਸਾਹਿਬ ਨੇ ਤਾਂ ਯਾਦ ਕਰਵਾਇਆ ਕਿ ਕਾਜ਼ੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ, ਕਿ ਇਹ ਅਦਲ ਨਹੀਂ ਹੈ, ਇਨਸਾਫ ਨਹੀਂ ਹੈ। ਇੱਕ ਪਾਸੇ ਜ਼ੁਲਮ ਹੈ। ਜਦੋਂ ਅਸੀਂ ਅਜੋਕੇ ਸਾਮਰਾਜ ਦੀ ਗੱਲ ਕਰਦੇ ਹਾਂ, 40 ਸਾਲਾਂ ਦੇ ਆਪਣੇ ਐਕਸਪੀਰੀਅੰਸ ਦੀ ਗੱਲ ਕਰਦੇ ਹਾਂ ਇੰਡੀਅਨ ਸਟੇਟ ਇਨ ਪਰਟੀਕੁਲਰ, 70 ਸਾਲ ਦੀ ਇਨ ਜਨਰਲ ਪੋਸਟ ਅਗਸਤ 47, ਤੇ ਇੱਕ ਜ਼ੁਲਮ ਦੀ ਕਹਾਣੀ ਹੈ, ਇੱਕ ਅਦਲ ਤੋਂ ਡਿਨਾਇਲ। ਅਦਲ ਜਸਟਿਸ ਨੂੰ ਕਹਿੰਦੇ ਨੇ, ਨਿਆਂ ਨੂੰ ਕਹਿੰਦੇ ਨੇ। ਜਿਸ ਸਿਸਟਮ ਦੇ ਵਿੱਚ ਅਦਲ ਨਹੀਂ ਹੁੰਦਾ, ਜਸਟਿਸ ਨਹੀਂ ਹੁੰਦਾ, ਅਸੀਂ ਕਿਉਂ ਰੱਬ ਨੂੰ ਅਲਟੀਮੇਟ ਜਸਟਿਸ ਕਹਿੰਦੇ ਹਾਂ? ਅਸੀਂ ਕਿਉਂ ਕਹਿੰਦੇ ਹਾਂ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ, ਖਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ, ਦੋਜ਼ਖ ਚਾਲਿਆ ਤੇਰੇ ਨਾਏ ਰੱਤੇ, ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ, ਵह ਨਾਮ ਹੈ ਧਰਮ ਬਹਾਲਿਆ। ਕਿਉਂਕਿ ਉਹ ਅਲਟੀਮੇਟ ਟਰੂਥ ਦੀ ਅਦਾਲਤ ਹੈ। ਪਰ ਜਦੋਂ ਅਸੀਂ ਕੋਈ ਸੁਸਾਇਟੀ ਬਣਾਉਂਦੇ ਹਾਂ, ਕੋਈ ਸਿਸਟਮ ਬਣਾਉਂਦੇ ਹਾਂ, ਤੁਸੀਂ ਕੈਨੇਡਾ ਦੇ ਵਿੱਚ ਚਾਰਟਰ ਆਫ ਰਾਈਟਸ ਦੇ ਥੱਲੇ ਗਵਰਨ ਹੁੰਦੇ ਹੋ, ਉਹਨਾਂ ਨੇ ਰਾਈਟਸ ਬਣਾਏ, ਠੀਕ ਹੈ, ਸਿਸਟਮ ਦੇ ਵਿੱਚ ਕਮਜ਼ੋਰੀਆਂ ਵੀ ਹੁੰਦੀਆਂ ਨੇ, ਮਿਸਯੂਜ਼ ਵੀ ਹੁੰਦਾ ਹੈ, ਪਰ ਸਿਸਟਮ ਉਹ ਇਸ ਦੇ ਉੱਤੇ ਖੜਾ ਹੈ ਕਿ ਕਿਵੇਂ ਅਦਲ ਦੇਣਾ, ਨਿਆਂ ਦੇਣਾ। ਤੇ ਜਿਹੜਾ ਸਿਸਟਮ ਨਿਆਂ ਨਹੀਂ ਦਿੰਦਾ, ਧੱਕਾ ਕਰਦਾ, ਉਹ ਫਿਰ ਰਹਿਣ ਦੇ ਕਾਬਲ ਨਹੀਂ ਹੁੰਦਾ, ਔਰ ਉਸੇ ਨੂੰ ਹੀ ਹਨੇਰਾ ਕਿਹਾ ਜਾਂਦਾ ਹੈ। ਇੱਕ ਰੂਹਾਨੀਅਤ ਦੀ ਦੁਨੀਆ 'ਚ ਹਨੇਰਾ ਹੈ, ਇੱਕ ਵਰਲਡਲੀ ਦੁਨੀਆ 'ਚ ਹਨੇਰਾ ਹੈ, ਜਿਹਨੂੰ ਅਸੀਂ ਟੈਂਪੋਰਲ ਔਰ ਸਪਿਰਿਚੁਅਲ ਵਰਲਡ ਕਹਿੰਦੇ ਹਾਂ। ਤੇ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਉਹ ਕਾਜ਼ੀ ਨੂੰ ਵੀ ਵੰਗਾਰਦੇ ਨੇ ਕਿ ਤੂੰ ਝੂਠਾ ਹੈ, ਤੂੰ ਕੂੜ ਬੋਲ ਮਲ ਖਾਏ, ਤੂੰ ਝੂਠ ਦਾ ਗੰਧ ਖਾਂਦਾ ਹੈ, ਬ੍ਰਾਹਮਣ। ਹੁਣ ਜਦੋਂ ਇਸ ਗੱਲ ਦਾ ਧਿਆਨ ਰਹੇ ਕਿ ਸਾਡੀ ਸਟਰਗਲ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਔਰ ਬਿਲਕੁਲ ਭਾਰਤ ਦੇ ਹਾਕਮ ਚਾਹੁੰਦੇ ਨੇ ਕਿ ਇਸ ਨੂੰ ਹਿੰਦੂ ਵਰਸਸ ਸਿੱਖ ਬਣਾਇਆ ਜਾਏ। ਉਹਨਾਂ ਦਾ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲੱਗਾ ਰਿਹਾ। ਆ ਹੁਣ ਵੀ ਜਿਹੜੀ ਘਟਨਾ ਬਰੈਂਪਟਨ ਦੇ ਵਿੱਚ ਹੋਈ, ਤੁਸੀਂ ਇਸ ਸਾਰੀ ਟਰੂਥ ਤੋਂ ਵਾਕਿਫ ਹੋ ਕਿ ਕਿਵੇਂ ਵਿਦਨ 3 ਆਵਰਸ ਅਜੇ ਕਿਸੇ ਨੇ ਕੋਈ ਮੰਦਰ ਤੇ ਹਮਲਾ ਨਹੀਂ ਕੀਤਾ, ਕੋਈ ਇਸ ਕਿਸਮ ਦਾ ਨਹੀਂ ਹੈ। ਪਰ ਇੰਡੀਅਨ ਪ੍ਰਾਈਮ ਮਿਨਿਸਟਰ ਜਦੋਂ ਟਵੀਟ ਕਰਦਾ ਹੈ ਤਾਂ ਸਾਰਾ ਮੀਡੀਆ ਸਾਰੇ ਉਸ ਪਾਸੇ ਤੁਰਦੇ ਨੇ। ਮੰਦਰ ਤਾਂ ਭਾਈ, ਜੇ ਤੁਸੀਂ ਮੰਦਰਾਂ ਦੇ ਵਿੱਚ ਇੰਡੀਅਨ ਕੌਂਸੂਲੇਟਸ ਨੂੰ ਸੱਦੋਗੇ, ਉਸ ਤੋਂ ਪਹਿਲਾਂ ਵੀ ਆਉਂਦੇ ਹੋਣਗੇ, ਲੇਕਿਨ ਜਦੋਂ ਜਿਸ ਮੁਲਕ ਅਸੀਂ ਰਹਿੰਦੇ ਹਾਂ, ਜੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ ਖਲੋ ਕੇ ਕਹਿੰਦਾ ਹੈ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਇੰਡੀਅਨ ਸਟੇਟ ਦੇ ਏਜੰਡਾ ਨੇ ਕੀਤਾ ਹੈ, ਜੇ ਤੁਹਾਡੇ RCMP ਦਾ ਡਾਇਰੈਕਟਰ ਤੁਹਾਡੀ ਫੋਰਨ ਮਿਨਿਸਟਰ ਸੇਫਟੀ ਕਮੇਟੀ ਦੇ ਸਾਹਮਣੇ ਟੈਸਟੀਮਨੀ 'ਚ ਕਹਿੰਦੀ ਹੈ 6 ਡਿਪਲੋਮੈਟ ਬਾਹਰ ਕੱਢੇ ਜਾਂਦੇ ਨੇ, ਜਿਨ੍ਹਾਂ 'ਚ ਸੰਜੇ ਕੁਮਾਰ ਜਿਹੜਾ ਵਰਮਾ ਮੁੱਖ ਤੁਹਾਡਾ ਹਾਈ ਕਮਿਸ਼ਨਰ ਹੈ, ਉਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਐਲਾਨਿਆ ਜਾਂਦਾ ਹੈ, ਔਰ ਪਬਲਿਕਲੀ ਇਹ ਕਿਹਾ ਜਾਂਦਾ ਹੈ ਕਿ ਇਹ ਵਾਇਲੈਂਸ ਦੇ ਵਿੱਚ ਜੁੜੇ ਹੋਏ ਨੇ। ਜੋ ਕੁਝ ਇੱਥੇ ਹੋਇਆ ਇਕੱਲਾ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੱਕ ਮਹਿਦੂਦ ਨਹੀਂ ਹੈ। ਜੇ ਉਹ ਤੁਹਾਡੇ ਤੋਂ ਕੋਇਰਸ ਕਰਕੇ ਇਨਫੋਰਮੇਸ਼ਨ ਲੈਂਦੇ ਨੇ, ਫਰੋਤੀਆਂ ਲੈਣ ਵਾਲੀਆਂ ਗੈਂਗਾਂ ਜਿਨ੍ਹਾਂ ਨੂੰ ਉਹਨਾਂ ਨੇ ਇੱਥੇ ਭੇਜਿਆ ਹੋਇਆ ਉਹਨਾਂ ਨੂੰ ਦਿੰਦੇ ਨੇ, ਉਹਨਾਂ ਰਾਹੀਂ ਤੁਹਾਡੀਆਂ ਬਿਜ਼ਨੈਸਿਸ ਸੇਫ ਨਹੀਂ ਨੇ। ਐਡਮਿੰਟਨ ਦੀਆਂ ਕਹਾਣੀਆਂ ਵੀ ਮੈਨੂੰ 2 ਦਿਨ 'ਚ ਸੁਣਨ 'ਚ ਮਿਲੀਆਂ ਨੇ, ਔਰ ਟੋਰਾਂਟੋ ਔਰ ਸਰੀ ਮੈਂ ਦੇਖਦਾ ਵੀ ਕਿਸ ਲੈਵਲ ਦਾ ਹੈ। ਔਰ
ਔਰ ਤੁਹਾਨੂੰ ਹੈਰਾਨੀ ਹੋਏਗੀ ਵੀ ਕਿਵੇਂ ਆਪਣੇ ਬੱਚੇ ਬੱਚੀਆਂ ਜਿਨ੍ਹਾਂ ਨੂੰ ਕਿਵੇਂ ਇਸਤੇਮਾਲ ਕੀਤਾ ਉਹਨਾਂ ਨੂੰ ਨਹੀਂ ਪਤਾ ਹੈ। ਔਰ ਇਹ ਮੈਂ ਸਮਝਦਾ ਵੀ ਸਾਨੂੰ ਬਹੁਤ ਸਿਆਣਪ ਦੇ ਨਾਲ ਕੰਮ ਲੈਣ ਦੀ ਲੋੜ ਹੈ। ਨਾ ਇਹ ਲੜਾਈ ਹਿੰਦੂ ਸਿੱਖ ਦੀ ਹੈ, ਪਰ ਇਹ ਈਵਨ ਬਰੈਂਪਟਨ ਦੀ ਘਟਨਾ ਦਾ ਨੈਰੇਟਿਵ ਇਹ ਬਣਾ ਦਿੱਤਾ ਹੈ ਕਿ ਮੰਦਿਰ ਤੇ ਹਮਲਾ ਵੀ ਤੁਸੀਂ ਨਵੰਬਰ ਦਾ ਪਹਿਲਾ ਹਫ਼ਤਾ ਹੈ, ਨਸਲਕੁਸ਼ੀ ਹੈ, ਸਿੱਖ ਯਾਦ ਕਰ ਰਹੇ ਨੇ, ਤੁਸੀਂ ਜ਼ਰੂਰ ਰੱਖਣਾ ਹੈ ਔਰ ਮੰਦਿਰ 'ਚ ਰੱਖਣਾ ਹੈ, ਇੰਡੀਅਨ ਕੌਂਸੂਲੇਟ ਨੂੰ ਸੱਦਣਾ ਹੈ। ਔਰ ਜ਼ਾਹਿਰ ਹੈ ਕਿ ਵੀ ਜੇ ਕੈਨੇਡੀਅਨ ਗਵਰਨਮੈਂਟ, ਜਿਸ ਕੈਨੇਡਾ ਨੇ ਸਾਨੂੰ ਇੱਕ ਲਾਈਫ ਆਫ ਪ੍ਰੋਸਪੈਰਿਟੀ ਦਿੱਤੀ, ਜੇ ਉਹਨਾਂ ਦੀ ਹਕੂਮਤ ਜਾਂ ਉਹਨਾਂ ਦੇ ਸਿਸਟਮ ਤੇ ਸਾਡਾ ਯਕੀਨ ਨਹੀਂ ਹੈ, ਉਹ ਕਹਿੰਦੇ ਨੇ ਵੀ ਇਹ ਮਰਡਰਰ ਨੇ, 6 ਟੌਪ ਇਹਨਾਂ ਦੇ ਡਿਪਲੋਮੈਟ ਤੇ ਅਜੇ ਨੈਕਸਟ ਔਨ ਦਾ ਲਾਈਨ ਨੇ, ਤੇ ਫਿਰ ਇਸ ਸਾਰੇ ਜੇ ਇੱਥੇ ਵੀ ਅਸੀਂ ਸੁਰੱਖਿਅਤ ਨਹੀਂ ਹੈ। ਔਰ ਤੁਸੀਂ ਇਹ ਸਾਰੇ ਕੇਸ ਨੂੰ ਜ਼ਰੂਰ ਫੋਲੋ ਕੀਤਾ ਹੈ। ਅਮਰੀਕਾ 'ਚ ਹੁੰਦੇ ਆ, ਮੈਂ ਵੀ ਉਹਨਾਂ ਖਾਕਸਾਰਾਂ 'ਚੋਂ ਹੈ ਜਿਸ ਨੂੰ ਅਮਰੀਕਾ ਦੀ FBI ਨੇ ਵਾਰਨ ਕੀਤਾ, ਜਿੱਥੇ ਜਿਹੜਾ ਤੁਹਾਡੇ ਇੱਥੇ ਡਿਊਟੀ ਟੂ ਵਾਰ ਨੋਟਿਸ ਕਹਿੰਦੇ ਨੇ। ਵੈਸੇ ਤਾਂ ਆਣਾ ਜਾਣਾ ਦੁਨੀਆ 'ਚ ਅਕਾਲ ਪੁਰਖ ਦੇ ਭਾਣੇ 'ਚ ਹੁੰਦਾ, ਪਰ ਅਸੀਂ ਤਾਂ 40 ਸਾਲ 'ਚ ਕੋਈ ਨਾ ਅਮਰੀਕਾ ਦਾ ਨਾ ਕੈਨੇਡਾ ਦਾ ਲਾਅ ਵਾਇਲੇਟ ਕੀਤਾ। ਅਸੀਂ ਤਾਂ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਆਪਣੇ ਢੰਗ ਅੰਦਾਜ਼ ਦੇ ਨਾਲ ਆਪਣੀ ਕੌਮ ਦੀ ਗੱਲ ਕਰਦੇ ਹਾਂ। ਪਰ ਇਹ ਜਦੋਂ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਨਾਵੇ ਜੀਆਂ ਕਾਏ ਕਿਹਾ ਸੀ, ਤੁਹਾਨੂੰ ਇੱਕ ਆਈਡੀਓਲੋਜੀ ਹੈ ਬ੍ਰਾਹਮਣਵਾਦ ਜਾਂ ਅੱਜ ਹਿੰਦੂਤਵਾਦ, ਇਹ ਕਿਸੇ ਧਰਮ ਦੇ ਇਹ ਵਿਚਾਰਧਾਰਾ ਹੈ, ਜਿਵੇਂ ਨਾਜ਼ੀਜ਼ਮ, ਫਾਸ਼ਿਜ਼ਮ, ਅਥੋਰੀਟੇਰੀਅਨਿਜ਼ਮ, ਕਮਿਊਨਿਜ਼ਮ, ਇਵੇਂ ਹੀ ਬ੍ਰਾਹਮਣਿਜ਼ਮ। ਔਰ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਕਿ ਵੀ ਇਹ ਕਿੰਨਾ ਇਨਟੋਲਰੈਂਟ ਹੈ ਕਿ ਭਾਈ ਇਹ ਜੀਵਾਂ ਦੇ ਘਾਣ ਕਰਕੇ ਜਿਹੜਾ ਇਹ ਨਹਾਉਂਦਾ ਉਹਨਾਂ ਦੇ ਖੂਨ ਦੇ ਨਾਲ। ਹੁਣ ਇਹ ਐਕਸਪ੍ਰੈਸ਼ਨ ਹੈ, ਕਿਉਂਕਿ ਜਦੋਂ ਜ਼ੁਲਮ ਦੀ ਗੱਲ ਹੁੰਦੀ ਹੈ, ਤੁਸੀਂ ਰੋਜ਼ਾਨਾ ਆਸਾ ਦੀ ਬਾਤ ਪੜ੍ਹਦੇ ਹੋ, ਜ਼ਰੂਰੇ ਪੜ੍ਹਦੇ ਹੋ, ਮੱਥਾ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ, ਜਗਤ ਕਸਾਈ, ਬੁੱਚਰ ਆਫ ਦਾ ਵਰਲਡ। ਹੁਣ ਜੇ ਤੁਸੀਂ ਆਈਡੀਓਲੋਜੀਜ਼ ਦੇਖੋ ਜਾਂਦਾ ਹੈ ਜਨਮ ਤੋਂ, ਔਰ ਉਹਨਾਂ ਨੂੰ ਕੋਈ ਹੱਕ ਨਹੀਂ ਨੇ। ਐਵੇਂ ਨਹੀਂ ਅਲਾਮਾ ਇਕਬਾਲ ਨੇ ਕਿਹਾ कि आह शूदर के लिए हिंदुस्तान गम खाना है, बस्ते दर्दे इंसानी से इस बस्ती का दिल बेगाना है, फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। कि शूदर दे ਲਈ ਤੇ ਧਰਤੀ ਗਮ ਖਾਨਾ ਹੈ। इंसानी दर्द की ਹੁੰਦਾ ਹੈ, ਇਸ ਤੋਂ ਤਾਂ ਇਹ ਬੇਗਾਨਗੀ ਹੈ ਇਸ ਧਰਤੀ ਦੇ ਲੋਕਾਂ ਦੀ। ਔਰ ਫਿਰ ਉਹ ਕਹਿੰਦੇ ਨੇ ਕਿ ਇੱਥੇ ਇਹ ਮੁਲਕ, ਇਹ ਨਜ਼ਮ ਉਹਨਾਂ ਦੀ ਨਾਨਕ ਨਜ਼ਮ ਹੈ ਬਾਂਗੇ ਦਰਾ ਕਿਤਾਬ ਦੇ ਵਿੱਚ। ਉਹ ਬੁੱਧ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਗੱਲ ਕਰਦੇ ਅਲਾਮਾ ਇਕਬਾਲ ਕਹਿੰਦੇ ਨੇ, ਬੁੱਧ ਕਦਾ ਫਿਰ ਬਾਦ ਮੁੱਦਤ ਕੇ ਮਗਰ ਰੋਸ਼ਨ ਹੁਆ, ਨੂਰੇ ਅਬਰਾਹਮ ਸੇ ਆਜ਼ਰ का घर रोशन हुआ। ਜਿਹੜਾ ਅਬਰਾਹਮ ਸੈਮਿਟਿਕ ਸਾਰੇ ਧਰਮਾਂ ਦਾ ਪੈਗੰਬਰ ਹੈ, ਉਹਦੇ ਪਿਤਾ ਦਾ ਨਾਮ ਆਜ਼ਰ ਸੀ ਔਰ ਉਹ ਬੁੱਤ ਘਾੜਾ ਸੀ। ਉਹਨਾਂ ਨੇ ਕਿਹਾ ਵੀ ਜਿਵੇਂ ਇਵੇਂ ਲੱਗਾ ਗੁਰੂ ਨਾਨਕ ਦੀ ਆਮਦ ਨਾਲ ਇਹ ਬੁੱਤ ਕਦਾ, ਇਹ ਬੁੱਤ ਪ੍ਰਸਤਾਂ ਦਾ ਮੁਲਕ ਹਜ਼ਾਰਾਂ ਸਾਲ ਬਾਅਦ, 2000 ਸਾਲ ਬਾਅਦ ਫਿਰ ਰੋਸ਼ਨ ਹੋਇਆ। ਇਵੇਂ ਲੱਗਾ ਜਿਵੇਂ ਹਜ਼ਰਤ ਇਬਰਾਹੀਮ, ਫਾਦਰ ਅਬਰਾਹਮ ਇਸ ਮਹਿਤਾ ਕਾਲੂ ਦੇ ਘਰ ਆ ਗਏ ਨੇ ਔਰ ਇਸ ਨੇ ਫਿਰ ਉਹ ਇਨਸਾਨੀ ਦਰਦ ਨੂੰ ਵੀ ਪਛਾਣਿਆ ਤੇ ਇਸ ਧਰਤੀ ਤੋਂ ਆਵਾਜ਼ ਉੱਠੀ ਤੌਹੀਦ। ਤੌਹੀਦ ਹੈ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਫਿਰ 40 ਤੋਂ 50,000 ਮੀਲ ਦਾ ਸਫ਼ਰ ਲਗਭਗ 29 ਸਾਲ ਦੀ ਉਮਰ ਤੋਂ 52 ਸਾਲ ਦੀ ਉਮਰ ਤੱਕ ਪਹੁੰਚਦੇ ਹਨ। ਜੋ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਦੇ ਬਾਬੇ ਤਾਰੇ ਚਾਰ ਚੱਕ, ਅਸੀਂ ਉਹਨਾਂ ਦੀ ਐਟਲਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਵਿਦਵਾਨਾਂ ਨੇ ਬਣਾਈ ਹੈ, ਜਿੱਥੇ ਜਿੱਥੇ ਯਾਦਾਂ ਨੇ ਉਹਨਾਂ ਨੇ ਕੀਤਾ। ਪਰ ਇੱਕ ਉਹ ਕ੍ਰਿਸ਼ਮਾ ਸੀ। ਹੁਣ ਉਹ ਆਵਾਜ਼ ਕੀ ਹੈ ਗੁਰੂ ਨਾਨਕ ਦੀ, ਜਿਹੜੀ ਵਿਕੋ ਲਿਤਰਾ ਬਣਾਉਂਦੀ ਹੈ ਸਿੱਖ ਸਿਵਲਾਈਜੇਸ਼ਨ ਨੂੰ, ਸਿੱਖ ਤਹਿਜ਼ੀਬ ਨੂੰ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਐਮਪਾਵਰ ਕੀਤਾ ਜਿਹੜੇ ਪਾਵਰਲੈਸ ਸੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ੀਸ਼। ਔਰਤ ਅੱਜ ਵੀ ਵਿਮਨ ਰਾਈਟਸ ਦੀ ਗੱਲ ਹੁੰਦੀ ਹੈ, ਵਿਮਨ ਡੇ ਮਨਾਇਆ ਜਾਂਦਾ ਹੈ, ਇੱਕੋ ਪੇ ਸਕੇਲ, ਇੱਕੋ ਜੌਬ ਦੇ ਲਈ ਡਿਫਰੈਂਟ ਪੇ ਸਕੇਲ ਦਿੱਤੇ ਜਾਂਦੇ ਨੇ। ਪਰ 5.5 ਸਦੀਆਂ ਪਹਿਲਾਂ ਹਰ ਧਰਮ 'ਚ ਦੇਖੋ ਕਿ ਔਰਤ ਨੂੰ ਉਹਨੇ ਕਿਵੇਂ ਡਿਫਾਈਨ ਕੀਤਾ ਹੋਇਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਭੰਡਾ ਬਾਹਰਾ ਇੱਕੋ ਸੱਚਾ ਸੋਈ, ਨੈਕਸਟ ਟੂ ਗॉड।
ਹੋਰ ਕੋਈ ਕ੍ਰੀਏਸ਼ਨ ਹੋ ਹੀ ਨਹੀਂ ਸਕਦੀ ਇਸਤਰੀ ਤੋਂ ਬਿਨਾਂ। ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਇਹ ਤਾਂ ਇੱਕ ਸਿੰਪਟਮ ਹੈ ਕਿ ਭਾਈ ਜਿਹਦੀ ਕੁੱਖ ਚੋਂ ਸੋਵਰਨ ਬਾਦਸ਼ਾਹ ਪੈਦਾ ਹੁੰਦੇ ਨੇ ਉਹ ਕਿਵੇਂ ਅਬਲਾ ਹੋ ਸਕਦੀ ਹੈ, ਸੋਵਰਨ ਕਿੰਗਸ ਨੂੰ ਜਨਮ ਦੇਣ ਵਾਲੀ। ਇਹ ਰੈਵੋਲੂਸ਼ਨ ਉਸ ਧਰਤੀ ਤੇ, ਔਰ ਜਿਹੜੇ ਅੱਜ ਅਸੀਂ ਸਟੇਟ ਦੇ ਕੰਟੈਕਸਟ 'ਚ ਗੱਲ ਕਰ ਰਹੇ ਹਾਂ, ਇੱਕ ਕੰਪੈਰੀਟਿਵ ਰਿਲੀਜੀਅਨਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਹਰ ਧਰਮ ਦਾ ਸਤਿਕਾਰ ਕਰਦਾ, ਸਮਝਣ ਦੀ ਵੀ ਕੋਸ਼ਿਸ਼ ਕਰਦਾ ਕਿ ਕਿਸ ਕੰਟੈਕਸਟ ਉਸ ਜ਼ਮਾਨੇ 'ਚ ਕਿਸ ਕਿਸਮ ਦੇ ਲੋਕ ਸੀ ਜਿਨ੍ਹਾਂ ਨੂੰ ਉਹਨਾਂ ਧਰਮ ਦੇ ਪੈਗੰਬਰਾਂ ਨੇ ਸਿੱਧੇ ਰਸਤੇ ਤੇ ਲਿਆਂਦਾ। ਪਰ ਇੱਕ ਗੱਲ ਤੁਸੀਂ ਫਖਰ ਨਾਲ ਕਹਿ ਸਕਦੇ ਹੋ, ਗੁਰੂ ਨਾਨਕ ਵਰਗਾ ਕੋਈ ਸ਼ੇਰ ਨਹੀਂ ਹੈ, ਗੁਰੂ ਨਾਨਕ ਵਰਗਾ ਕੋਈ ਉਹ ਸੂਰਜ ਨਹੀਂ ਚੜ੍ਹਿਆ, ਗੁਰੂ ਨਾਨਕ ਵਰਗਾ ਕੋਈ ਉਹ ਨੂਰ ਨਹੀਂ ਹੈ ਜਿਹਨੇ ਜਿਸ ਮਜ਼ਬੂਤੀ ਦੇ ਨਾਲ ਵੇਲੇ ਦੇ ਹਾਕਮਾਂ ਨੂੰ ਵੰਗਾਰਿਆ ਹੀ ਨਹੀਂ, ਬਾਬਰ ਦੀ ਜੇਲ੍ਹ ਵੀ ਕੱਟੀ, ਵੇਲੇ ਦੇ ਲੋਧੀ ਪਠਾਨ ਹੋਣ, ਹਮਲਾਵਰ ਬਾਬਰ ਹੋਏ। ਇਸ ਤੋਂ ਪਾਵਰਫੁਲ ਸਟੇਟਮੈਂਟ ਕਿਹਨੇ ਦਿੱਤੀ ਹੈ? ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤਿਓ ਚੜ ਜਾਓ। ਇਹ ਸਾਰੇ ਸਿਸਟਮ ਨੂੰ ਬਿਆਨ ਹੈ। ਮੁਕੱਦਮ ਅੱਜ ਦੀ ਬਿਊਰੋਕ੍ਰੇਸੀ ਹੈ। ਆ ਪੰਜਾਬ ਦਾ ਚੀਫ ਮਿਨਿਸਟਰ ਭੱਜਿਆ ਜਾਂਦਾ, ਦਿੱਲੀ ਤੋਂ ਹੁਕਮ ਲਿਆਉਂਦਾ ਤੇ ਫਿਰ ਉਹੀ ਕੁਛ ਕਰਦਾ ਜੋ ਨੈਸ਼ਨਲ ਸਿਕਿਉਰਿਟੀ ਏਜੰਸੀ ਚਾਹੁੰਦੀ ਹੈ। ਤੁਹਾਡੇ ਬੱਚੇ, ਕੌਮ ਦੇ ਬੱਚੇ ਇੱਥੇ ਮਾਰੇ ਜਾ ਰਹੇ ਨੇ। ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡਾ ਦਾ ਕੋਲਡ ਬਲੱਡਡ ਮਰਡਰ ਕੈਮੀਕਲ ਵੈਪਨ ਰਾਹੀਂ ਕੀਤਾ ਜਾਂਦਾ ਹੈ। ਅਮਰੀਕਾ 'ਚ ਕੀ ਹੋਣ ਜਾ ਰਿਹਾ ਸੀ, ਪਰ ਤੁਹਾਨੂੰ ਪੰਜਾਬ 'ਚੋਂ ਕੋਈ ਆਵਾਜ਼ ਕਿਉਂ ਨਹੀਂ ਸੁਣਦੀ ਆਪਣੇ ਕਿਸੇ ਧਿਰ ਦੀ ਜਿਹੜੀ ਇਹ ਕਹੇ, ਜਿਹੜੇ ਪਾਵਰ 'ਚ ਨੇ, ਜਿਹੜੀਆਂ ਵੱਡੀਆਂ ਮੁਖਤਾਰਾ ਪਾਰਟੀਆਂ ਨੇ ਕਿ ਭਾਈ ਜੇ ਕੋਈ ਗੁਨਾਹਗਾਰ ਹੈ, ਕੋਰਟ ਆਫ ਲਾਅ ਹੈ, ਉਹਦੇ 'ਚ ਉਹਨਾਂ ਨੂੰ ਟ੍ਰਾਇਲ ਕਰੋ, ਦੇ ਦਿਓ ਫਾਂਸੀ, ਕੋਈ ਗੱਲ ਨਹੀਂ ਹੈ। ਇਹ ਤੁਹਾਨੂੰ ਕਿਹਨੇ ਹੱਕ ਦਿੱਤਾ ਹੈ ਕਿ ਤੁਸੀਂ ਹਜ਼ਾਰਾਂ ਮੀਲ ਦੂਰ ਜਾ ਕੇ ਇਸ ਧਰਤੀ ਦੇ ਬੱਚੇ ਬੱਚੀਆਂ ਨੂੰ ਨਿਸ਼ਾਨਾ ਬਣਾਓ? ਪਰ ਜਦੋਂ ਬੇਗੈਰਤੀ, ਆ ਇੱਕ ਸਿੰਘ ਇੱਕ ਦਿਨ ਕਹਿ ਰਿਹਾ ਸੀ, ਕਹਿੰਦਾ ਡਾਕਟਰ ਸਾਹਿਬ ਕੋਈ ਇੱਦਾਂ ਦੀ ਦਵਾਈ ਬਣਾਓ ਜਿਹੜੇ ਆਪਣੇ ਇੱਕ ਤਬਕੇ ਨੂੰ ਘੋਲ ਘਾਲ ਕੇ ਪਿਆ ਦੇਈਏ ਕਿ ਉਹਨਾਂ ਦੇ ਖੂਨ 'ਚ, ਇਹ ਤਾਂ ਕਹਿੰਦਾ ਸੁਣੀ ਦਾ ਵੀ ਖੂਨ ਪਤਲਾ ਕਰਨ ਦੀ ਦਵਾਈ ਹੁੰਦੀ ਹੈ, ਗੈਰਤਮੰਦੀ ਲਿਆਉਣ ਦੀ ਦਵਾਈ ਵੀ ਕੋ ਬਣਾ ਦਿਓ। ਮੈਂ ਕਿਹਾ ਉਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਰਾਹ ਤਾਂ ਦੱਸਿਆ ਹੋਇਆ ਹੈ ਕਿ ਜਿਹੜੇ ਲੋਕ ਸੱਚਮੁੱਚ ਰੱਬ ਦੇ ਹੁੰਦੇ ਨੇ ਉਹ ਫਿਰ ਕਿਸੇ ਨਿਰਭਉ ਨਿਰਵੈਰ ਦੇ ਉੱਤੇ ਖਲੋਂਦੇ ਨੇ। ਸਾਡਾ ਜਦੋਂ ਅਸੀਂ ਮੂਲ ਮੰਤਰ ਕਹਿੰਦੇ ਹਾਂ, ਜਦੋਂ ਤੁਸੀਂ ਰੱਬ ਦੇ ਗੁਣ ਬਿਆਨਦੇ ਹੋ, ਜੈਸਾ ਸੇਵਾ ਤੈਸਾ ਹੋਏ, ਜਿਸ ਦੀ ਤੁਸੀਂ ਯਾਦ ਕਰਦੇ ਹੋ, ਜਿਸ ਦੀ ਸੇਵਾ ਕਰਦੇ ਹੋ, ਜਿਹਦੇ ਨੂੰ ਇਸ਼ਟ ਕਹਿੰਦੇ ਹੋ, ਤੁਸੀਂ ਉਹਦੇ ਵਰਗੇ ਹੋ ਜਾਂਦੇ ਹੋ। ਸਿੱਖ ਨਿਰਭਉ ਤੇ ਨਿਰਵੈਰ ਹੈ, ਕਿਉਂਕਿ ਸਿੱਖ ਨਿਰਭਉ ਨਿਰਵੈਰ ਅਕਾਲ ਪੁਰਖ ਨੂੰ ਮੰਨਣ ਵਾਲਾ ਹੈ। ਔਰ ਉਸ ਧਰਤੀ ਦੇ ਉੱਤੇ ਉਹ ਇਨਕਲਾਬ ਭਰਪਾ ਹੋਇਆ ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ ਆਈਡੀਓਲੋਜੀਕਲੀ ਰੱਖ ਦਿੱਤੀ। ਭਾਈ ਸਤਿ ਤੇ ਬਲਵੰਡ ਨੇ ਯਾਦ ਦਹਾਨੀ ਕਰਵਾਈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਹ ਤੇ, ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਜ ਸਥਾਪਿਤ ਕੀਤਾ ਸੱਚ ਦਾ ਕਿਲ੍ਹਾ, ਸੱਚ ਕੋਟ ਸਤਾਣੀ ਪੁਖਤਾ, ਉਹਦੀ ਨੀਂਹ ਇੰਨੀ ਪੁਖਤਾ ਹੈ, ਅਬਚਲ ਨੀਂਹ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ ਪਤਾਲ ਦੇ ਵਿੱਚ ਇਸ ਦੀ ਨੀਂਹ ਰੱਖ ਦਿੱਤੀ। ਤੇ 10 ਗੁਰੂ ਸਾਹਿਬਾਨ ਤਹਿਜ਼ੀਬ ਦੀ ਗੱਲ, ਜ਼ਬਾਨ ਦਿੱਤੀ, ਲੈਂਗੁਏਜ ਦਿੱਤੀ, ਸਕ੍ਰਿਪਟ ਦਿੱਤੀ, ਗੁਰਮੁਖੀ ਸਕ੍ਰਿਪਟ, ਇੱਕ ਸਾਂਝੀ ਥਾਂ ਦਿੱਤੀ। ਗੋਇੰਦਵਾਲ ਸਿੱਖੀ ਦਾ ਧੁਰਾ, ਇਹ 84 ਦੇ ਚੱਕਰ 'ਚ ਗੰਗਾ ਜਮਨਾ ਸਰਸਵਤੀ ਗੋਦਾਵਰੀ 'ਚ ਜਾ ਕੇ ਨਹਾਉਣ ਦੀ ਲੋੜ ਨਹੀਂ ਹੈ। ਗੋਇੰਦਵਾਲ ਦੇਣ ਵਾਲੇ ਗੁਰੂ ਅਮਰਦਾਸ ਫਰਮਾਉਂਦੇ ਨੇ, ਗੰਗਾ ਜਮਨਾ ਸਰਸਵਤੀ ਗੋਦਾਵਰੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਏ, ਕਿ ਇਹ ਦਰਿਆ ਲੱਭਦੇ ਫਿਰਦੇ ਨੇ ਵੀ ਇੰਨੇ ਪਾਪ ਲੋਕ ਸਾਡੇ ਸੁੱਟ ਗਏ ਨੇ, ਕੋਈ ਰੱਬ ਦਾ ਨਵਾਜਿਆ ਫਕੀਰ, ਕੋਈ ਗੁਰਮੁਖ, ਕੋਈ ਰੱਬ ਦਾ ਪਿਆਰਾ ਮਿਲੇ ਜਿਹਦੇ 'ਚ ਅਸੀਂ ਧੋ ਕੇ ਆਪਣੇ ਪਾਪ ਗਵਾਈਏ। ਇਸ ਤੋਂ ਵੱਡਾ ਕਿਹੜਾ ਫਲਸਫਾ ਹੈ? ਤੇ ਗੁਰੂ ਰਾਮਦਾਸ, ਤੁਸੀਂ ਅੰਮ੍ਰਿਤਸਰ ਦੀ ਸਰਜ਼ਮੀਨ ਤੇ ਜਦੋਂ ਪੈਰ ਧਰਦੇ ਹੋ, ਅਸੀਂ ਤਾਂ ਬਦਨਸੀਬ ਹੈ ਕਿ ਜਦੋਂ ਤੱਕ ਸਾਡੀ ਕੌਮ ਆਜ਼ਾਦ ਨਹੀਂ ਹੁੰਦੀ ਅਸੀਂ ਗੁਲਾਮਾਂ ਵਾਂਗ ਜਾਣਾ ਨਹੀਂ ਹੈ। ਬਹੁਤ ਸਾਰੇ ਆਪਣੇ ਕਿੱਲਾ 2 ਕਿੱਲਾ ਜ਼ਮੀਨ ਬਚਾਉਣ ਲਈ ਤਰਲੇ ਮਿੰਨਤਾਂ ਕਰਕੇ ਕੌਂਸਲੇਟਾਂ ਦੇ ਵੀਜ਼ੇ ਵੂਜ਼ੇ ਲੈ ਕੇ ਡਰਦੇ ਡਰਾਉਂਦੇ ਜਾਂਦੇ ਨੇ। ਵੈਸੇ ਮੈਂ ਇਹ ਵੀ ਇਸ ਪਲੇਟਫਾਰਮ ਤੋਂ ਕਹਿਣਾ ਚਾਹੁੰਦਾ, ਆਪਣੀਆਂ ਜ਼ਮੀਨਾਂ ਮਤ ਵੇਚੋ। ਜੇ ਕਿੱਲਾ 2 ਕਿੱਲੇ ਹੈ, ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਬੱਚੇ ਆ, ਉਹਨਾਂ ਦੇ ਪੋਤੇ ਪੋਤੀਆਂ ਨੇ, ਨਹੀਂ, ਕੋਈ ਗੱਲ ਨਹੀਂ, ਬੋਲੇਗੀ ਤੁਹਾਡੇ ਨਾਲ। ਛੱਡ ਦਿਓ ਆਪਣੇ ਭਰਾਵਾਂ ਦੇ ਲਈ, ਦੂਜਿਆਂ ਲਈ ਛੱਡ ਦਿਓ, ਨਹੀਂ ਤਾਂ ਹਾਲ ਸਾਡਾ ਫਲਸਤੀਨੀਆਂ ਵਾਲਾ ਹੋਵੇਗਾ। ਕਦੇ ਇਵੇਂ ਹੀ 10-10 ਗੁਣਾ ਕੀਮਤਾਂ ਦੇ ਨਾਲ ਇਹਨਾਂ ਨੇ ਜ਼ਮੀਨਾਂ ਖਰੀਦੀਆਂ ਸੀ। ਅੱਜ ਗਜ਼ਾ ਵੱਲ ਨਜ਼ਰ ਮਾਰੋ, ਵੈਸਟ ਬੈਂਕ ਵੱਲ ਮਾਰੋ,
ਲਬਨਾਨ ਵੱਲ ਮਾਰੋ। ਸੋ ਮੈਂ ਜ਼ਰੂਰ ਕਹਾਂਗਾ ਰਹਿਣ ਦਿਓ, ਇਹ ਸਾਡੀ ਧਰਤੀ ਹੈ, ਇਹ ਗੁਰੂਆਂ ਦੀ ਧਰਤੀ ਹੈ। ਇਸ ਧਰਤੀ ਦੇ ਉੱਤੇ ਜਦੋਂ ਪ੍ਰੋਫੈਸਰ ਪੂਰਨ ਸਿੰਘ ਦੇਖਦੇ ਨੇ, ਉਹ ਕਹਿੰਦੇ ਨੇ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇਹ ਗੁਰੂ ਨਾਨਕ ਦੀ ਧਰਤੀ ਹੈ। ਇਸ ਦੇ ਕਣ ਕਣ ਦੇ ਅੰਦਰ ਜਿਹੜਾ ਹੈ ਉਹ ਸਤ ਕਰਤਾਰ ਤੁਸੀਂ ਸੁਣ ਸਕਦੇ ਹੋ, ਅਕਾਲ ਦੀ ਗੂੰਜ ਤੁਸੀਂ ਸੁਣ ਸਕਦੇ ਹੋ, ਨੀਲੇ ਦੇ ਸ਼ਾਹ ਸਵਾਰ ਦੇ ਘੋੜਿਆਂ ਦੇ ਟਾਪਾਂ ਦੀ ਆਵਾਜ਼ ਹਜ਼ਾਰਾਂ ਮੀਲ ਦੂਰ ਵੀ ਤੁਸੀਂ ਸੁਣ ਸਕਦੇ ਹੋ, ਜੇ ਉਸ ਧਰਤੀ ਦੀ ਪੀੜ ਨੂੰ ਮਹਿਸੂਸ ਕਰੋ, ਜੇ ਉਸ ਧਰਤੀ ਦੇ ਜਾਈਆਂ ਦੀ। ਅੱਜ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ, ਕੈਨੇਡਾ ਹੋਏ, ਅਮਰੀਕਾ ਹੋਏ, ਰੈਸਟੋਰੈਂਟਸ ਹੋਣ, ਦੂਸਰਾ ਹੋਏ, ਅਸੀਂ ਦੇਖਦੇ ਹਾਂ ਸਾਡੇ ਬੱਚੀਆਂ ਉਹੀ ਸਰਵ ਕਰ ਰਹੇ, ਇੰਟਰਨੈਸ਼ਨਲ ਸਟੂਡੈਂਟ। ਔਰ ਬਹੁਤ ਵਾਰ ਕਿਹਨਾਂ ਹਾਲਾਤਾਂ 'ਚੋਂ ਰਹਿੰਦੇ ਨੇ, ਉਹਨਾਂ ਨੂੰ ਨੈਗੇਟਿਵ ਕਰਨ ਦੇ ਲਈ ਕਿਸ ਕਿਸਮ ਦੀਆਂ ਕਹਾਣੀਆਂ ਸੋਸ਼ਲ ਮੀਡੀਆ ਤੇ ਹੁੰਦੀਆਂ ਨੇ। ਪਰ ਇੱਕ ਗੱਲ ਜਦੋਂ ਮੈਂ ਇਸ ਕਿਸਮ 'ਚੋਂ ਗੁਜ਼ਰਦਾ, ਮੇਰੇ ਮਨ 'ਚ ਆਉਂਦੀ ਹੈ ਕਿ ਕਦੇ ਅੱਜ ਤੋਂ 175 ਸਾਲ ਪਹਿਲਾਂ 1849 ਤੱਕ 3 ਲੱਖ ਮੁਰੱਬਾ ਮੀਲ ਦਾ ਸਾਡਾ ਰਾਜ ਸੀ। ਕੋਈ ਪੰਜਾਬੀ, ਉਹ ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ, ਈਸਾਈ ਹੋਏ, ਨਾਨ ਬਿਲੀਵਰ, ਉਹ ਆਪਣੀ ਧਰਤੀ ਛੱਡ ਕੇ ਨਹੀਂ ਸੀ ਗਿਆ। ਭਾਈ ਕਾਨ ਸਿੰਘ ਰਾਭਾ ਨੇ ਮਹਾਨ ਕੋਚ 55 ਫੋਰਨਰਸ ਦੇ ਨਾਂ ਦਿੱਤੇ ਨੇ, ਜਿਹੜੇ ਇੰਪਲੋਈ ਸੀ, ਜਿਨ੍ਹਾਂ ਦੇ ਵਿੱਚ ਜਨਰਲ ਅਲਾਟ। ਮੈਂ ਪਿਛਲੇ ਦਿਨਾਂ 'ਚ ਫਰਾਂਸ ਸੀ, ਮਹੀਨਾ ਡੇਢ ਮਹੀਨਾ ਪਹਿਲਾਂ ਇਟਲੀ ਸੀ, ਤੇ ਮੈਂ ਕਿਹਾ ਇਟਲੀ ਦਾ ਜੂ ਅਲਾਟ, ਉਹ ਸਿੱਖ ਰਾਜ ਦਾ ਨੌਕਰੀ ਕਰ, ਜਨਰਲ ਵੈਂਤੁਰਾ ਪੈਨਸਿਲਵੇਨੀਆ ਦਾ, ਇੱਕ 52 ਤੋਂ ਜ਼ਿਆਦਾ ਉਹ ਨਾਂ ਨੇ ਜਿਹੜੇ ਹਾਈਲੀ ਪੇਡ ਸੀ ਔਰ ਉੱਥੇ ਸਿੱਖ ਰਾਜ ਦੇ ਵਿੱਚ ਸਰਵ ਕਰਦੇ ਸੀ। ਇਸ ਸਿੱਖ ਰਾਜ ਦੀਆਂ ਬਰਕਤਾਂ ਹੁੰਦੀਆਂ ਨੇ। ਜਦੋਂ ਤੁਹਾਡੇ ਰਾਜ ਖੋਲੇ ਜਾਂਦੇ ਨੇ, ਤੁਹਾਨੂੰ ਘਸਿਆਰੇ ਬਣਾਉਣ ਵੱਲ ਤੋਰ ਦਿੱਤਾ ਜਾਂਦਾ ਹੈ, ਤੁਹਾਡੀ ਇੱਕੋ ਇੱਕ ਦੌਲਤ, ਪਾਣੀ ਦੀ ਦੌਲਤ, ਉਹ ਨਾਨ ਰਾਈਪੇਰੀਅਨ ਸਟੇਟਸ ਨੂੰ ਦੇ ਦਿੱਤੀ ਜਾਂਦੀ ਹੈ। ਅੱਜ ਗਰਾਊਂਡ ਵਾਟਰ ਤੁਹਾਡਾ 500 ਫੁੱਟ ਥੱਲੇ ਸਬਮਰਸੀਬਲ ਪੰਪ ਲਾ ਕੇ ਵੀ ਤੁਸੀਂ ਨਹੀਂ ਕਰਦੇ ਆ। ਖਬਰਾਂ ਦੇਖੋ, ਪੰਜਾਬ 'ਚ ਝੋਨਾ ਕਿਵੇਂ ਰੁੜ ਰਿਹਾ ਹੈ, ਕਣਕ ਬੀਜਣ ਤੱਕ ਪਹੁੰਚਣ ਨਹੀਂ ਦੇਣਾ ਉਹਨਾਂ ਨੇ। ਹਜ਼ਾਰਾਂ ਕਿਸਾਨ ਸਾਲਾਨਾ ਸੁਸਾਈਡ ਕਰ ਰਹੇ ਨੇ, ਔਰ ਸਾਡੇ ਹਜ਼ਾਰਾਂ ਬੱਚੇ, ਔਰ ਮੈਂ ਗੁਰਦੁਆਰਾ ਕਮੇਟੀਆਂ ਨੂੰ ਹੱਥਾਂ ਕਹਿੰਦਾ, ਥੋੜੀ ਬਹੁਤ ਜ਼ਿਆਦਤੀ ਵੀ ਇਹ ਭਾਵੇਂ ਕਰਦੇ ਹੋ, ਤੁਹਾਡੇ ਬੱਚੇ ਬੱਚੀਆਂ ਨੇ, ਇਹਨਾਂ ਨੂੰ ਰੋਲਣ ਨਾ ਦਿਓ, ਇਹਨਾਂ ਨੂੰ ਆਪਣੇ ਗਲ ਨਾਲ ਲਾਓ, ਇਹਨਾਂ ਨੂੰ ਐਕਸਪਲੋਇਟ ਨਾ ਕਰੋ। ਆਪਣੀਆਂ ਬੇਸਮੈਂਟਾਂ ਦੇ ਵਿੱਚ ਐਵੇਂ 10-10 ਤੂੜ ਕੇ ਵਾਧੂ ਪੈਸੇ ਮਤ ਲਓ ਇਹਨਾਂ ਤੋਂ। ਤੁਸੀਂ ਜੇ ਗੁਰੂ ਕੇ ਸਿੱਖ ਹੋ, ਕਦੇ ਤੁਸੀਂ ਵੀ ਆਏ ਇਵੇਂ ਹੀ, ਭਾਵੇਂ ਗ੍ਰੀਨ ਪੈਸਚਰ ਦੀ ਭਾਲ, ਪਰ ਇਹ ਆਪਣੇ ਬੱਚੇ ਬੱਚੀਆਂ ਨੇ। ਪਰ ਇਹ ਵੀ ਇੱਕ ਗੁਲਾਮੀ ਨੂੰ ਆਇਡੈਂਟੀਫਾਈ ਕਰਾਉਂਦਾ ਹੈ ਕਿ ਜਦੋਂ ਤੁਹਾਡੇ ਕੋਲ ਸੋਰਸ ਨਹੀਂ ਰਹਿੰਦੇ, ਰੀਸੋਰਸ ਨਹੀਂ ਰਹਿੰਦੇ, ਲਾਈਫ ਦੀ ਸੇਫਟੀ ਨਹੀਂ ਹੁੰਦੀ, ਇੱਕ ਜਨਰੇਸ਼ਨ ਉਹਨਾਂ ਮਾਰਤੀ, ਦੂਜੀ ਡਰੱਗਸ ਦੇ ਹਵਾਲੇ ਕਰ ਦਿੱਤੀ। ਮਾਪਿਓ ਇਸ ਫਿਕਰ 'ਚ ਹੁੰਦੇ ਨੇ ਵੀ ਇਹਨਾਂ ਡਰੱਗ ਖਾ ਕੇ ਇੱਥੇ ਮਰ ਜਾਣਾ, ਇਹਨਾਂ ਨੂੰ ਚਾੜ ਦਿਓ, ਏਜੰਟਾਂ ਦੇ ਹਵਾਲੇ ਕਰ ਦਿੰਦੇ ਨੇ, ਤੇ ਗੱਲ ਕਿੱਥੋਂ ਕਿੱਥੇ ਚਲੀ ਜਾਂਦੀ ਹੈ। ਇਹ ਸਾਰੇ ਚੈਲੰਜਸ ਨੇ, ਔਰ ਇਸ ਗੱਲ ਦੇ ਲਈ ਵੀ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਇਸ ਸਭ ਦੇ ਬਾਵਜੂਦ ਸਾਡੇ ਲੋਕਾਂ ਦਾ ਨਿਸ਼ਚਾ ਇੱਕ ਉਹ ਨੇ ਜਿਹੜੇ ਜਦੋਂ ਗੁਰੂ ਸਾਹਿਬਾਨ ਸਰੀਰਕ ਜਾਮਿਆਂ 'ਚ ਸਨ, ਉਦੋਂ ਵੀ ਵਿਰੋਧ 'ਚ ਖਲੋਤੇ ਸੀ। ਉਹ ਜਦੋਂ ਅੱਜ ਵੀ ਅੰਮ੍ਰਿਤ ਛਕਾਉਣ ਵੇਲੇ ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ, ਇਹਨਾਂ ਨਾਲ ਨਾ, ਇਹ ਗੁਰੂ ਸਾਹਿਬ ਦੇ ਭਰਾ, ਕੋਈ ਕਜ਼ਨ, ਕੋਈ ਭਤੀਜੇ, ਕੋਈ ਦੂਜੇ, ਇਹ ਨਾਲ ਹੀ ਰਹਿਣੇ। ਇਹਨਾਂ ਦੇ ਲਈ ਟਰਮ ਹੈ ਰਜਿਸਟਰਡ ਬੇਈਮਾਨ, ਕਹਿੰਦੇ 5% ਰਜਿਸਟਰਡ ਬੇਈਮਾਨ ਨੇ, ਉਹਨਾਂ ਦਾ ਫਿਕਰ ਕਰਨ ਦੀ ਲੋੜ ਨਹੀਂ। ਇੱਕ ਵੱਡਾ ਤਬਕਾ ਅਨਅਵੇਅਰ ਹੈ। ਜਦ ਕਈ ਵਾਰ ਜਿਹੜਾ ਇੰਡੀਅਨ ਨੈਰੇਟਿਵ ਹੈ, 400 ਚੈਨਲ ਆ ਤੁਹਾਡੇ IP ਬਾਕਸ ਘਰਾਂ 'ਚ ਲੱਗੇ ਨੇ, 400 ਪੰਜਾਬੀ ਚੈਨਲ ਨੇ, ਤੁਸੀਂ ਦੱਸੋ ਕਿੰਨਿਆਂ ਕਦੇ ਉੱਤੇ ਤੁਹਾਨੂੰ ਸਾਡੇ ਨਾਲ ਕੀ ਵਾਪਰ ਰਿਹਾ। ਚਲੋ ਸਿੱਖ ਧਰਮ ਛੱਡੋ, ਪੰਜਾਬ ਨਾਲ ਤਾਂ ਸਭ ਦਾ ਵਾਹ ਹੈ, ਪੰਜਾਬ 'ਚ ਕੀ ਹੋ ਰਿਹਾ, ਉਹੀ ਨੈਰੇਟਿਵ ਜੋ ਸਰਕਾਰੀ ਹੈ ਉਹਨੂੰ ਬਿਆਨ ਕਰ ਰਹੇ ਹੁੰਦੇ ਨੇ। ਔਰ ਅਸੀਂ ਬੜੇ ਆਰਾਮ ਨਾਲ, ਤੁਹਾਡੇ ਘਰਾਂ 'ਚ ਜੰਤਰ ਮੰਤਰ ਤੰਤਰ ਉਹ ਕਦੇ ਸੁਣਿਆ ਵੀ। ਇਹ ਪੋਲੀਟੀਕਲ ਪਾਵਰ ਤੁਸੀਂ ਪੰਜਾਬ 'ਚ ਦੇਖੋ, ਅੱਜ ਉਹ ਦਿਨ, ਉਹ ਤਿਉਹਾਰ, ਕੋਈ ਛਠ ਪੂਜਾ ਹੋ ਰਹੀ ਹੈ, ਉਹਦੇ 'ਚ ਪੱਗਾਂ ਵਾਲੇ ਖੜੇ ਨੇ, ਕੋਈ ਗਣੇਸ਼ ਪੂਜਾ ਹੋ ਰਹੀ ਹੈ, ਉਹਦੇ 'ਚ ਪੱਗਾਂ ਵਾਲੇ ਖੜੇ ਨੇ, ਕੋਈ ਜਗਰਾਤੇ। ਹੁਣ ਇੱਕ ਉਹਨਾਂ ਦੀ ਮਜਬੂਰੀ ਵੀ ਹੈ, ਖਾਸ ਤੌਰ ਤੇ ਜਿਹੜੇ ਪੰਜਾਬ ਤੋਂ ਬਾਹਰ ਨੇ, ਜੇ ਉੱਥੇ ਆ ਕੇ ਉਹ ਕਹਿੰਦੇ ਨੇ ਜੀ ਗਣੇਸ਼ ਪੂਜਾ ਕਰਨੀ ਹੈ, ਦਿਓ ਪੈਸੇ, 1-2 ਥਾਂ ਨਾਲ ਲੱਗੇ ਕੀਤੇ। ਆ ਬਿਦਰ ਜਿਹੜਾ ਇੰਜੀਨੀਅਰਿੰਗ ਕਾਲਜ ਸੀ, ਜਿਹਦੇ 'ਚ 12 ਸਟੂਡੈਂਟ 1988-99 ਪੀਰੀਅਡ ਇੰਜੀਨੀਅਰਿੰਗ ਕਾਲਜ ਦੇ 6 ਸਟੂਡੈਂਟ ਮਾਰੇ ਗਏ ਸੀ, ਇਹਦੇ ਨਾਲ ਜੁੜਿਆ ਹੋਇਆ ਸੀ। ਕਿਉਂਕਿ ਉਹਨਾਂ ਦੀ ਧੌਂਸ ਹੈ, ਉਹਨਾਂ ਦਾ ਰਾਜ ਹੈ, ਉਹਨਾਂ ਨੇ ਤਾਂ ਕਲੀਅਰ ਕਰ ਦਿੱਤਾ ਹੋਇਆ ਕਿ ਭਾਈ ਇੱਥੇ ਰਹਿਣਾ ਤੇ ਫਿਰ ਤੁਹਾਨੂੰ ਆਹੀ ਸਾਡਾ ਜੋ ਹਿੰਦੂਤਵਾਦ ਹੈਗਾ ਇਹਨੂੰ ਮੰਨੋ, ਫਿਰ ਰਹੀ ਜਾਓ, ਤੁਹਾਨੂੰ ਜਿਹੜਾ ਅਸੀਂ ਕਬੂਲ ਕਰਾਂਗੇ। ਸੋ ਇਹਨਾਂ ਹਾਲਾਤਾਂ 'ਚ ਜਦੋਂ ਕੌਮਾਂ ਸਰਵਾਈਵਲ ਦੀ ਲੜਾਈ ਲੜਦੀ ਹੈ, ਸਿੱਖੀ ਨੇ ਸਾਨੂੰ ਸਿਖਾਇਆ ਹੋਇਆ। ਸਾਡੀ ਕੌਮ ਸ਼ਹੀਦਾਂ ਦੀ ਕੌਮ ਵੀ ਅਸੀਂ ਕਹਿੰਦੇ ਜ਼ਰੂਰ ਹੈ,
ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਹੜਾ ਖਲੋਣਾ ਹੁੰਦਾ ਹੈ ਸੱਚ ਦੇ ਲਈ, ਸੱਚ ਕੌੜਾ ਵੀ ਹੈ ਪਰ ਸਬਰ ਵੀ ਸੱਚ ਦਾ। ਭਾਈ ਧਰਮ ਸਿੰਘ ਸਰੀ ਤੋਂ ਆਏ ਨੇ ਤੇ ਅੱਜ ਉਹਨਾਂ ਨਾਲ ਸਵੇਰੇ ਜਦੋਂ ਗੱਲਬਾਤ ਹੋ ਰਹੀ ਸੀ, ਮੈਂ ਕਿਹਾ ਵੀ ਮੈਂ ਜਦੋਂ ਇਸ ਫੀਲਡ ਨੂੰ ਚੁਣਿਆ ਜਾਂ ਮੈਨੂੰ ਇਹ ਲੱਗਾ ਕਿ ਭਾਈ ਮੈਂ ਆਪਣੀ ਜ਼ਿੰਦਗੀ ਇਸ ਪਾਸੇ ਲਾਉਣੀ ਹੈ, ਤੇ ਮੇਰੇ ਲਈ ਇਹ ਕੋਈ ਪੋਲੀਟੀਕਲ ਸਫ਼ਰ ਨਹੀਂ, ਮੈਂ ਇਹਨੂੰ ਰੂਹਾਨੀਅਤ ਦਾ ਸਫ਼ਰ ਸਮਝਦਾ, ਕਿਉਂਕਿ ਸੱਚ ਦੇ ਉੱਤੇ ਖਲੋਣਾ, ਸੱਚ ਦੀ ਗੱਲ ਕਰਨਾ, ਇਹੀ ਤਾਂ ਸਾਡੇ ਬਾਬੇ ਨੇ ਸਾਨੂੰ ਸਿਖਾਇਆ ਹੋਇਆ ਹੈ। ਔਰ ਉਹਨਾਂ ਨੇ ਉਸ ਸ਼ਹਿਰ 'ਚ ਖਲੋ ਕੇ ਏਮਨਾਬਾਦ ਦੇ, ਜਿਸ ਉਹਨਾਂ ਨੇ ਕਿਹਾ ਮਾਸ ਸਾਹਿਬ ਕੇ ਗੁਣ ਗਾਵੀਏ ਨਾਨਕ, ਮਾਸਪੁਰੀ ਵਿੱਚ ਆਖ ਮਸਵਾਲਾ, ਚਾਰ ਚੁਫੇਰੇ ਫਲੈਸ਼ ਹੈ, ਜਿਹੜੀ ਬਦਬੂ ਹੈ ਫਲੈਸ਼ ਦੀ, ਮਾਸ ਦੀ, ਕਟਾ ਵੱਡੀ ਹੋਈ ਹੈ, ਅੱਗਾਂ ਲੱਗੀਆਂ ਹੋਈਆਂ ਨੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਇਸ ਮਾਸਪੁਰੀ 'ਚ ਖਲੋ ਕੇ ਅਸਲ ਮਸਲਾ ਬਿਆਨ ਕਰ ਰਿਹਾ। ਤੇ ਅਖੀਰ 'ਚ ਇਹ 4-5 ਸ਼ਬਦ ਨੇ ਭਾਈ ਲਾਲੋ ਜੀ ਨੂੰ ਐਡਰੈਸ ਕਰਦੇ ਆ। ਅਖੀਰ 'ਚ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ, ਆਣ 78 ਹੈ ਜਾਣ 97, ਹੋਰ ਵੀ ਉੱਠਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਕਿ ਰਾਜੇ ਰਾਣੇ ਜ਼ੁਲਮ ਕਰਨ ਵਾਲੇ 4 ਦਿਨਾਂ ਦੇ ਪ੍ਰਾਹੁਣੇ ਹੁੰਦੇ ਨੇ, 78ਵੇਂ 97 ਇਹ ਆਉਣ ਜਾਣ ਵਾਲੇ ਨੇ, ਤੇ ਇਹ ਗੱਲ ਗੁਰੂ ਨਾਨਕ ਕਹਿ ਰਹੇ ਨੇ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਜਦੋਂ ਸੱਚ ਕਹਿਣ ਦਾ ਵੇਲਾ ਉਦੋਂ ਗੁਰੂ ਨਾਨਕ ਇਹ ਕਹਿ ਰਹੇ ਨੇ, ਇਹ ਸਾਡਾ ਸਫ਼ਰ ਸੱਚ ਹੱਕ ਇਨਸਾਫ ਦਾ ਸਫ਼ਰ ਹੈ। ਇਸ ਸਫ਼ਰ ਤੇ ਤੁਰਦੇ ਆ। ਜੇ ਅੱਜ ਵਿੰਡੋ ਕਾਲੋਨੀ ਦਿੱਲੀ ਵੱਲ ਨਜ਼ਰ ਮਾਰੋ ਤੇ ਦੁਨੀਆ ਦੇ ਸਾਰੇ ਖੇਤਰ ਵੱਲ ਦੇਖੋ, ਕੋਈ ਆਬਾਦੀ ਹੈ ਜਿੱਥੇ ਹਜ਼ਾਰਾਂ ਵਿੰਡੋਜ਼ ਹੀ ਬੈਠੀਆਂ ਹੋਣ ਤੁਹਾਨੂੰ ਯਾਦ ਦਹਾਨੀ ਕਰਵਾਉਣ ਦੇ ਲਈ ਕਿ ਸਾਡੇ ਨਾਲ ਕੀ ਹੋਇਆ। ਤੇ ਕੌਮ ਦਾ ਇੱਕ ਹਿੱਸਾ ਕਹਿ ਰਿਹਾ ਹੋ ਜੀ ਕਾਹਨੂੰ ਐਵੇਂ ਨਾ ਦੁਕਾਨਾਂ ਖੋਲੀਆਂ ਹੋਈਆਂ, ਰੌਲਾ ਪਾਉਂਦੇ ਨੇ, ਨਾਅਰੇ ਲਾਉਂਦੇ ਨੇ, ਇੱਥੇ ਦੇਖੋ ਜੀ ਸਾਡਾ ਇੰਨਾ ਕਰੋੜ ਦਾ ਕਿੱਲਾ ਹੋ ਗਿਆ, ਅਸੀਂ ਵਧੀਆ ਕੋਠੀ 'ਚ ਰਹਿੰਦੇ ਹਾਂ, ਵਧੀਆ ਕਾਰ 'ਚ ਸਾਡੇ ਕੋਲ ਹੈ, ਕਿਹੜੀ ਗੁਲਾਮੀ ਹੈ ਜੀ। ਹੁਣ ਤੁਸੀਂ ਉਹਨਾਂ ਦਾ ਤਾਂ ਕੁਛ ਨਹੀਂ ਕਰ ਸਕਦੇ, ਪਰ ਜਿਹੜੇ ਗੈਰਤ ਵਾਲੇ ਅਣਖ ਵਾਲੇ ਨੇ ਉਹਨਾਂ ਨੂੰ ਗੁਰੂ ਨਾਨਕ ਨੇ ਯਾਦ ਦਹਾਨੀ ਕਰਵਾਈ, ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਵਿੱਚ ਖਾਏ। ਕਿ ਜਿਹੜੇ ਇੰਡੀਵਿਜੂਅਲ, ਜਿਹੜੀਆਂ ਕੌਮਾਂ ਪੱਤ ਲੁਹਾ ਕੇ ਜਿਉਂਦੀਆਂ ਨੇ, ਬੇਪੱਤ ਹੋ ਕੇ ਜਿਉਂਦੀਆਂ ਨੇ, ਉਹ ਹਰਾਮ ਖੋਰ ਨੇ, ਹਲਾਲ ਖੋਰ ਨਹੀਂ। ਔਰ ਅਜੁਕੇ ਇਸ ਸੰਦਰਭ ਦੇ ਵਿੱਚ ਹੀ ਸਾਡੇ ਇੱਕ ਫਕੀਰ ਸ਼ਾਇਰ ਹਰਜਿੰਦਰ ਸਿੰਘ ਹਰਿੰਦਰ ਸਿੰਘ ਮਹਿਬੂਬ, ਉਹਨਾਂ ਨੇ ਬੜੀ ਖੂਬਸੂਰਤ ਨਜ਼ਮ ਕਹੀ, ਉਹਦਾ ਇੱਕ ਕਪਲਟ ਹੈ, ਬੇਪੱਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰਤੇ, ਬਦ ਨਸੀਬ ਪੈਰਾਂ ਦੇ ਹੇਠਾਂ ਖਾਕ, ਵਿਸ਼ੈਲੀ ਕਰਕੇ ਮੂੰਹ ਜ਼ੋਰ ਸਮਾਂ ਨਾ ਕੌਮੇ, ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇ, ਜੇ ਲੜ ਮਾਹੀ ਨਾ ਫੜ ਕੇ। ਅੱਜ ਜਿਸ ਹਾਲਾਤ 'ਚ ਅਸੀਂ ਹਾਂ, ਬੇਸ਼ੱਕ ਸ਼ਹੀਦੀਆਂ ਸਾਡੇ ਹਜ਼ਾਰਾਂ ਵੀਰ ਭੈਣਾਂ ਜਿਹੜੇ 40 ਵਰ੍ਹੇ ਪਹਿਲਾਂ ਦਿੱਲੀ ਦੇ ਗਲੀ ਕੁਚਿਆਂ 'ਚ ਕਿਸੇ ਦੇ ਗਲ 'ਚ ਟਾਇਰ ਹੈ, ਕਿਸੇ ਨੂੰ ਜਿਉਂਦਿਆਂ ਸਾੜਿਆ ਗਿਆ, ਛੋਟੇ ਛੋਟੇ ਬੱਚਿਆਂ ਨੂੰ ਰੋਸਟ ਕੀਤਾ ਗਿਆ, ਇਹ ਸਾਡੀਆਂ ਯਾਦਾਂ 'ਚ ਰਹਿਣੇ ਚਾਹੀਦੇ। ਇਸ ਲਈ ਨਹੀਂ ਕਿ ਅਸੀਂ ਕੋਈ ਰਿਪੈਂਟ ਕਰਨਾ, ਪਰ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਇਹ ਯਾਦ ਦਹਾਨੀ ਕਰਵਾਈ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣ। ਸ਼ਹੀਦਾਂ ਨੂੰ ਯਾਦ ਕਰਨਾ ਬਹੁਤ ਚੰਗੀ ਗੱਲ ਹੈ, ਪਰ ਜੇ ਤੁਸੀਂ ਖਲੋਵੋਗੇ ਹੀ ਨਹੀਂ, ਹੱਕ ਲੈਣ ਲਈ ਨਹੀਂ ਖਲੋਵੋਗੇ, ਹੱਕ ਕੀ ਹੈ? ਵੀ ਆਰ ਨਾਟ ਆਸਕਿੰਗ ਫॉर द मून। ਸਾਡਾ ਹੱਕ ਉਹੀ ਹੈ ਜਿਹੜਾ UN ਦੇ ਚਾਰਟਰ ਨੇ 10 ਦਸੰਬਰ 1948 ਨੂੰ ਦਿੱਤਾ ਹੈ। ਸਾਡੀ ਆਰਮਡ ਸਟਰਗਲ ਜਿਹੜੀ ਅਸੀਂ ਹਥਿਆਰਬੰਦ ਸੰਘਰਸ਼ ਦੀ ਗੱਲ ਕਰਦੇ ਹਾਂ, ਇਹ ਵੀ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਹੈ। ਸ਼ਾਇਦ ਬਹੁਤਿਆਂ ਨੂੰ ਸਾਡਿਆਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ। ਪ੍ਰੀਐਂਬਲ ਭੂਮਿਕਾ ਹੈ ਜਿਹੜਾ UN ਚਾਰਟਰ 10 ਦਸੰਬਰ 1948 ਨੂੰ ਜਾਰੀ ਹੋਇਆ ਹੈ, ਉਹਦੀ ਭੂਮਿਕਾ 'ਚ ਲਿਖਿਆ ਹੋਇਆ ਹੈ, if a man is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਹਥਿਆਰ ਵੱਲ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ। ਤੇ ਇਹਨੂੰ ਜ਼ਰਾ ਧਿਆਨ ਨਾਲ ਅੰਗਰੇਜ਼ੀ ਵਰਜਨ ਦੇਖੋ ਤੇ ਫਿਰ ਫਾਰਸੀ ਵਰਜਨ ਤੇ ਆ ਜਾਓ। 10ਵੇਂ ਪਾਤਸ਼ਾਹ ਦਾ ਜ਼ਫਰਨਾਮੇ ਦਾ ਇਹ ਸ਼ੇਰ ਔਰੰਗਜ਼ੇਬ ਨੂੰ ਚੁੰਕਾਰਸ ਹਮਾ ਹੀਲ ਤੇ ਦਰਗੁਜ਼ਸ
ਹਲਾਲ ਅਸ ਬੁਰਦਨ ਬਾਦ ਸ਼ਮਸ਼ੀਰ ਦਸ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਸਾਡੇ ਗਾਤਰੇ ਕਿਰਪਾਨ ਹੈ, ਕਿਰਪਾ ਤੇ ਆਨ, ਦੋ ਲਫ਼ਜ਼ਾਂ ਦਾ ਮੇਲ। ਕਿਰਪਾ ਉਹਦੀ ਬਖਸ਼ਿਸ਼ ਹੈ, ਰਹਿਮਤ ਹੈ। ਇਹ ਸਿਕੰਦਰੀ ਤਲਵਾਰ ਨਹੀਂ ਹੈ, ਇਹ ਦੁਨੀਆ ਫਤਹ ਕਰਨ ਵਾਲੀ ਲਈ ਨਿਕਲੀ ਤਲਵਾਰ ਨਹੀਂ ਹੈ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਇਹ ਸ੍ਰੀ ਸਾਹਿਬ ਹੈ। ਸਾਨੂੰ ਪ੍ਰਸ਼ਾਦ ਲਫ਼ਜ਼ ਹੀ ਉਦੋਂ ਬਣਦਾ, ਪ੍ਰਸ਼ਾਦ ਵੀ ਕਿਰਪਾ ਨੂੰ ਕਹਿੰਦੇ ਨੇ। ਸੰਸਕ੍ਰਿਤ ਦਾ ਲਫ਼ਜ਼ ਹੈ। ਜਦੋਂ ਕਿਰਪਾਨ ਭੇਟ ਹੁੰਦੀ ਹੈ ਤਾਂ ਕਿ ਯਾਦ ਦਹਾਨੀ ਰਹੇ ਕਿ ਭਾਈ ਇਹ ਜਿਹੜੀ ਤੁਸੀਂ ਗੁਰੂ ਦੀ ਕਿਰਪਾ ਲੈ ਰਹੇ ਹੋ, ਉਦੋਂ ਤੱਕ ਕੜਾਹ ਹੁੰਦਾ ਹੈ ਜਦੋਂ ਤੱਕ ਗੁਰੂ ਦੀ ਇਹ ਸ੍ਰੀ ਸਾਹਿਬ ਭੇਟ ਨਹੀਂ ਹੁੰਦੀ। ਤੇ ਫਿਰ ਜਦੋਂ ਆਨ ਲਫ਼ਜ਼ ਜਿਹੜਾ ਹੈ, ਇਹ ਆਨ ਅਣਖ ਹੈ, ਗੈਰਤ ਹੈ, ਹਿਊਮਨ ਰਾਈਟਸ ਹੈ, ਸੈਲਫ ਰਿਸਪੈਕਟ ਹੈ, ਡਿਗਨਿਟੀ ਹੈ, ਸੱਚ ਲਈ ਖਲੋਣ ਦੀ ਕੀਮਤ ਹੈ। ਇਹ ਕੀਮਤ ਮੁੱਦਤਾਂ ਤੋਂ ਲੋਕ ਤਾਰਦੇ ਆਏ ਨੇ। ਸਿੱਖ ਇਤਿਹਾਸ ਤਾਂ ਆਪਣੇ ਆਪ ਦੇ ਵਿੱਚ ਸੱਚ ਦੇ ਪਰਵਾਨਿਆਂ ਦਾ ਇਤਿਹਾਸ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜੇ ਕੌਮਾਂ ਇਸ ਸੱਚ ਦੇ ਰਾਹ ਤੇ ਚੱਲਦੇ ਆ, ਡਗਰ ਤੇ ਚੱਲਦੇ ਆ, ਜਾਗ ਪੈਣ, ਤੇ ਫਿਰ ਹਰਜਿੰਦਰ ਸਿੰਘ ਜੱਲਾ, ਸੁਖਦੇਵ ਸਿੰਘ ਸੁੱਖਾ ਨੇ ਪ੍ਰੈਜ਼ੀਡੈਂਟ ਨੂੰ ਲਿਖੇ ਆਪਣੇ ਲੈਟਰ 'ਚ ਕਿਹਾ ਸੀ, when the nations awake history shivers, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਅੱਜ ਅਸੀਂ ਇਤਿਹਾਸ ਦੇ ਉਸ ਮੋੜ ਤੇ ਖੜੇ ਹਾਂ ਜਿਹੜਾ ਮੇਕ ਔਰ ਬ੍ਰੇਕ ਕਿਸੇ ਪਾਸੇ ਵੀ ਲਿਜਾ ਸਕਦਾ ਹੈ। ਅੱਜ ਸਾਡੀ ਸਟਰਗਲ ਇੰਟਰਨੈਸ਼ਨਲ ਰਡਾਰ ਤੇ ਹੈ। ਇਹ ਪਹਿਲੀ ਵਾਰ ਹੋਇਆ ਹੈ। ਸਟਰਗਲ ਤਾਂ ਸਾਡੀ 40 ਸਾਲਾਂ ਤੋਂ ਹੀ ਸੱਚ ਹੱਕਦੀ ਸੀ, ਪਰ ਭਾਈ ਹਰਦੀਪ ਸਿੰਘ ਨਿੱਜਰ ਦੀ 18 ਜੂਨ ਨੂੰ ਸ਼ਹਾਦਤ 2023, 15 ਜੂਨ ਨੂੰ ਬਰਮਿੰਘਮ ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦੀ ਕੈਮੀਕਲ ਵੈਪਨ ਨਾਲ ਸ਼ਹਾਦਤ, ਉਸ ਤੋਂ ਪਹਿਲਾਂ ਮਈ ਦੇ ਮਹੀਨੇ ਲਾਹੌਰ ਦੇ ਅੰਦਰ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ। ਇਹ ਵੱਡੇ ਗੇਮ ਚੇਂਜਰ ਹੋਏ ਨੇ। ਅੱਜ ਫਾਈਵ ਆਈਜ਼ ਕੰਟਰੀਜ਼ ਉਹ ਸਿੱਖ ਫੈਕਟਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਵਾਸ਼ਿੰਗਟਨ ਡੀਸੀ ਵਿੱਚ ਪਿਛਲੇ ਵਰੇ 2 ਹਾਈ ਲੈਵਲ ਮੀਟਿੰਗਸ ਦੇ ਵਿੱਚ ਮੈਨੂੰ ਜਿਹਨੂੰ FBI ਨੇ ਕਾਲ ਕੀਤਾ ਹੈ, ਜਿਨ੍ਹਾਂ ਦੇ ਵਿੱਚ ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ, ਸਟੇਟ ਡਿਪਾਰਟਮੈਂਟ, ਵਾਈਟ ਹਾਊਸ, ਉਹਨਾਂ ਸਾਰਿਆਂ ਦੇ ਨੁਮਾਇੰਦੇ ਸ਼ਾਮਲ ਸੀ। 2-2 ਘੰਟੇ ਉਹ ਮੀਟਿੰਗਸ ਚੱਲੀਆਂ। ਉਸ ਦੇ ਵਿੱਚ ਜਿਹੜਾ ਇੱਕ ਵਿਸ਼ਾ ਮੁੱਖ ਤੌਰ ਦੇ ਉੱਤੇ ਸੀ ਉਹ ਸਿੱਖ ਇਸ਼ੂ, ਖਾਲਿਸਤਾਨ ਦਾ ਇਸ਼ੂ। ਔਰ ਮੈਂ ਸਮਝਦਾ ਕਿ ਜਿੱਥੇ ਜਿਵੇਂ ਭਾਈ ਧਰਮ ਸਿੰਘ ਹੋਰਾਂ ਨੇ ਬੜੇ ਭਾਵਕ ਅੰਦਾਜ਼ ਦੇ ਵਿੱਚ ਸਾਰੇ ਵੀਰਾਂ ਨੂੰ, ਕਿਉਂਕਿ ਅੱਜ ਦੇ ਦੀਵਾਨ ਦੇ ਵਿੱਚ ਸਾਡੇ ਵੈਟਰਨ ਵੀ ਬੈਠੇ ਨੇ ਜਿਨ੍ਹਾਂ ਨੇ ਲਗਭਗ 4 ਦਹਾਕੇ ਸਟਰਗਲ ਕੀਤੀ ਹੈ, ਉਹ ਜਥੇਬੰਦੀਆਂ ਦੇ ਨੁਮਾਇੰਦੇ ਵੀ ਨੇ ਜਿਨ੍ਹਾਂ ਨੇ ਅੱਜ ਇੱਕ ਬਹੁਤ ਵੱਡਾ ਯੋਗਦਾਨ ਅਦਾ ਕੀਤਾ ਹੈ ਜਾਂ ਕਰ ਰਹੀਆਂ ਨੇ। ਜਿਵੇਂ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ, ਇਸ ਨੇ ਭਾਰਤੀ ਹਕੂਮਤ ਦੇ ਇਸ ਦੰਭ ਨੂੰ ਭੰਨਿਆ, ਇਸ ਝੂਠੇ ਪ੍ਰਚਾਰ ਨੂੰ ਭੰਨਿਆ ਕਿ ਜੀ ਐਵੇਂ ਇਹ ਮੁੱਠੀ ਭਰ ਲੋਕ ਨੇ, ਕੋਈ ਸਿੱਖ ਤਾਂ ਚਾਹੁੰਦੇ ਨਹੀਂ ਖਾਲਿਸਤਾਨ। ਆ ਪਿਛਲੇ ਕੱਲ ਜਦੋਂ ਓਕਲੈਂਡ, ਨਿਊਜ਼ੀਲੈਂਡ ਦੇ ਵਿੱਚ ਵੀ ਛੋਟਾ ਜਿਹਾ ਮੁਲਕ ਹੈ 5-6 ਮਿਲੀਅਨ ਲੋਕਾਂ ਦਾ, ਤਾਂ ਐਂ ਲੱਗਦਾ ਸੀ ਕਿ ਨਿਊਜ਼ੀਲੈਂਡ ਜਿਵੇਂ ਸਿੱਖਾਂ ਦਾ ਮੁਲਕ ਹੋਏ, ਜਿਵੇਂ ਸਿੱਖ ਨਿਕਲੇ ਵੋਟਾਂ ਪਾਉਣ ਦੇ ਲਈ। ਇਹ ਛੋਟੀ ਗੱਲ ਨਹੀਂ। ਇੱਥੇ ਤੁਸੀਂ 20 ਕੈਲਗਰੀ ਦੇ ਵਿੱਚ ਔਰ ਟੋਰਾਂਟੋ ਔਰ ਸਰੀ, ਅਮਰੀਕਾ, ਸੈਨ ਫਰਾਂਸਿਸਕੋ, ਸੈਕਰਾਮੈਨੋ, ਇਹ ਇੱਕ ਆਪਣੇ ਆਪ ਦੇ ਵਿੱਚ ਕੌਮ ਨੇ। ਜੇ ਹਕੂਮਤ ਨੇ ਚਾਹਿਆ, ਉਹ ਸਮਝਦੀ ਸੀ ਕਿ ਹਰਦੀਪ ਸਿੰਘ ਨਿੱਜਰ ਜਾਂ ਬਾਹਰ ਇੱਕ ਫੀਅਰ ਦਾ ਮਾਹੌਲ ਪੈਦਾ ਕਰਕੇ ਆ ਫਰੋਤੀਆਂ ਵਾਲੇ ਚੋਰ ਜਿਹੜੇ ਨੇ ਲਟੇਰੇ ਖੜੇ ਕਰਕੇ ਜਾਂ ਟੌਂਟ ਪਟੌਂਟਾਂ ਰਾਹੀਂ ਉਹ ਸਿੱਖਾਂ ਨੂੰ ਡਰਾ ਲੈਣਗੇ। ਇਹ ਤਾਂ ਫਿਰ ਗੁਰੂਆਂ ਦੀ ਕਮਾਈ ਹੈ, 10 ਪਾਤਸ਼ਾਹੀਆਂ ਦੀ ਉਸ ਧਰਤੀ ਤੇ ਇੰਨੀ ਕਮਾਈ ਹੈ। ਅਸੀਂ ਮਾੜੇ ਤੋਂ ਮਾੜੇ ਵੀ ਹੋਈਏ, ਪਤਤ ਹੋਈ ਹੈ, ਡੀਜਨਰੇਟ ਹੋਈ ਹੈ, ਪਰ ਸਿੱਖ ਦੀ ਪ੍ਰੋਗਰਾਮਿੰਗ ਦੇ ਵਿੱਚ ਜਸਟਿਸ ਹੈ। ਸਿੱਖ ਦੀ ਪ੍ਰੋਗਰਾਮਿੰਗ 'ਚ ਪਤਾ ਨਹੀਂ ਕਦੋਂ ਕਿਹਦੇ ਅੰਦਰ ਮਰਿਆ ਹੋਇਆ ਸਿੱਖ ਜਾਗ ਪੈਣਾ, ਕਿਹਨੇ ਉੱਠ ਕੇ ਕਿੰਨੀ ਵੱਡੀ ਸੇਵਾ ਕਰ ਦੇਣੀ ਹੈ। ਇਸ ਲਈ ਨਫ਼ਰਤ ਦੀ ਸਾਡੇ ਮਜ਼ਹਬ 'ਚ ਕੋਈ ਥਾਂ ਨਹੀਂ, ਨਾ ਆਪਣਿਆਂ ਲਈ ਨਾ ਗੈਰਾਂ ਲਈ। ਹਰ ਇੱਕ ਨੂੰ ਆਪਣੇ। ਗੁਰੂ ਨਾਨਕ ਦਾ ਤਾਂ ਮੈਸੇਜ ਹੀ ਇਹ ਹੈ ਕਿ ਭਾਈ ਆਓ ਇਸ ਧਰਤੀ ਦੇ ਪਿਆਰੇ ਲੋਕੋ। ਔਰ ਇਹੀ ਗੱਲ ਟੈਗੋਰ ਨੂੰ ਕਿਸੇ ਨੇ ਪੁੱਛਿਆ ਕਿ ਜੀ ਤੁਸੀਂ ਇੰਡੀਆ ਦਾ ਨੈਸ਼ਨਲ ਐਂਥਮ ਲਿਖਿਆ ਜਨ ਗਣ ਮਨ, ਹੁਣ ਤਾਂ ਜਿਹੜਾ ਬੰਗਲਾਦੇਸ਼ ਦਾ ਨੈਸ਼ਨਲ ਐਂਥਮ ਹੈ ਅਮਾਰ ਸੁਨਾਰ ਬਾਂਗਲਾ, ਉਹ ਵੀ ਟੈਗੋਰ ਦਾ ਲਿਖਿਆ, ਤੇ ਤੁਸੀਂ ਕੋਈ ਇਨਸਾਨੀਅਤ ਦਾ, ਹਿਊਮੈਨਿਟੀ ਦਾ ਕੋਈ ਐਂਥਮ ਨਹੀਂ ਲਿਖਿਆ। ਉਹ ਕਹਿੰਦਾ ਵੀ ਮੈਂ ਨਹੀਂ ਲਿਖ ਸਕਦਾ, ਉਹ ਪਹਿਲਾਂ ਹੀ ਲਿਖਿਆ ਹੋਇਆ। ਤੇ ਉਹਨਾਂ ਨੂੰ ਪੁੱਛਿਆ ਜੀ ਕਿਹਨੇ ਲਿਖਿਆ? ਕਹਿੰਦੇ ਗੁਰੂ ਨਾਨਕ ਨੇ।
ਉਸ ਗੱਲ ਦਾ ਧਿਆਨ ਰਿਹਾ ਕਿ ਟੈਗੋਰ ਦੀ ਗੀਤਾਂਜਲੀ ਭਾਵੇਂ ਬੰਗਲਾ 'ਚ ਲਿਖੀ ਸੀ, ਉਸ ਤੋਂ ਪਹਿਲਾਂ ਮਹੀਨਿਆਂ ਬੱਧੀ ਉਹਨਾਂ ਦੇ ਫਾਦਰ ਅਕਸਰ ਅੰਮ੍ਰਿਤਸਰ ਆਉਂਦੇ ਸੀ। ਟੈਗੋਰ ਜਿਹੜੇ ਨੇ ਹਰਿਮੰਦਰ ਸਾਹਿਬ ਦੇ ਕੀਰਤਨ ਦੇ ਵਿੱਚ ਸ਼ਾਮਲ ਹੁੰਦੇ ਸੀ। ਔਰ ਜੇ ਤੁਸੀਂ ਉਸ ਨਾਦ ਨੂੰ ਸੁਣੋਗੇ, ਉਸ ਬੀਟ ਨੂੰ ਦੇਖੋਗੇ ਜਾਂ ਉਸ ਦੇਖੋਗੇ ਤਾਂ ਤੁਹਾਨੂੰ ਉਹ ਗੁਰਬਾਣੀ ਉਸ ਬੰਗਲਾ 'ਚ ਵੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੁੰਦੀ ਹੈ। ਤੇ ਉਹਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਨੇ ਲਿਖਿਆ ਹਿਊਮਨ ਕਾਈਂਡ ਦਾ ਐਂਥਮ, ਗगन में थाल रव चंद दीपक बने, तारका मंडल जनक मोती, ਧੂਪ ਮਲਿਆਣ ਲੋ ਪਵਨ ਚਹਰੋ ਕਰੇ। ਹੁਣ ਇਹ ਜਦੋਂ ਅਸੀਂ ਇਸ ਲੈਵਲ ਤੇ ਦੇਖਦੇ ਹਾਂ ਤਾਂ ਫਿਰ ਆਪਣੀ ਜ਼ਿੰਦਗੀ ਦੇਖੀਏ ਕਿ ਅਸੀਂ ਕਿਵੇਂ ਜੀ ਰਹੇ। ਕੀ ਰੋਟੀ ਕੱਪੜਾ ਮਕਾਨ ਇਹੀ ਇਨਸਾਨ ਦੀਆਂ ਲੋੜਾਂ ਨੇ? ਇਹ ਤਾਂ ਡੰਗਰਾਂ ਦੀਆਂ ਵੀ ਨੇ। ਸਾਡੇ ਔਰ ਇਨਸਾਨ 'ਚ ਕੋਈ ਫਰਕ ਹੈ? ਕੋਈ ਅਕਾਲ ਪੁਰਖ ਨੇ ਸਾਨੂੰ ਭੇਜਿਆ? ਜੇ ਗੁਰੂ ਸਾਹਿਬ ਨੇ ਯਾਦਾਨੀ ਕਰਵਾਈ ਕਿ ਜਿਸ ਦੇਹੀ ਕੋ ਸਿਮਰੈ ਦੇਵ ਸਾ ਦੇਹੀ ਪਜ ਹਰ ਕੀ ਸੇ। ਦੇਵਤੇ, ਐਂਜਲ, ਫਰਿਸ਼ਤੇ ਉਹ ਵੀ ਯਤਨ ਕਰਦੇ ਨੇ, ਉਹਨਾਂ ਦੇ ਵੀ ਚਾਹੁੰਦੇ ਕਿ ਅਸੀਂ ਇਨਸਾਨ ਬਣ ਜਾਈਏ। ਇਨਸਾਨੀ ਵਜੂਦ ਦੇ ਵਿੱਚ ਇੱਕ ਫੀਲਿੰਗ ਹੈ, ਅਸੀਂ ਮਿਲਦੇ ਹਾਂ, ਗਾਣਾ ਲੱਗਦੇ ਹਾਂ, ਅੱਖਾਂ 'ਚੋਂ ਅੱਥਰੂ ਵਗਦੇ ਨੇ, ਪਿਆਰ ਹੈ, ਤੁਸੀਂ ਇੱਕ ਮਹਿਸੂਸ ਕਰਦੇ ਹੋ। ਔਰ ਜੇ ਤੁਸੀਂ ਸੱਚਮੁੱਚ ਆਪਣੇ ਅੰਦਰ ਦੇ ਨੇੜੇ ਹੋਵੋਗੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੇ ਇਨਸਾਨੀ ਜੀਵਨ ਇੰਨਾ ਕਾਰਆਮਦ ਹੋ ਸਕਦਾ ਹੈ। ਅਸੀਂ ਆਪਣੇ ਸਾਰੇ ਫਰਜ਼ ਪੂਰੇ ਕਰ ਸਕਦੇ ਹਾਂ ਜ਼ਿੰਦਗੀ ਦੇ। ਕੋਈ ਭੱਜਣ ਦੀ ਗੱਲ ਨਹੀਂ ਹੈ। ਇਹ ਵੀ ਕ੍ਰਾਈਟੇਰੀਆ ਗੁਰਮਤਿ ਨੇ ਸਾਨੂੰ ਦਿੱਤਾ। ਹੱਸਣ ਦੇ ਆ, ਖੇਲਣ ਦੇ ਆ, ਪਹਿਨਣ ਦੇ ਆ, ਖਾਵਣ ਦੇ ਆ, ਵਿੱਚੇ ਹੋਵੇ ਮੁਕਤ। ਹੱਸਦੇ ਆ, ਖੇਡਦੇ ਆ, ਚੰਗਾ ਪਹਿਨਣਾ, ਚੰਗਾ ਖਾਣਾ, ਆਪਣੇ ਫਰਜ਼, ਪਤੀ ਪਤਨੀ, ਭੈਣ ਭਰਾ, ਬਾਪ ਧੀ, ਸਾਰੇ। ਅੱਜ ਕੇ ਵੀ ਟ੍ਰੈਂਡ ਹੈ, ਅਸੀਂ ਆਪਣੇ ਬਜ਼ੁਰਗਾਂ ਨੂੰ ਓਲਡ ਖਾਨਿਆਂ 'ਚ ਜਾ ਕੇ ਜਮ੍ਹਾਂ ਕਰਵਾਉਂਦੇ ਆ। ਇਹ ਠੀਕ ਨਹੀਂ ਹੈ ਬਾਤ। ਕਦੇ ਤੁਸੀਂ ਦੇਖਿਆ ਕਿਸੇ ਮਜ਼ਦੂਰ ਨੂੰ ਜਾਂ ਜਿਹੜੇ ਸਲਮ ਝੁੱਗੀ ਝੋਪੜੀਆਂ ਵਾਲੇ ਨੇ, ਉਹਨਾਂ ਨੇ ਆਪਣੇ ਮਾਪਿਓ ਨੂੰ ਜਮ੍ਹਾਂ ਕਰਾਇਆ ਹੋਇਆ ਜਾ ਕੇ ਓਲਡ ਹੋਮ 'ਚ? ਇਹ ਠੀਕ ਨਹੀਂ ਹੈ। ਔਰ ਇਹ ਵੀ ਇਸ ਲਾਈਫ 'ਚੋਂ ਹੀ ਪੈਦਾ ਹੋ ਰਿਹਾ ਔਗਣ ਹੈ ਜਿਹੜਾ ਇੰਡੀਵਿਜੂਅਲਿਜ਼ਮ ਹੈ। ਮੀ ਮਾਈ ਮਾਈ ਮਾਈ। ਗੁਰੂ ਨੇ ਸਾਨੂੰ ਸਮੁੱਚੀ ਇਨਸਾਨੀਅਤ ਨੂੰ ਆਪਣੇ ਕਲਾਵੇ 'ਚ ਲੈਂਦਿਆਂ ਜਦੋਂ ਗੁਰੂ ਅਮਰਦਾਸ ਉਸ ਸਮੁੱਚੇ ਇਸ ਹਿਊਮਨ ਕਾਈਂਡ ਦੀ ਪੀੜ ਮਹਿਸੂਸ ਕਰਦੇ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਪਰੈ ਤਿਤੈ ਨਿਭੋ। ਇਹ ਅਕਾਲ ਪੁਰਖ ਇਹ ਸੰਸਾਰ ਸੜ ਰਿਹਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਫ਼ਰਤ, ਇਸ ਸਾਰੇ ਦੀ ਅੱਗ ਦੇ ਵਿੱਚ ਤੂੰ ਇਹਨੂੰ ਉਬਾਰ ਸਕਦਾ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਕਰ। ਔਰ ਜਿਵੇਂ ਤੂੰ ਚਾਹੁੰਦਾ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਵੇਂ ਇਸ ਨੂੰ ਉਬਾਰ, ਇਸ ਨੂੰ ਸੇਵ ਕਰ। ਅੱਜ ਮੈਂ ਸ਼ੁਕਰਗੁਜ਼ਾਰ ਹਾਂ, ਜਿਵੇਂ ਮੈਂ ਪਹਿਲਾਂ ਕਿਹਾ ਕਿ ਸਮੂਹ ਸਿੱਖ ਸੰਗਤਾਂ ਦੇ ਦੀਦਾਰ ਦਰਸ਼ਨ ਹੋਏ ਨੇ। ਅਸੀਂ ਉਹਨਾਂ ਸਾਰਿਆਂ ਦੀਆਂ ਸੇਵਾਵਾਂ ਨੂੰ ਐਕਸੈਪਟ ਕਰੀਏ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਵੀ ਹਾਰਡਸ਼ਿਪਸ ਦੇ ਬਾਵਜੂਦ। ਉੱਥੇ ਗੱਲ ਕਰਨੀ ਸੌਖੀ ਨਹੀਂ ਹੈ। ਜੇ ਦਲ ਖਾਲਸਾ ਜਥੇਬੰਦੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਬਜੀਤ ਸਿੰਘ ਮਾਨ ਜਿਹੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ, ਇਕੱਲੇ ਇਹੀ ਨਹੀਂ ਕਿ ਉੱਥੇ ਉਹਨਾਂ ਨੇ ਖਾਲਿਸਤਾਨ ਲਫ਼ਜ਼ ਨੂੰ ਅਲਾਈਵ ਰੱਖਿਆ। ਇਹਨਾਂ ਮੁਲਕਾਂ 'ਚ ਲੱਖਾਂ ਲੋਕ ਜਿਨ੍ਹਾਂ ਨੇ ਆਪਣਾ ਜੀਵਨ ਸ਼ੁਰੂ ਕੀਤਾ ਹੈ ਪੋਲੀਟੀਕਲ ਅਸਾਈਲਮ ਜਾਂ ਰੈਫਿਊਜੀ ਸਟੇਟਸ, ਉਹ ਵੀ ਉਹਨਾਂ ਦੀਆਂ ਚਿੱਠੀਆਂ ਤੇ ਆਧਾਰਿਤ। ਇਵੇਂ ਹੀ ਹਰ ਇੱਕ ਅਸੀਂ ਸਾਰੇ ਹੀ ਕਮਜ਼ੋਰ ਹੈ, ਔਗਣਾਂ ਨਾਲ ਭਰੇ ਹੋਏ ਹੈ, ਪਰ ਗੁਰੂ ਨੇ ਸਾਨੂੰ ਕ੍ਰਾਈਟੇਰੀਆ ਦਿੱਤਾ ਹੋਇਆ ਹੈ, ਸਾਂਝ ਕੀਚੈ ਗੁਣਾ ਕੇਰੀ ਛੋੜ ਆਪਣ ਚੱਲੀਏ। ਗੁਣਾਂ ਵੱਲ ਦੇਖੋ, ਉਹਨਾਂ ਸਾਂਝਾਂ ਨੂੰ ਪੁਗਾਈਏ। ਔਰ ਇਸ ਸਾਰੇ ਦੇ ਚੱਲਦੇ ਆ ਜੋ ਜਿੱਥੇ ਵੀ ਲੱਗਾ ਹੋਇਆ ਹੈ ਉਸ ਦੀ ਮਦਦ ਕਰੀਏ। ਕ੍ਰਾਸ ਪਰਪਸ ਤੇ ਕੰਮ ਨਾ ਕਰੀਏ, ਨੈਗੇਟਿਵਿਟੀ ਤੇ ਕੰਮ ਨਾ ਕਰੀਏ। ਤੇ ਜਿਹੜੇ ਕੱਲ ਤੱਕ ਭਗੌੜੇ ਸੀ, ਜੇ ਉਹ ਵੀ ਮੁੜਨਾ ਚਾਹੁੰਦੇ ਨੇ, ਭਾਵੇਂ ਕੱਟੇ ਦੀ ਪੂਛ ਫੜ ਕੇ ਘਰ ਨੂੰ ਮੁੜਨਾ ਚਾਹੁੰਦੇ ਨੇ, ਉਹਨਾਂ ਨੂੰ ਵੀ ਮੁੜ ਲੈਣ ਦਈਏ। ਇਹ ਨਾ ਕਹੀ ਜਾਈਏ ਵੀ ਇਹ ਕੱਟਾ ਜਿਹੜਾ ਹੈ ਇਹ ਏਜੰਸੀਆਂ ਨੇ ਖੜਾ ਕੀਤਾ। ਉਹਨਾਂ ਲਈ ਵੀ ਰਾਹ ਰੱਖੋ। ਅਲਟੀਮੇਟਲੀ ਇਹ ਗੁਰੂ ਦਾ ਖਾਲਸਾ ਹੈ, ਗੁਰੂ ਦਾ ਪੰਥ ਹੈ। ਗੁਰੂ ਨੇ, ਔਰ ਇਹ ਗੱਲ ਸਰ ਕਪੂਰ ਸਿੰਘ ਕਈ ਵਾਰ ਉਦਾਸ ਪਲਾਂ 'ਚ ਵੀ ਹੁੰਦੇ ਸੀ, ਪਰ ਉਹਨਾਂ ਨੇ ਕਹਿਣਾ ਕਿ ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਇਹ ਗੁਰੂ ਦਾ ਸਾਜਿਆ ਪੰਥ ਹੈ ਤੇ ਗੁਰੂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਕਿਸ ਕੇਰੀ। ਸਤਿਗੁਰੂ ਰਹਿਮਤ ਕਰਨ, ਉਹ ਦਿਨ ਦੂਰ ਨਹੀਂ ਹੈ। ਔਰ ਇਹ ਪਿਛਲੇ ਹਫ਼ਤੇ ਸੈਕਰਾਮੈਂਟੋ ਕੈਲੀਫੋਰਨੀਆ ਦੀ ਕੈਪੀਟਲ ਹੈ, ਔਰ ਸਾਡੇ ਨੌਜਵਾਨ ਬੱਚੇ ਬੱਚੀਆਂ, ਮੈਂ ਪੂਰੀ ਹੋਪ ਦੇ ਨਾਲ ਸਮਝਦਾ ਵੀ ਕੈਨੇਡਾ ਦੇ ਵਿੱਚ ਵੀ ਤੁਹਾਡੇ ਬਹੁਤ ਪੋਟੈਂਸ਼ੀਅਲ ਹੈ।
ਜਿਸ ਸਰ ਜਗਮੀਤ ਸਿੰਘ, ਜਿਹਨੂੰ ਮੈਂ ਯੰਗਰ ਡੇਜ਼ ਤੋਂ ਜਾਣਦਾ, ਦੋਵੇਂ ਭਰਾਵਾਂ ਨੇ ਮਿਹਨਤ ਕੀਤੀ। ਐਜ਼ ਏ ਅਟਰਨੀ ਵੀ ਕ੍ਰਿਮੀਨਲ ਅਟਰਨੀ ਟੌਪ ਦਾ ਸੀ, ਪੋਲੀਟੀਕਲ ਜੁਆਇਨ ਕੀਤਾ। ਅੰਮ੍ਰਿਤਧਾਰੀ ਸਿੰਘ ਕੈਨੇਡੀਅਨ ਪਾਰਲੀਮੈਂਟ 'ਚ ਪਹੁੰਚਿਆ। ਅੱਜ ਜਿਸ ਦਿਨ ਨੂੰ ਅਸੀਂ ਯਾਦ ਕਰ ਰਹੇ ਹਾਂ 40 ਵਰ੍ਹੇ ਪਹਿਲਾਂ ਦੇ, ਇਹ ਜਗਮੀਤ ਸਿੰਘ ਦਾ ਐਫਰਟ ਸੀ। ਬੇਸ਼ੱਕ ਬਾਅਦ 'ਚ ਬੀਬੀ ਮੱਲੀ ਰਾਏ ਓਨਟਾਰੀਓ ਦੇ ਵਿੱਚ ਪਾਸ ਹੋਇਆ ਨਸਲਕੁਸ਼ੀ ਦਾ ਮਤਾ। ਜੇ ਹਰ ਚੀਜ਼ ਠੀਕ ਰਹੇ ਤਾਂ ਬਹੁਤ ਜਲਦੀ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਨਵੰਬਰ 84 ਨੂੰ ਰੈਕਗਨਾਈਜ਼ ਸਿੱਖ ਜੈਨੋਸਾਈਡ ਦੇ ਤੌਰ ਤੇ ਕਰਨ ਦਾ ਮਤਾ ਜਗਮੀਤ ਸਿੰਘ ਲਿਆ ਰਹੇ ਨੇ। ਆਪਣੇ ਬੱਚੇ ਬੱਚੀਆਂ ਨੂੰ ਐਨਕਰੇਜ ਕਰੋ। ਬੈਸਟ ਐਜੂਕੇਸ਼ਨ, ਇੱਕਦਮ ਦਾ ਟੌਪ ਕਲਾਸ ਡਾਕਟਰਸ, ਇੰਜੀਨੀਅਰਸ, ਪੋਲੀਟੀਕਲ ਜਰਨਲਿਸਟ, ਆਰਟਿਸਟ ਜੋ ਤੁਸੀਂ ਬਣਾ ਸਕਦੇ ਹੋ, ਪਰ ਹਰ ਘਰ ਦੇ ਵਿੱਚ ਇਹ ਵੀ ਅਸੀਂ ਸ਼ਿਕਾਇਤ ਕਰਦੇ ਹਾਂ ਜੀ ਪ੍ਰਚਾਰ ਨਹੀਂ ਹੁੰਦਾ ਜੀ ਫਲਾਣੇ। ਪ੍ਰਚਾਰ ਤੁਹਾਡਾ ਘਰ ਹੈ, ਘਰ ਘਰ ਅੰਦਰ ਧਰਮਸਾਲ। ਜਦੋਂ ਭਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਘਰ ਦੇ ਵਿੱਚ ਧਰਮਸਾਲ ਹੈ, ਧਰਮੀ ਬੰਦੇ ਘਰਾਂ 'ਚ ਘੜੇ ਜਾਂਦੇ ਨੇ। ਜਿਸ ਘਰ ਦੇ ਵਿੱਚ ਨੇਕ ਕਮਾਈ ਹੈ, ਓਨੈਸਟੀ ਦੀ ਕਮਾਈ, ਮੈਨੂੰ ਕਦੇ ਕਹਿਣ 'ਚ ਹਰਜ ਨਹੀਂ ਹੁੰਦਾ ਵੀ ਸਾਡਾ ਇੱਕ ਤਬਕਾ ਅੱਜ ਅਸੀਂ ਵਿਹਾਰਕ ਤੌਰ ਤੇ ਇਮਾਨਦਾਰ ਨਹੀਂ ਰਹੇ, ਅਸੀਂ ਆਪਣੀ ਕਿਰਤ ਦੇ ਵਿੱਚ ਇਮਾਨਦਾਰ ਨਹੀਂ ਹੈ। ਤੇ ਗੁਰੂ ਨੇ ਇਹ ਵੀ ਯਾਦ ਦਹਾਨੀ ਕਰਵਾਈ ਹੋਈ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਘਾਲਣਾ ਦੀ ਕਮਾਈ, ਕਿਰਤ ਕਮਾਈ। ਭਾਈ ਲਾਲੋ ਗੁਰੂ ਨਾਨਕ ਸਾਹਿਬ ਦੀ ਉਦਾਸੀ ਦੇ ਵੇਲੇ ਪਹਿਲਾ ਪੜਾਅ ਹੈ, ਔਰ ਉਸ ਭਾਈ ਲਾਲੋ ਦੇ ਪਿਆਰ 'ਚ 5 ਸ਼ਬਦ ਤਿਲੰਗ ਰਾਗ 'ਚ ਵੀ ਉਹਨਾਂ 'ਚੋਂ ਨੇ ਗੁਰੂ ਨਾਨਕ ਸਾਹਿਬ ਬਿਆਨਦੇ ਨੇ। ਅਸੀਂ ਤਾਂ ਭਾਈ ਲਾਲੋਆਂ ਦੀ ਕੌਮ ਹੈ, ਕਿਰਤੀਆਂ ਦੀ ਕੌਮ। ਔਰ ਮੈਂ ਲਗਭਗ 4 ਦਹਾਈਆਂ ਦੇ ਸਫ਼ਰ 'ਚ ਦਾਅਵੇ ਨਾਲ ਕਹਿ ਸਕਦਾ, ਬਹੁਤ ਸਾਰੇ ਵੀਰ ਸਾਡੇ ਕੈਲਗਰੀ ਤੋਂ ਆਏ ਨੇ, ਸਰੀ ਤੋਂ ਆਏ ਨੇ, ਕਿਰਤੀ ਗੁਰਸਿੱਖ ਨੇ। ਕਿਵੇਂ ਹਾਰਡਸ਼ਿਪ ਦੇ ਨਾਲ ਕੋਈ ਟਰੱਕ ਚਲਾਉਂਦਾ ਹੈ, ਕੋਈ ਟੈਕਸੀ ਚਲਾਉਂਦਾ ਹੈ, ਪਰ ਮੈਨੂੰ ਇਹਨਾਂ ਲੱਗਦਾ ਹੈ ਵੀ ਇਹਨਾਂ ਦੇ ਵਿੱਚੋਂ ਫ੍ਰੈਗਰੈਂਸ ਹੈ, ਇਹਨਾਂ ਦੀ ਨੇਕ ਕਮਾਈ 'ਚੋਂ ਸਿੱਖੀ ਦਾ ਪਿਆਰ ਵੀ ਹੈ। ਔਰ ਇਹ ਗੱਲ ਜਦੋਂ ਅਸੀਂ ਇੱਥੋਂ ਦੇ ਜੰਮੇ ਪੜੇ ਬੱਚੇ ਵੀ, ਜਿਵੇਂ 350 ਮੀਲ ਦਾ ਮਾਰਚ ਪਿਛਲੇ ਦਿਨਾਂ 'ਚ ਬੇਕਰਫੀਲਡ ਤੋਂ ਕੈਲੀਫੋਰਨੀਆ ਦੀ ਕੈਪੀਟਲ ਸੈਕਰਾਮੈਂਟੋ ਤੱਕ ਜੈਕਾਰਾ ਮੂਵਮੈਂਟ ਹੈ, ਉੱਥੇ ਉਹਨਾਂ ਦੇ ਨੌਜਵਾਨ ਬੱਚੇ ਬੱਚੀਆਂ ਨੇ ਕਿਹੜੇ ਡਾਟਰਸ, ਉਹ 350 ਮੀਲ ਤੁਰੇ ਨੇ। ਰਾਤ ਦਾ ਪੜਾਅ ਉਹਨਾਂ ਨੇ ਆਪਣਾ ਚਾਰਟ ਬਣਾਇਆ ਹੋਇਆ ਸੀ, ਜਿਹੜੇ ਗੁਰਦੁਆਰੇ ਰਾਹ 'ਚ ਪੈਂਦੇ ਸੀ, ਡਲੈਨੋ ਦਾ, ਬੇਕਰਫੀਲਡ ਦਾ, ਟਰਲਕ ਦਾ, ਮੋਡੈਸਟੋ ਦਾ, ਉਹਦੇ 'ਚ ਰੁਕੇ। ਔਰ ਫਾਈਨਲੀ 9 ਅਕਤੂਬਰ ਨੂੰ ਮਾਰਚ ਸ਼ੁਰੂ ਹੋਇਆ ਬੇਕਰਫੀਲਡ ਤੋਂ, ਔਰ 1 ਨਵੰਬਰ ਨੂੰ ਜਿਹੜੀ ਸਿੱਖ ਨਸਲਕੁਸ਼ੀ ਦੀ ਬਿਗਨਿੰਗ ਸੀ ਸੈਕਰਾਮੈਂਟੋ ਕੈਪੀਟਲ ਦੇ ਸਾਹਮਣੇ ਐਂਡ ਹੋਇਆ। ਮੈਨੂੰ ਵੀ ਉਹਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ। ਮੈਂ ਕਿਹਾ ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਮੈਂ ਕਿਹਾ ਜੇ ਤੁਸੀਂ ਅੰਮ੍ਰਿਤਸਰ ਤੋਂ ਦਿੱਲੀ ਦੇਖੋ ਤੇ ਲਗਭਗ ਇੰਨਾ ਹੀ ਪੈਂਡਾ ਬਣਦਾ ਹੈ, ਤੇ ਇੱਥੇ ਜੇ ਬੇਕਰਫੀਲਡ ਤੋਂ ਸੈਕਰਾਮੈਂਟੋ ਸਾਡੇ ਤੀਸਰੀ ਚੌਥੀ ਪੀੜ੍ਹੀ ਨੌਜਵਾਨ ਬੱਚੇ ਬੱਚੀਆਂ ਜਿਨ੍ਹਾਂ ਨੇ ਕਿਤਾਬਾਂ 'ਚ ਪੜ੍ਹਿਆ ਵੀ ਸਾਡੇ ਨਾਲ ਕੀ ਹੋਇਆ, ਉਹਦਾ ਨਾਮ ਉਹਨਾਂ ਨੇ ਨਿਰਭਉ ਮਾਰਚ ਰੱਖਿਆ, ਇਨਸਾਫ ਮਾਰਚ ਰੱਖਿਆ। ਤੇ ਮੈਂ ਕਿਹਾ ਕੋਈ ਗੱਲ ਨਹੀਂ ਹੈ, ਜਦੋਂ ਕੌਮਾਂ ਖਲੋ ਜਾਂਦੀਆਂ ਨੇ ਇਨਸਾਫ ਲੈਣ ਲਈ, ਇਹੀ ਸੈਕਰਾਮੈਂਟੋ ਹੈ ਜਿੱਥੇ ਅੱਜ ਅਸੀਂ ਇਨਸਾਫ ਮਾਰਚ ਲੈ ਕੇ ਆਏ ਹਾਂ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਖਾਲਿਸਤਾਨ ਦੀ ਆਜ਼ਾਦੀ ਦਾ ਜਸ਼ਨ ਵੀ ਇਸ ਧਰਤੀ ਤੇ ਮਨਾਵਾਂਗੇ। ਇਵੇਂ ਹੀ ਤੁਸੀਂ ਅਲਬਰਟਾ ਦੀ ਰਾਜਧਾਨੀ ਐਡਮਿੰਟਨ 'ਚੋਂ ਬਹੁਤ ਵੱਡੀ ਗਿਣਤੀ 'ਚ ਸਿੱਖ ਪੋਪੂਲੇਸ਼ਨ ਪਿਛਲੇ ਪੀਰੀਅਡ 'ਚ ਇੱਥੇ ਆਈ ਹੈ, ਕਲੋਜ਼ ਟੂ 1 ਮਿਲੀਅਨ। ਤੁਸੀਂ ਪੋਲੀਟੀਕਲ ਅਰੀਨਾ ਦੇ ਵਿੱਚ ਵੀ ਆਪਣਾ ਇਨਫਲੂਐਂਸ ਦਿੱਤਾ ਹੈ, ਵੱਡੇ ਵੱਡੇ ਨਗਰ ਕੀਰਤਨ ਹਰ ਥਾਂ। ਬਾਕੀ ਮਤਭੇਦ ਹੁੰਦੇ ਨੇ, ਕੋਈ ਗੱਲ ਨਹੀਂ ਹੈ, ਇਹ ਬਦਲਦੇ ਰਹਿੰਦੇ ਨੇ ਰਿਸ਼ਤੇ। ਸਿਰਫ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਪਿਤਾ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਭਰਾ ਵੀ ਲੜਦੇ ਨੇ ਪਰ ਭਰਾ ਹੀ ਰਹਿੰਦੇ। ਅਸੀਂ ਸਾਰੇ ਸਿੱਖ ਹੈ, ਗੁਰੂ ਕੇ ਹੈ, ਤੇ ਗੁਰੂ ਨਾਨਕ ਇੰਨੀ ਕਿ ਰਹਿਮਤ ਵਾਲੇ ਨੇ ਕਿ ਅਸੀਂ ਮੰਗਦੇ ਹੀ ਅਕਾਲ ਪੁਰਖ ਨੂੰ ਵੀ ਇਹ ਕਰਕੇ ਕਹਿੰਦੇ ਆ ਕਿ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਏ ਨਾਨਕ ਕੇ ਪ੍ਰਭਸਾਰ। ਕਿ ਅਸੀਂ ਨਾਨਕ ਦੀ ਉਂਗਲ ਫੜੀ ਹੈ, ਉਹਨਾਂ ਦਾ ਅੰਚਲ ਫੜਿਆ, ਉਹਨਾਂ ਦਾ ਦਾਮਨ ਫੜਿਆ, ਤੇ ਇਹ ਅਕਾਲ ਪੁਰਖ ਤੇਰੇ ਦਰਗਾਹ ਤੇ ਆਏ। ਜਦੋਂ ਇਹ ਭਾਵਨਾ ਹੋਏਗੀ ਤੇ ਤੁਹਾਨੂੰ ਭਾਈ ਨੰਦ ਲਾਲ ਵੀ ਪਿਆਰੇ ਲੱਗਣਗੇ, ਜਿਹੜੇ ਸਿਰਫ ਕਲਮ ਚਲਾ ਰਹੇ ਨੇ, ਉਹਨਾਂ ਨੇ ਤਲਵਾਰ ਨਹੀਂ ਚੁੱਕੀ ਹੋਈ। ਤੁਹਾਨੂੰ ਭਾਈ ਕਨਈਆ ਵੀ ਪਿਆਰੇ ਲੱਗਣਗੇ, ਜਿਨ੍ਹਾਂ ਦੇ ਕੋਲ ਪਾਣੀ ਦੀ ਮਸ਼ਕ ਹੈ, ਜਿਹੜੇ ਦੁਸ਼ਮਣ ਨੂੰ ਵੀ ਪਾਣੀ ਪਿਆ ਰਹੇ ਨੇ। ਤੇ ਭਾਈ ਬਚਿੱਤਰ ਸਿੰਘ ਨਾਗਣੀ ਬਰਛੇ ਨਾਲ ਗੁਲਾਮੀ ਦੇ ਸੰਗਲ ਕੱਟਣ ਵਾਲੇ, ਉਹ ਤਾਂ ਹਮੇਸ਼ਾ ਯਾਦ ਦਹਾਨੀ ਕਰਵਾਉਣਗੇ ਕਿ ਗੁਰੂ ਕਾ ਥਾਪੜਾ ਹੋਏ ਤੇ ਫਿਰ ਇੱਕ ਨਾਟੇ ਕੱਦ ਦਾ ਬਚਿੱਤਰ ਸਿੰਘ
ਮਸਤ ਹਾਥੀਆਂ ਦਾ ਰਾਹ ਮੋੜ ਸਕਦਾ ਹੈ, ਤੇ ਜੇ ਆਪਣੇ ਹੰਕਾਰ ਚ ਆਈਏ ਤੇ ਫਿਰ ਮਸੰਦ ਦੁਨੀ ਚੰਦ ਬਣ ਕੇ ਕੰਧ ਟੱਪ ਕੇ ਲੱਤ ਵੀ ਤੁੜਵਾਵਾਂਗੇ ਤੇ ਸੱਪ ਦੇ ਡਸੇ ਮਾਰੇ ਵੀ ਜਾਵਾਂਗੇ। ਜ਼ਿੰਦਗੀ ਆਣ ਜਾਣ ਵਾਲੀ ਹੈ, ਪਰ ਇਸ ਜ਼ਿੰਦਗੀ ਦਾ ਮਨੋਰਥ ਹੈ ਇਹ ਗੁਰੂ ਕੇ ਲੇਖੇ ਲੱਗੇ, ਗੁਰੂ ਦੇ ਪਿਆਰ ਦੇ ਵਿੱਚ ਆਪਣਾ ਆਪਾ ਸਮਰਪਣ ਕਰੀਏ। ਜਿੱਥੇ ਜਿੱਥੇ ਵੀ ਯੋਗਦਾਨ ਪਾ ਸਕਦਾ ਹੈ, ਹਰ ਇੱਕ ਦੇ ਕੋਲ ਕੁਛ ਨਾ ਕੁਛ ਦੇਣ ਲਈ ਹੈ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਸਾਡੇ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਵਿਸ਼ਵਾਸ ਸੀ, ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਣ ਮਤਾ ਹੋਵੇ। ਸ਼ਹੀਦਾਂ ਨੂੰ ਵੀ ਆਪਣੀਆਂ ਨਜ਼ਰਾਂ 'ਚ ਲਿਆਓ। ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਕਿੰਨੇ ਯੋਧੇ ਸਿੰਘ ਜਿਹੜੇ ਜੇਲ੍ਹਾਂ 'ਚ ਨੇ। ਜਗਤਾਰ ਸਿੰਘ ਤਾਰਾ ਜੇਲ੍ਹਾਂ 'ਚ ਨੇ, ਬੇੜੀਆਂ ਨੇ, ਹੱਥਕੜੀਆਂ ਨੇ, ਪਰ ਜੇਲ੍ਹਾਂ ਦੀਆਂ ਕੰਧਾਂ 'ਚੋਂ ਵੀ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਹੈ। ਇਹ ਖਾਲਸਾਈ ਸਪਿਰਿਟ ਹੈ, ਹਮੇਸ਼ਾ ਰਹਿਣ ਵਾਲੀ ਹੈ। दिल्ली तख्त पर रहेगी आप गुरु की फौज, छतर जो रहेंगे शीश पर बड़ी करेगी मौज। किसे भी किसी भी चुगली मुआफी। गुरु नानक सिख गुरुद्वारा एल्बर्टा, श्रोमणी अकाली दल अमृतसर और सिख नौजवानों का एडमिंटन, जिन्होंने ये सारा एफर्ट किया, आप समूह संगतां ने जिन्ना प्यार पिछले 2 दिनों दिता है। और जिवें पिन ड्रॉप साइलेंस नाल तुसीं बैठे, ये अज का मैसेज इस दीवान हॉल तक नहीं, TV 84 के माध्यम राਹੀਂ ਲੱਖਾਂ लोगों तक पहुँचेगा। और यही दुनिया ਦੇ ਵਿੱਚ ਆਵਾਜ਼ ਜਾਣੀ ਚਾਹੀਦੀ ਹੈ ਕਿ ਅਸੀਂ ਕੌਮ ਇਕੱਠੇ ਹੋ ਕੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਰਸਤੇ ਤੇ ਤੁਰਨ ਵਾਲੀ ਕੌਮ ਆਪਣਾ ਹੱਕ ਹਾਸਲ ਕਰੇਗੀ। ਅਗੇਨ ਕਿਸੇ ਵੀ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।